चिलर रेसी में देखा मोटर मार्केट से आई तो मैं लैके दवा 9,000 रुपये चिलर रेसी मैं ला चिल्लर लेना मार मार के बल्कि चूहे ਨੂੰ ਇਦਾਂ ਕਰਾਂ ਇੱਕ ਜਿਹੜਾ ਬਾਜਣ ਚੂਹੇ ਦੀ ਪੂੰਛ ਦੇ ਨਾਲ ਇੱਕ ਪਲਾਸਟਿਕ ਦੀ ਰੱਸੀ ਪਾ ਇੱਥੇ ਬੰਨ ਕੇ ਚੂਹੇ ਨਾਲ ਇੰਜ ਖੇਡਣ ਵਾਲਾ ਵੀ ਬਣਾ ਲਓ ਉਹ ਬੜਾ ਅੱਛਾ ਵੀ लेकिन इस काम में रिस्क बड़ा ਮੈਨੂੰ ਇੱਕ ਦੋਸਤ ਦਾ ਫੋਨ ਆਇਆ ਕਹਿੰਦਾ ਮੇਰੇ ਕੋਲ 14 ਸੁਨਸਾਨ ਸੜਕਾਂ ਪਈ साथी ये तो फिर पावर पैरा भरने में के अंदर चल गया वो पता नहीं कहाँ दी रिपोर्ट है ਕੁੱਕੜ ਲੈ ਗਿਆ जी सर कुकड़ 5 बजे कहने लगा भाई जावा मैं ਉਹ ਜ਼ਲੀਲ ਕੀਤਾ ਇਹਨਾਂ ਨੇ ਕੁੱਕੜ ਨੂੰ कुकड़ खून दे अंसुर हो रहा सी ਫੈਸਲ ਰਾਮੇ ਸਾਹਿਬ ਕੁੱਕੜ ਲੈ ਆਏ। ਯਾਨੀ ਇਹਦੇ ਨਾਲ ਉਹਨੂੰ ਹਲਾਲ ਕਰ ਲੈਂਦੇ ਉਹਨੇ ਘੱਟ ਜ਼ਲੀਲ ਹੋਣਾ ਸੀ। कट दलील होना ਗਰਮੀ ਚ ਦਲੀਲ ਹੋਇਆ ਵਿਚਾਰਾ बोल कर ਕੋਈ ਕਿਧਰੋਂ ਫੜਨ ਦਿਆ ਕੋਈ ਕਿਧਰੋਂ ਫੜਨ ਦਿਆ ਯਾਨੀ ਕਿ ਉਹਨੂੰ ਇੰਨਾ ਖਪਾਇਆ ਅੱਲਾ ਮਾਫੀ ਦੇਵੇ ਖਪਾ ਕੇ ਕੋਈ ਲੱਤਾਂ ਤੋਂ ਫੜ ਕੇ ਕਾਲੂ ਨੂੰ ਪਹਿਲੇ ਤੇ ਕੁੱਕੜ ਫੜਨਾ ਨਹੀਂ ਹੁੰਦਾ फड़ना ही नहीं होता बहुत माड़ा ਕਾਲੂ ਨੇ ਜਿਹੜੀ ਇਹਦੇ ਹੱਥ 'ਚ ਸ਼ੈ ਆਉਂਦੀ ਨਾ ਉਹਦੀ ਕੋਈ ਪਾਰਪੂਰ ਉੱਥੋਂ ਹੀ ਫੜ ਕੇ ਚੁੱਕ ਲੈਂਦਾ हाय हाय ਪਹਿਲੇ ਤਾਂ ਇਹ ਮਾੜੀ ਗੱਲ ਔਰ ਐਂਡ ਤੇ 4 ਘੰਟੇ ਬਾਅਦ ਫੈਸਲ ਸਾਹਿਬ ਉਹਨੂੰ ਲੈ ਕੇ ਆਏ ਤੇ ਉਹ ਪਹਿਲੇ ਇੰਜ ਸੀ ਜਦੋਂ ਫੈਸਲ ਉਹਨੂੰ ਲੈ ਗਿਆ ਤਾਂ ਇੰਜ ਸੀ ਬਿਲਕੁਲ ਇੰਜ ਵੇਖ ਰਿਹਾ ਸੀ ਮੇਰਾ ਤੇ ਉਹ ਕਹਿੰਦਾ ਉਸਤਾਦ ਜੀ ਇਹਨੂੰ ਕਰਵਾ ਲਿਆਵਾਂ ਤੇ ਕੁੱਕੜ ਨੇ ਇੰਜ ਫੈਸਲਾ ਲਵੇ नहीं कुकड़ साइड 10 में आप जाना हुआ ਕੁੱਕੜ ਨੇ ਪਹਿਲੇ ਇੰਜ ਸੀ ਕਹਿੰਦਾ ਉਸਤਾਦ ਜੀ ਹੁਣ ਇਹਨੂੰ ਕਰਵਾ ਲਿਆਵਾਂ ਤੇ ਕੁੱਕੜ ਨੇ ਇੰਜ ਵੇਖਿਆ ਤੇ ਉਹਨੇ ਕਿਹਾ ਹੁਣ ਕਰਵਾਉਣਾ ਵੀ ਮੈਨੂੰ ਹੀ ਆ तेरे शरीर कर लेना ਪਹਿਲੇ 4 ਘੰਟੇ ਮੈਂ ਹੋਇਆ ਨਹੀਂ ਹਲੇ ਓਏ ਹੋਏ ਉਹਦਾ ਕੀ ਆਲਮ ਕੀਤਾ ਵਿਚਾਰੇ ਦਾ ਨਹੀਂ ਉਹ ਤੇਜ਼ ਸੀ ਜੈਨੂਨ ਉਹ ਸੀ ਸੱਚੀ ਮੁੱਚੀ ਵਾਲਾ ਨਸਣ ਭੱਜਣ ਵਾਲਾ ਜਾਨਦਾਰ ਡਰ ਗਿਆ ਉਸਤਾਦ ਜੀ ਉਹ ਡਰਨਾ ਹੀ ਉਹਨੇ ਯਾਰ ਵਿਚਾਰੇ ਨੇ ਤਾਜੀ ਭਾਈ ਫੈਸਲ ਚੀਜ਼ ਲੈ ਆਉਂਦੇ ਲੈ ਕੇ ਦਰਵੀ ਚੋਂ ਕੁੱਕੜ ਘਰ ਦਾ ਨਹੀਂ ਪਲਿਆ ਹੈਗਾ ਦਰਵੀ ਚ ਉਪਰਾ ਕਰ ਗਿਆ ਵਾ ਉਹ ਨਹੀਂ ਘਰ ਦਾ ਪਲਿਆ ਤੇ ਭਾਜੀ ਜਿੱਦਾਂ ਉਹ ਨੱਸ ਭੱਜ ਰਿਹਾ ਸੀ ਨਾ ਜਿੱਦਾਂ ਉਹਦੀ ਫੁਰਤੀ ਸੀ ਜਿੱਦਾਂ ਉਹਦੀਆਂ ਡਾਈਆਂ ਸੀ ਕਿਚਨ ਦੇ ਵਿੱਚ ਉਹ ਉੱਤੇ ਚੜ ਗਿਆ ਸੀ ਉੱਤੇ ਹਾਂਜੀ ਪਹਿਲੇ 4-5 ਘੰਟੇ ਹੀ 4-5 ਘੰਟੇ ਹੀ ਹੋਰ ਕੀ ਕਰੇ ਤੇਰੀ ਅੱਧਾ ਘੰਟਾ ਨਹੀਂ ਤੂੰ ਚੜ ਸਕਦਾ ਅਸੀਂ 5 ਮਿੰਟ ਹੀ ਉਹਦੇ ਮਗਰ ਦੌੜੇ ਮਤਲਬ ਫੇਰ ਆਹੋ ਉਹਦੀ ਹਿੰਮਤ ਆ साजी लेकिन नहीं वो हिसाब दा कुकड़ नहीं सीगा वेल ड्रेस नहीं सी वो ਵੈਲ ਦੱਸ ਸਮਾਰਟ ਸੀ ਲੇਕਿਨ ਤੇਜ਼ ਸੀ ਨਹੀਂ ਦਾਣਾ ਨਹੀਂ ਪਿਆ ਉਹਨੂੰ ਖਰਾਕ ਨਹੀਂ ਹੋਈ फार्मी टाइप सीगा वो तो इससे ਲਈ ਪਾਲੇ ਜਾਂਦੇ ਕਿ 1500 2000 ਚ ਦੇਸੀ ਮੁਰਗੇ ਦਾ ਨਾਮ ਉਹਨੂੰ ਦੇ ਦਿੱਤਾ ਜੇ ਖਰਾਕ ਉਹਨੂੰ ਕੁੱਕੜ ਵੱਡਾ ਕਰਨ ਵਾਲੀ ਉਹ ਹੀ ਪਾਈ ਜਾ ਰਹੀ ਆ ਨਾਲੇ ਉਹਨੂੰ ਘੇਰਾ ਪੈ ਗਿਆ ਸੀ ਬਾਹਰ ਬਿੱਲੀਆਂ ਉੱਪਰ ਚੜ ਗਈਆਂ ਸੀਗੀਆਂ ਪੂਰੀ ਫੀਲਡ ਲੱਗੀ ਪੂਰੀ ਫੀਲਡ ਲੱਗੀ ਐ ਕਰਕੇ ਬਿੱਲੀ ਨੂੰ ਅੱਜ ਤੁਹਾਨੂੰ ਕਿਤੇ ਗਜ਼ਾ ਮਿਲੀ ਸੀਗੀ ਉਹ ਅੱਜ ਖੁਸ਼ ਹੋ ਗਈ ਉਹਨੇ ਬਿੱਲੇ ਨੂੰ ਵੀ ਕਾਲ ਕਰਤੀ ਕਿ ਆ ਜਾ ਜਰਾ ਇੱਥੇ ਮਰੋ ਨਹੀਂ ਜਾਣਾ ਬਿੱਲਾ ਪੂਰੀ ਤਿਆਰੀ ਕਰਕੇ ਆਉਂਦੇ ਉਹ ਸ਼ਰੀਫ ਸੀ ਅਧੀਨ ਸੀ ਮੁਰਗਾ ਖਾਵਰ ਤੂੰ ਸੱਚੀ ਦੱਸੀ ਉਹ ਜਾਨੀ ਕਿ ਚਾਹ ਸੈੱਟ ਦੇ ਉੱਪਰੋਂ ਬਿੱਲੀਆਂ ਡਿੱਗਦੀਆਂ ਦੇਖੀਆਂ ਐ ਆਈਆਂ ਪੂਰੇ ਅਲਰਟ ਹੋਈਆਂ ਹਲਕਾ ਜਿਹਾ ਉੱਤੋਂ ਕਰਕੇ ਛਾਲ ਮਾਰੀ ਸੀ ਉਹਨੂੰ ਘੁੰਮ ਕੇ ਟੱਚ ਇਹ ਤਾਂ ਅਸੀਂ ਬਚਾਇਆ ਕੁੱਕੜ ਨੂੰ ਬਿੱਲੇ ਨੇ ਲੈਣਾ ਲਾਈਆਂ ਕਾਲੀਆਂ ਆ ਰਿਹਾ ਉਹ ਕਹਿੰਦਾ ਮੈਂ ਪੜ੍ਹਨੀ ਅੱਜ ਪੂਰੀਆਂ ਲੈਣਾ ਕਮਾਂਡੋ ਬਣ ਕੇ ਆ ਰਿਹਾ ਸਾਜ ਜੀ ਉਹ 3 ਬਿੱਲੇ ਨਾਲ ਹੋਰ ਇਹ ਸੀਗਾ ਚਾਈਨਾ ਦਾ ਕੁੱਕੜ ਚਾਈਨਾ ਦਾ ਮਾਲ ਪਾਇਆ ਹੋਇਆ ਇਹ ਅਸਲੀ ਦੇਸੀ ਨਹੀਂ ਸੀ ਕਿਤੇ ਉਹਦਾ ਸ਼ੋਰਾ ਨਾ ਬਣਾ ਲਓ ਇਹ ਬਲੈਲਰ ਨੂੰ ਵੀ ਮਾੜਾ ਵਾ ਯਾਰ ਤੂੰ ਇਹ ਕੰਮ ਕਿਉਂ ਨਹੀਂ ਕਰਦਾ ਹੁਣ ਤੂੰ ਦੁਬਈਓਂ ਆ ਗਿਆ ਨਹੀਂ ਛੋਟੇ ਚੂਚੇ ਲੈ ਕੇ ਪਾ ਵਿਹਲਾ ਵੀ ਤੁਰਿਆ ਫਿਰਦਾ ਵਾ ਨਹੀਂ ਅੱਜ ਤੇ ਮੁਰਗੇ ਪਿੱਛੇ ਹੀ ਰਿਹਾ ਮੈਂ ਉਹ ਯਾਰ ਉਹ ਰਹਿਣਾ ਨਾ ਤੂੰ ਆਪਣਾ ਕਾਰੋਬਾਰ ਕਰ ਔਰ ਬੇਹਤਰੀਨ ਹਲਵਾ ਤੈਨੂੰ ਉੱਥੋਂ ਮਿਲ ਜਾਂਦੇ ਆ ਨਿੱਕੇ ਨੇ ਪੀਲੇ ਰੰਗ 5-7 ਰੰਗ ਜਿਹੜੇ ਨਾ ਡੱਬਿਆਂ 'ਚ ਰੰਗ ਪਾ ਕੇ ਉਹਨੂੰ ਚੁੰਝ ਤੋਂ ਫੜਨਾ ਐ ਕਰਕੇ ਉਹਨੂੰ ਨੀਲਾ ਕਰਕੇ ਐ ਪੀਲਾ ਕਰਕੇ ਉਸ ਤੋਂ ਬਾਅਦ ਉਹ ਗੱਤੇ ਦੇ ਕਾਗਜ਼ ਦੇ ਵਿੱਚ ਸਾਈਕਲ ਦੇ ਪਿੱਛੇ ਰੱਖ ਕੇ ਆਵਾਜ਼ ਲਾ ਪੂਰੇ ਭਾਰ ਦਾ ਗਾਹ ਗਏ ਤਾਂ ਪੁੱਛੀਏ ਕਿਹੜੇ ਰੰਗ ਚ ਬਗਾ ਹਾਂਜੀ ਆਹੋ ਉਹਨਾਂ ਦਾ ਪੱਕੇ ਰੰਗਾਂ ਦੇ ਚੂਜ਼ੇ ਵੀ ਪੱਕੇ ਰੰਗਾਂ ਦੇ ਚੂਜ਼ੇ ਤੇ ਜਿਹੜਾ ਬਾਜੇ ਉਹਨੇ ਵੱਡਾ ਹੋ ਜਾਣਾ ਵਾ ਨੂੰ ਸੱਤ ਰੰਗੀ ਕਰਦੀ ਹਾਂ ਉਹਨੂੰ ਕਰਦੇ ਇਹਨੂੰ ਪਹਿਲੇ ਤੇ ਬਚਦੇ ਬਹੁਤ ਘੱਟ ਵਾ ਸਾਡੇ ਲਾਗੇ ਤਵਾਰ ਦਾ ਲੱਗਦਾ ਮੁਰਗਾ ਮੁਰਗੀਆਂ ਦਾ ਚੂਚੇ ਦਾ ਹਰ ਤਰ੍ਹਾਂ ਦਾ ਜਾਨਵਰ ਆਂਡਾ ਤੱਕ ਉੱਥੇ ਲਾਇਆ ਕਰ ਨੋਡਾ ਲੈ ਦੇਣਾ ਆਪਾਂ ਹਾਂ ਖਿਲਾਰ ਉਹ ਨਹੀਂ 2200 ਦਾ ਕੁੱਕੜ ਲਿਆਂਦਾ ਵਾ ਤੁਸੀਂ ਜਿਹੜੀ ਗੱਲ ਕਹਿੰਦੇ ਨਾ ਫੀਡ ਪਾਤੀ ਜੀ ਇਹਨੇ ਚੂਚਿਆਂ ਦਾ ਕੰਮ ਸ਼ੁਰੂ ਕੀਤਾ ਛਿੱਤਰ ਪੈ ਗਏ ਕਿਉਂ ਉਹਨਾਂ ਦਾ ਨਾਂ ਰੱਖਤਾ ਚੂਚੇ ਮਾਟੇ ਨਹੀਂ ਚੂਚੇ ਦਾ ਕੰਮ ਪਹਿਲੀ ਵਾਰ ਸ਼ੁਰੂ ਤੇ ਇਸ ਗੱਲ ਤੋਂ ਛਿੱਤਰ ਕਿੰਨੇ ਮਾਰੇ ਉਸਤਾਦ ਜੀ ਉਹਨਾਂ ਨੇ ਕਿਹਾ ਇਹ ਝੂਟੇ ਮਾਟੇ ਹੁੰਦੇ ਨੇ ਸਿਆਣੇ ਬੰਦੇ ਆ ਜਾਂਦੇ ਹਰ ਅੱਛਾ ਜਗ੍ਹਾ ਇੰਨੀ ਗੱਲ ਤੋਂ ਉਹਨਾਂ ਨੇ ਛਿੱਤਰ ਮਾਰਤਾ ਹਾਂਜੀ ਸਰ ਉਹ ਵੈਸੇ ਭਾਈ ਲੰਗਣ ਐਸੇ ਨੂੰ ਕਿ ਯਾਰ ਮੈਂ ਵੇਲਾ ਜੋ ਛਿਤਰੀ ਮਾਰ ਜਾਵਾਂ ਆ ਗੱਲ ਬਣਦੀ ਹੈ 2 ਹਫ਼ਤੇ ਪਹਿਲੇ ਸਾਜ ਜੀ ਚੂਚੇ ਕਢਾਏ ਆ ਮੈਂ ਕੁੱਕੜੀ ਭਾਈ ਸੀ 12 ਆਣੇ ਦਰਜਨ ਮਾਸ਼ਾਅੱਲਾ ਉਹ ਹੁਣ ਏਡੇ ਹੋ ਗਏ ਆ ਸਾਜ ਜੀ ਸਵੇਰੇ ਤੂੰ ਆਉਣ ਲੱਗਿਆ ਨਾ 76 ਦੀ ਤਾਰ ਲੈ ਕੇ ਆਉਣੀ ਆ 10 ਗੱਲ ਇਹ 7 ਨੂਰੀ 29
ਹਾਂ 76 ਦੀ ਤਾਰ ਲਿਆਉਣੀ ਹੈ ਤੂੰ ਠੀਕ ਹੋ ਗਿਆ ਉਸਤਾਦ ਜੀ 10 ਮੀਟਰ 10 ਮੀਟਰ ਇੱਕ ਤੇ ਗੱਲ ਕਹੀ ਉਹਨੇ, ਉਹ ਬਾਹਰ ਪਾਉਣੇ ਆ ਤੇ 76 ਦੀ ਦੂਜੀ ਨੂੰ ਫੋਨ ਕਰਕੇ ਪੁੱਛੀ ਕਿ ਜਿਹੜੀ ਮੀਟਰ ਨੂੰ ਪੈਣੀ ਆ ਉਹ ਕਿਹੜੀ ਪੈਣੀ ਆ, ਗਸ ਦੇ 2 ਟੋਟੇ ਉਹ ਲੈ ਕੇ ਆਉਣੇ ਆ। ਤੇ ਉਹ ਵੀ ਉਹੀ ਪੈਣੀ ਕਹਿ ਕੇ ਇਹ ਉਹਨੂੰ ਪੁੱਛ ਲਈ ਕਿਹੜੀ ਪੈਣੀ ਆ 6-12 ਦੀ ਪੈਣੀ ਹੈ। ਤੇ ਉਸ ਤੋਂ ਬਾਅਦ ਇੱਕ ਬੋਰਡ ਲੈ ਕੇ ਆਉਣਾ ਜਿਹਦੇ ਚ 3 ਸ਼ੂ ਲੱਗਣੇ ਨੇ, ਚੀਨੀ ਦੇ ਲਿਆਉਣੇ ਨੇ ਸ਼ੂ ਗਰਮ ਨਾ ਹੋਣ, ਆਹੋ ਕਿਤੇ ਪੱਥਰ ਵਾਲੇ। ਗੋੜ ਵਾਲੇ ਨਾਲ ਚੱਕ ਲਿਆ ਜੀ। ਠੀਕ ਹੋ ਗਿਆ, ਉਹ 2 ਲੱਤਾਂ ਵਾਲੇ ਅੱਜ ਤੁਸੀਂ ਕਿਹਾ ਮੈਂ ਚੀਨੀ ਛੱਡਤੀ, ਫਿਰ ਤੁਸੀਂ ਸ਼ੂ ਚੀਨੀ ਵਾਲੇ, ਨਹੀਂ ਤਾਂ ਇੱਕ ਬਟਨ ਤੇ ਕਰਾਉਣੇ ਆ ਤੇ ਲਦਾ ਬਟਨਾਂ ਤੇ ਬੋਰਡ ਦੇ ਨਾਲ ਬਟਨ ਇੱਕ ਲਿਆਉਣਾ ਇੱਕੋ ਹੀ ਬਟਨ। ਤਾਂ ਗਰਮ ਹੋ ਜਾਣੇ ਆ ਸਾਜੀ ਸ਼ੂ ਉਹ ਨਹੀਂ ਉਹ 76 ਦੀ ਤਾਰ ਆ, 500 ਉਹਦੀ ਵਾਟ ਦੀ ਲਾਈਟ ਆ, 3 ਲਾਈਟਾਂ ਪੈਣੀਆਂ ਨੇ ਉਹਦੇ ਤੇ। 76 ਦੀ ਤਾਰ ਨੇ 2-3 ਘੰਟੇ ਕੁਝ ਨਹੀਂ ਹੋਣਾ। ਸ਼ੂ ਵੀ ਦੂਜਾ ਲੈ ਆਈ ਤੇ ਬੋਰਡ ਲੈ ਆਈ ਤੇ ਪਿੱਛੇ ਤਾਰ ਪਾ ਕੇ ਜਿਹੜਾ ਤਾਰ ਦੇ ਐਂਡ ਤੇ ਸ਼ੂ ਲੱਗਣਾ ਨਾ, ਉਹ ਵੀ ਉਹਨੂੰ ਕੀ ਉਹ ਦੇ ਜਿਹੜਾ ਕੋਈ ਨਸਲੀ। ਹਾਂ ਉਹ ਵੀ ਉਹੀ ਹੋਣਾ ਸਾਜੀ ਚੀਨੀ ਦਾ। ਕਿਹੜੇ ਆਰਟਿਸਟ ਆਹੋ ਉਹੀ ਲੈ ਆਈ। ਹਾਂਜੀ ਸਾਜੀ ਉਹ ਲਿਆਵਾ 76 ਦਾ ਵੀ ਪਤਾ, ਤਾਰਾਂ ਦਾ ਵੀ 76 ਤਾਰ ਹੁੰਦੀ ਆ, ਪਿਕ ਹੁੰਦੇ ਉਹਦੇ 76। ਜੀ ਆਹ ਰਾਣਾ ਨਹੀਂ ਬਣਾ ਕੇ ਇੱਟ ਦੇ ਵਿੱਚ ਲੀਡ ਬਣਾਉਂਦਾ ਵਾ, ਇਹਦੇ ਕੋਲ ਇੱਟ ਵਾਲੀ ਲੀਡ ਬਣਾਓ। ਇੱਟ ਦੇ ਵਿੱਚ ਇੱਟ ਨਹੀਂ ਹੁੰਦੀ ਜਿਹੜੀ ਪੂਰੀ, ਉਹ ਜਦੋਂ ਗੋਲ ਕੱਢ ਕੇ ਸਾਰਾ ਕੁਝ ਪਿੱਛੇ ਸੁੱਚ ਲਾਉਂਦਾ ਵਾ, ਉਦੋਂ ਅਰਥ ਨਹੀਂ ਪਤਾ, ਗਿੱਲੇ ਪੈਰ ਵੀ ਫੜ ਸਕਦੇ ਤੁਸੀਂ। ਰਾਤ ਨੂੰ ਕਿਉਂ ਦਾ ਤਜਰਬਾ ਕੀਤਾ ਉਹਨੇ? ਉਹ ਰਾਣਾ ਮੈਨੂੰ ਬਿਜਲੀ ਵਾਲਾ ਤੇ ਲੱਗਦਾ ਹੀ ਨਹੀਂ, ਉਹਦੇ ਮੈਂ ਕਦੀ ਸੂਟ ਨੂੰ ਵੱਟ ਨਹੀਂ ਪਿਆ ਵੇਖਿਆ। ਤੁਹਾਨੂੰ ਕਹਿਣ ਡਿਆ ਤੁਸੀਂ ਝੰਗ ਬਾਜ਼ਾਰ ਜਾ ਕੇ ਨਾ ਤਾਰ ਲੈ ਕੇ ਪਸ਼ੌਰੀ ਚੱਪਲ ਉਹਨੇ ਪਾਈ ਆ, ਔਰ ਉਹ ਬਿਜਲੀ ਦਾ ਕੰਮ ਕਰਦਾ। ਔਰ ਤੁਹਾਨੂੰ ਉਹਨੇ ਸਾਈਕਲ ਨੂੰ ਮੋਟਰਸਾਈਕਲ ਬਣਾ ਲਿਆ ਆਪਣੀ ਨੂੰ। ਯੈਸ ਮੋਟਰ ਲਾਈ। ਬੈਟਰੀ ਲਈ 40,000 ਰੁਪਇਆ ਲੱਗਾ ਵਾ, ਆਹਾ ਤੇ ਸਾਈਕਲ ਨੂੰ ਉਹਨੇ ਬੈਟਰੀ 'ਚ ਲਾ ਕੇ ਉਹ ਪਾ ਕੇ ਤੇ ਉਹਨੇ ਪੂਰਾ ਉਹਨੂੰ ਉਹ ਬਣਾ ਲਿਆ। ਉਸਤਾਦ ਜੀ 45 ਦੀ ਸਪੀਡ ਤੇ ਚੱਲਦੀ ਹੈ ਹੁਣ। ਕ੍ਰੀਏਟੀਵਿਟੀ ਹੈਗਾ ਜੀ। ਹਾਂਜੀ। ਕ੍ਰੀਏਟੀਵਿਟੀ ਮਾਈਂਡ ਹੈਗਾ। ਹਾਂਜੀ ਲੋਰੋ ਸਮਾਨ ਲੈ ਕੇ ਆਇਆ ਆਹੋ, ਪੂਰਾ ਨਿਜ਼ਾਮ ਭਾਈ। ਉਹ ਮੈਂ ਦੇਖ ਲਿਆ ਗੇਮ ਪਾ ਕੇ ਉਹਨੇ ਭਾਜੀ, ਉਹਨੇ ਸਾਈਕਲ ਨੂੰ ਭਾਜੀ ਬਣਾ ਲਿਆ। 40,000 ਰੁਪਇਆ ਲੱਗਾ ਵਾ ਹਾਂਜੀ ਤੇ ਅੱਗੋਂ ਤੇਲ ਤੂਲ ਕੋਈ ਨਹੀਂ, ਆਰਾਮ ਨਾਲ ਬੈਟਰੀ ਨੂੰ ਸਰਵ ਮਾਰਦਾ ਵਾ ਤੇ ਸਾਈਕਲ 45 ਦੀ ਸਪੀਡ ਤੇ, ਬੜੀ ਸਪੀਡ ਆ 45। ਬੈਟਰੀ ਆ ਕੇ ਚਾਰਜ ਤੇ ਲਾ ਦਿੰਦਾ ਵਾ। ਉੱਥੇ ਚਾਰਜ ਲੱਗਦਾ, ਬ੍ਰੇਕ ਬਰੂਕ ਵੀ ਲੱਗਦੀ ਹੈ। ਹਾਂਜੀ ਅਗਲੀਆਂ ਰੇਸ ਵੀ ਆ, ਰੇਸ ਵੀ ਹੈ ਰੇਸ ਵੀ ਆ। ਆਪਣੇ ਸੀਟ ਹੈ ਕੋ ਚਾਰਜਰ ਸਾਰਾ। ਅੱਛਾ ਜੀ, ਹਾਂਜੀ ਰੇਸ ਲਾਈ ਤਾਂ ਕੰਮ ਠੀਕ ਹੈ ਯਾਰ। ਜੀ ਹੈਂਡ ਫ੍ਰੀ ਲਾਈ, ਉਹਦੇ ਵਿੱਚ ਲੁਪੀ ਗਾਣੇ ਵੀ ਸੁਣਦਾ। ਸਾਈਕਲ ਕਿਹੜਾ ਵਾ? 24 ਦਾ 24 ਦਾ ਇੰਜ ਵਾਲਾ, ਹਾਂਜੀ ਉਹਨੂੰ ਬਣਾ ਲਿਆ। ਕੱਲ ਆਉਣਾ ਸਾਰੀ ਤੁਹਾਨੂੰ ਦਿਖਾਵਾਂਗੇ। ਆਹੋ, ਨਹੀਂ ਉਂਝ ਤੇ ਮਿਲਦੇ ਆ, ਨਹੀਂ ਮਿਲਦੇ ਨਹੀਂ। ਸਕੂਟੀਆਂ ਤੇ ਮਿਲਦੀਆਂ ਵਾ, ਸਕੂਟੀ ਹੈ ਨਾ, ਉਹਨੇ ਅਸਲੀ ਸਾਈਕਲ ਨੂੰ ਮੋਟਰ ਲਾਈ ਹੈ। ਦੇਸੀ ਤੇ ਪੈਡਲ ਵੀ ਵੱਜਦੇ ਆ ਅਗਰ ਲੋਡ ਪਵੇ ਤੇ। ਹਾਂਜੀ। ਇਹਦਾ ਇਹ ਐਡਵਾਂਟੇਜ ਆ, ਸਕੂਟੀ ਦੀ ਐਕਸੈਸਰੀ ਨਹੀਂ ਆਈ ਹਲੇ ਮਾਰਕੀਟ 'ਚ, ਇਹਦੀ ਐਕਸੈਸਰੀ ਵੀ ਹੈਗੀ ਹੈ। ਇਹਦਾ ਸਸਤਾ ਵੀ 5-7 ਹਜ਼ਾਰ ਯਾਰ ਸਕੂਟੀ ਲੈ ਕੇ ਆਵਾਂ ਮੈਂ ਦੁਬਈੋਂ, ਆ ਜਾਂਦੀ ਆ, ਹਾਂ ਪੈਕ ਕਰਕੇ ਆ ਜਾਂਦੀ। ਖੋਲ ਕੇ ਸਾਰੀ ਉਹਦੀ ਕਲੋਰ ਕੇ ਚਲਾਈ ਦੀ ਉਹੀ ਲੇਕਿਨ ਉਹਦੇ ਟਾਇਰ ਨਿੱਕੇ ਹੁੰਦੇ ਆ। ਉਹ ਇਹਦੇ ਸਪੇਟ ਹੈ। ਆਪਣੇ ਨੇ ਇਹ ਰਿਸ਼ਤੇ ਚੱਲ ਜਣੀ। ਇੰਨੇ ਏਰੀਆ ਚੱਲਾ ਮਾਫੀਆ ਹੈ, ਸੜਕ ਤੇ ਇੱਕ ਚੱਕਰ ਕੱਟ ਉਹਦਾ ਬੁਰਾ ਹਾਲ ਹੋ ਜਾਣਾ। ਉਹ ਪਲੇਨ ਜਗ੍ਹਾ ਤੇ ਚੱਲਣ ਵਾਲੀ, ਇਹਨਾਂ ਨੇ ਤਾਂ ਉਹਦੇ ਚੌੜੇ ਟਾਇਰ ਹੁੰਦੇ ਸਿਰਫ। ਉਹ ਸਾਡੇ ਉਹ ਵੱਟਾ ਵੀ ਇੰਨਾ ਕੁ ਵੱਟਾ ਵੀ ਏਡਾ ਵੱਡਾ ਲੱਗਣਾ ਉਹਦੇ ਤੇ। ਸਾਡੇ ਇਲਾਕੇ ਦੇ ਲੋਕੀ ਲਈ ਭੱਜੀ ਫਿਰਦੇ ਆ। ਉਹ ਸਕੂਟੀ ਨਹੀਂ ਆ, ਉਹ ਸਕੂਟੀ ਨਹੀਂ ਲੈ ਕੇ ਲਈ ਭੱਜੀ। ਤੈਨੂੰ ਰੋਕ ਕੇ ਪੁੱਛੇ ਤੇ ਤੈਨੂੰ ਪਤਾ ਲੱਗੇ। ਉਹ ਰੇੜਾ ਵਾ 60 ਦੀ ਸਪੀਡ ਤੱਕ ਜਾਂਦੀ ਉਹ ਸੇਮ ਉਹੀ ਕੈਟਾਗਰੀ ਹੈ ਜਿਹੜੀ ਟੈਸਲਾ ਦੀ ਆ। ਟੈਸਲਾ ਗੱਡੀ ਦੀ ਜਿਹੜੀ ਟੈਕਨੀਕ ਹੈ ਨਾ, ਉਹੀ ਉਹਨੇ ਉਹੀ ਉਹਦੇ ਚ ਆ। ਔਰੀ ਬੈਟਰੀ ਹੈ, ਉਸ ਤੋਂ ਇਲਾਵਾ ਕੁਝ ਵੀ ਨਹੀਂ। ਲੇਕਿਨ ਸਰ ਉਹਦੀ ਗੱਦੀ ਛੱਦੀ ਉਹ ਸੋਹਣੀ ਲੱਗਦੀ ਸਕੂਟੀ। ਨਹੀਂ ਉਹ ਨਹੀਂ, ਹਾਂ ਉਸਤਾਦ ਜਿਹੜੇ ਖੜ ਕੇ ਆਇਆ ਨਹੀਂ ਹੁੰਦਾ ਬੜਾ। ਉਹੀ ਆਹੋ ਉਹੀ ਕਹਿੰਦੇ ਆ, ਉਹਦੇ ਤੇ ਗੱਡੀ ਕੋਈ ਹੁੰਦੀ ਨਹੀਂ। ਉਹ ਖੜ ਕੇ ਨਹੀਂ, ਉਹਦੇ ਤੇ ਗੱਦੀ ਹੁੰਦੀ, ਉਹ ਲਾ ਲਈਦੀ ਹੈ। ਭਲਾ ਮੈਂ ਉਹ ਕਿਹੜੀ ਨਹੀਂ ਕਹਿ ਰਿਹਾ ਉਸਤਾਦ ਜੀ ਕੱਢ ਦੇ ਜੋ ਕੁਛ ਹੈ। ਨਹੀਂ ਉਹ ਕਹਿ ਰਿਹਾ ਦੱਸ ਕਿਹੜੀ ਮੁੱਠੀ ਚ। ਚੱਕਰ ਕੇ ਇਦਾਂ ਉਸਤਾਦ ਜੀ ਜਿਹੜਾ ਦੁਬਈ ਥਲੇ ਫਟੀ ਜੀ ਹੈ। ਉਹ ਯਾਰ ਉਹਨੂੰ ਸਮਝ ਆ ਗਈ, ਉਹਦੇ ਅੱਗੇ ਹੈਂਡਲ ਲੱਗਾ ਹੁੰਦਾ ਇੰਜ ਕਰਕੇ, ਉਹਦੇ ਪਿੱਛੇ ਲੱਗ ਜਾਂਦਾ ਵਾ, ਉਹ ਲਾ ਲਓ ਤੇ ਉਂਝ ਦੀ ਬਣ ਜਾਂਦੀ ਆ। ਉਹ ਕਰੋ ਆਰਡਰ ਮੈਨੂੰ ਮੰਗਾ ਦਿਓ। ਹਾਂ ਮੰਗਾਉਣਾ ਮੈਂ। ਨਹੀਂ ਸੱਚੀ ਕਾਠੀ ਵਾਲੀ ਡਬਲ ਸਵਾਰੀ ਤਾਂ ਲਾਜ਼ਮੀ ਹੋਏ। ਮੈਂ ਦੇਖਿਆ ਮੁੰਡੇ ਨਾਲ ਸਾਊਦੀ ਦੇ ਬੱਚੇ ਪਿੱਛੇ ਬੱਚਾ ਬਿਠਾਇਆ ਭਜਾਈ ਨਹੀਂ ਤੂੰ ਤਾਂ ਪਾਕਿਸਤਾਨ ਚ ਦੂਜੀ ਲੱਭ ਜਾਂਦੀ ਮੋਟਰਸਾਈਕਲ ਇਲੈਕਟ੍ਰਿਕ, ਉਹ ਲੈ ਲਓ। ਮੈਂ ਮੋਟਰਸਾਈਕਲ ਲੈਣੀ, ਮੈਂ ਹੱਥ ਥੋੜਾ ਇੰਜੋਏ ਕਰਨਾ ਥੋੜਾ। ਉਹ ਮੋਟਰਸਾਈਕਲ ਸਹੀ ਉਹਦੇ ਚੱਕੇ ਵੱਡੇ ਹੁੰਦੇ, ਚੱਕਰ ਉਹਦੇ ਘੱਟ ਹੁੰਦੇ ਆ, ਉਹ ਸਹੀ ਜਾਂਦੀ। ਜਿਹੜੀ ਮੈਂ ਤੈਨੂੰ ਕਹਿ ਰਿਹਾ ਇਹ ਸਕੂਟੀ ਹੈ, ਇਹ ਤੇ ਪੂਰੇ ਦੁਬਈ ਚ ਮੁੰਡੇ ਤੁਰੇ ਫਿਰਦੇ, ਉੱਥੇ ਜੰਪਰ ਰੋੜਾ ਇੱਟ ਤੇ ਹੈਗੀ ਨਹੀਂ। ਉਸਤਾਦ ਜੀ ਮੈਂ ਇੱਧਰ ਆ ਜਾ ਕਰੂੰ, ਕਨਾਲ ਰੋਡ ਤੇ ਆ ਜਾ ਕਰੂੰ ਚਲਾਉਣ। ਹਾਂ ਕਨਾਲ ਰੋਡ Enjoy ਤੇ ਸਟicker ਬਣਾ ਦੇਣਾ ਤੈਨੂੰ, ਜਿੱਦਾਂ ਦੀ ਟ੍ਰੈਫਿਕ ਆਂਦਾ ਮਾਫੀ ਦੇ ਤੇਰਾ ਤੂੰ ਲੱਭਣਾ ਨਹੀਂ ਉੱਥੇ। ਇਲੈਕਟ੍ਰਿਕ ਸਕੂਟੀ ਲੈ ਲਈ, ਉਹਨੂੰ ਧੋਣ ਲੱਗੇ ਨੂੰ ਸ਼ਾਟ ਪੈ ਗਈ। ਉਹਦੇ ਨਾਲ ਹੀ ਜੁੜਿਆ। ਉਹ ਮੋਟਰਸਾਈਕਲ ਕਿਤੇ ਲੱਭ ਜਾਵੇ ਨਾ ਹਲਕੀ ਜਿਹੀ ਹਦਾਇਤ ਵਾਲੀ। ਉਹ ਮਿੱਠਾ ਜੀ ਇਹ ਮੀਰਾਂ ਦੇ ਸ਼ੌਕ ਆ, ਜਿਨ੍ਹਾਂ ਦੇ ਕੋਲ ਗੱਡੀਆਂ ਵੱਡੀਆਂ ਕਾਰਾਂ ਸਾ ਜੀ, ਜਿਨ੍ਹਾਂ ਤੇ ਬਿਜ਼ਨਸ ਆ। ਤੇਰੇ ਕੋਲ ਕੀ ਆ? ਤੇ ਉਹ ਕੱਖ ਨਹੀਂ। ਉਹਨੂੰ ਤਾਂ ਕੋਕੋ ਮੋ ਤੋਂ ਸਿਰ ਪਾੜਦਾ ਨੇ ਛੋਟੇ ਮੁੰਡੇ ਨੂੰ। ਹੈ ਹਾਂਜੀ ਉਹਨ ਨੇ ਕਿੱਥੋਂ? ਇਬਰਾਹੀਮ ਦਾ ਕੋਕੋ ਮੋ ਪੈਕਟ ਤੋਂ 5 ਰੁਪਏ ਵਾਲੇ ਤੋਂ। ਇਹ ਕੀ ਹੈ? ਹਾਂ ਕੋਕੋ ਮੋ ਬਿਸਕਟ। ਉਹਦੇ ਤੋਂ ਨਿੱਕੇ ਦਾ ਪਾੜਦਾ ਸਿਰ। ਹਾਂਜੀ ਅਚਾਰ ਪਾਉਣ ਵਾਸਤੇ ਤੇਲ ਨਹੀਂ ਲੱਭਣ ਦਿਆ, ਕਾਲਾ ਤੇਲ ਪਾਇਆ ਵਾ ਗੱਡੀ ਦਾ।
ਕੋਕੋਮੋ ਬਿਸਕੁਟ ਇਹਨੂੰ ਪੁੱਛ ਲਿਓ, ਪੜ੍ਹਿਆ ਲਿਖਿਆ ਬੱਚਾ, ਅਮੀਰਾਂ ਦੇ ਬੱਚੇ ਹੀ ਖਾਂਦੇ ਨਹੀਂ। ਕੁੱਤੇ ਵਾਲੇ ਬਿਸਕੁਟ ਪਾਏ ਤੋਂ ਬੜੇ ਬੱਚਿਆਂ ਨੂੰ ਚੀਜ਼ ਦਾ ਪਤਾ ਨਾ ਤੈਨੂੰ। ਨਾਲੇ ਬਿਜ਼ਨਸਮੈਨ ਇਦਾਂ ਦੀਆਂ ਗੱਲਾਂ ਕਰਦੇ, ਤੂੰ ਨਾ ਕਰ ਉਹ ਘਰ ਸਕੂਟੀ ਚ ਕਿਹੜਾ ਬਿਜ਼ਨਸਮੈਨ ਆ ਗਿਆ? ਉਹ ਗੰਨੇ ਲੱਖ ਦਾ ਦੀ। ਲੈ ਦੱਸੋ ਜੀ ਵੀ 25000 ਦੀ ਸਕੂਟੀ ਉਹ ਜੀ ਬਿਜ਼ਨਸਮੈਨ ਪਾ ਲਿਆ, ਯਾਰ ਹੁਣ ਮਾਸਟਰ ਟਾਇਰ ਵਾਲੇ ਲੈ ਕੇ ਫਿਰ ਵੇਚ ਦਈ ਆ। ਉਸਤਾਦ ਜੀ ਗੁੜ ਇਹਨਾਂ ਦੇ ਘਰ ਆਇਆ, ਡਰ ਗਏ ਆ, ਕਹਿੰਦੇ ਹੁਣ ਤਾਂ ਮੌਕਾ ਵਾ ਲੈ। ਉਹ ਯਾਰ ਹੋਰ ਚੀਜ਼ ਦਾ ਗੁੜ ਪਹਿਲੀ ਵਾਰੀ ਦੇਖਿਆ ਤੇ ਦੰਦਲ ਪੈ ਗਈ ਸੀ। ਉਹ ਗੁੰਮੇ ਗੋੜ ਚਲੇ ਗਏ। ਮਰੇ ਮਾੜਿਆਂ ਦਾ ਹੀ ਹੁੰਦਾ ਵਾ, ਫਿਟੇ ਮੂੰਹ ਤੇਰਾ। ਨਹੀਂ ਉਹ ਤੋਂ ਵੀ ਅੱਛਾ ਭਾਈ, ਮੈਂ ਤੇ ਲੈ ਐਡੀ ਗੱਲ ਉਹ ਤੋਂ ਵੀ ਮਾੜੇ ਗੋੜ ਤੇ ਉਸਤਾਦ ਜੀ। ਹੁੰਦਾ ਹੀ ਉਹਦਾ ਵਾ। ਉਸਤਾਦ ਤੂੰ ਜੀ। ਕੋਈ ਵੱਡੀ ਗੱਲ ਕਹਿ ਦੇ, ਤੂੰ ਕਹ ਚੈਰੀ ਇਹਨਾਂ ਦੇ ਘਰ ਆਈ ਦੇਖ ਕੇ ਤੇ ਡੋਨਟ ਆ ਗਿਆ, ਡੋਨਟ। ਹਾਂ, ਡੋਨਟ ਕਹਿ ਲਾ ਤੂੰ। ਡੋਨਟ ਆਇਆ ਭਾਈ, ਡਰ ਗਏ। ਅਸੀਂ ਡਰ ਕੇ ਭਾਈ ਇਹਦਾ ਸਰਾਗ ਵਾਲਾ ਬਿਸਕੁਟ ਇੱਕ ਸਿਰ ਹਾਲੇ ਤੇ ਕੁਝ ਕੀਤਾ ਵਾ। ਅਹਿਮਦ ਤਵੀਤ ਪਾਇਆ, ਡੋਨੋ ਤੇ ਪਾਇਆ ਹੋਇਆ ਭਾਈ ਦੇਖੋ। ਇਹ ਬੇਟੇ ਨਾ ਇੱਦਾਂ ਦੀਆਂ ਗੱਲਾਂ ਕਰਿਆ ਕਰ, ਇੱਦਾਂ ਜੈਕਟਾਂ ਜੂਟਾਂ ਪੈਂਟਾਂ ਪੁੰਟਾਂ ਪਾ ਕੇ। ਡੋਨਟ ਆਇਆ ਤਾਂ ਕਹਿੰਦਾ ਸਾਡੇ ਘਰ ਡੋਨਟ ਟਰੰਪ ਆਇਆ। ਹਾਂ। ਵੈਸੇ ਇਸ ਤਰ੍ਹਾਂ ਦੀ ਗੱਲ ਤੋਂ ਮੇਰੀ ਭਾਵਨਾ ਤੇ ਤੁਸੀਂ ਕਰ ਸਕਦੇ, ਬੜੀ ਪੜ੍ਹੀ ਲਿਖੀ ਹੈ। ਅੱਛਾ ਭਾਈ ਨੂੰ ਲੱਖ ਰੁਪਏ ਦੀ ਸਕੂਟੀ ਹੈ, ਲੱਖ ਰੁਪਏ ਦੇ ਦਿਓ, ਮੈਂ ਤੁਹਾਨੂੰ ਲਿਆ ਦਾਂ। ਉਸਤਾਦ ਜੀ 25000 ਰੁਪਏ ਦੀ ਸਕੂਟੀ ਆ, ਉਹ ਲੱਖ ਦੀ ਸਕੂਟੀ ਆ, ਉਹ ਕਹਿੰਦੇ ਤੇ 25000 ਰੁਪਏ ਦੀ ਕੋਈ ਸਕੂਟੀ ਨਹੀਂ ਹੈਗੀ। ਆਨਲਾਈਨ ਤੁਸੀਂ ਮੈਂ ਤੈਨੂੰ ਆਨਲਾਈਨ ਵੀ ਤੈਨੂੰ ਮੈਂ ਦੱਸ ਦਿੰਦਾ। ਐਮਾਜ਼ਨ ਤੋਂ ਦੇਖੋ ਤਰਾ ਨੂੰ ਠਹਿਰ ਜਾ। ਇਲੈਕਟ੍ਰਿਕ ਸਕੂਟੀ ਕਿਹੜੀ ਵਾਲੀ? ਰੇਟ ਪਾਕਿਸਤਾਨ ਲਓ ਜੀ। ਇਹਨੇ ਫੈਸਲਾਬਾਦ ਦਰਾਜ਼ ਤੇ ਵੀ ਪਈ ਹੈ, ਦਰਾਜ਼ ਬੰਦ ਨਾ ਕਰ ਦੇਣਾ ਹੋਵੇ। ਉਹ 95000 ਰੁਪਏ ਦੀ, 1,05,000 ਦੀ, ਜੀ ਕਿਹੜੀ ਹੈ ਜੀ? 1,64,000 ਦੀ, 1,60,000 ਦੀ। ਹਾਂਜੀ ਨਹੀਂ ਤੁਸੀਂ ਸਕੂਟੀ ਮੋਟਰਸਾਈਕਲ ਕਰ ਲਈ ਆ, ਸਕੂਟੀ ਪੀੜੀ ਕਰੋ ਨਾ। ਉਹ ਭਾਜੀ ਪੀੜੀ ਆ ਕੀ ਆ ਪੀੜੀ ਟੈਪ ਹੀ ਆ ਕੀ ਇਹ ਨਹੀਂ ਉਸਤਾਦ ਜੀ, 95,000 ਦੀ। ਉਹ ਯਾਰ ਮੈਂ ਕਿੱਦਾਂ ਸਮਝਾਵਾਂ? ਉਹ ਮੈਨੂੰ ਸਮਝ ਲੱਗ ਗਈ ਆ ਤੇਰੀ, ਥਲੇ ਫਟੀ ਜੀ ਨਹੀਂ ਉਹ ਹੁੰਦੀ। ਮੈਨੂੰ ਸਮਝ ਲੱਗ ਗਈ। ਉਹ ਪਾਕਿਸਤਾਨ 'ਚ ਨਹੀਂ ਚੱਲਣੀ, ਇੱਥੇ ਤਾਂ ਰੋਲਾ ਨਹੀਂ ਹੈਗੀ ਉਹ। ਚੱਲਣੀ ਆ ਉਸਤਾਦ ਜੀ ਦਿਮਾਗ ਖਰਾਬ। ਚਲਾਉਣਾ ਸਾਡਾ ਕੰਮ ਆ। ਸਾਜੀ ਉਹਦੇ ਤੇ ਕੈਨ ਰੱਖ ਕੇ ਉਹ ਵੀ ਲੱਖ ਦੇਖੀ ਯਾਰ ਕਿੰਨੇ ਦੀ ਆ ਸਕੂਟੀ ਦੁਬਈ 'ਚ, ਸਾਰੇ 20000 ਤੇ ਮੇਰਾ ਮਾਮਾ ਲੈ ਕੇ ਆਇਆ ਵਾ, ਕਿੰਨੇ ਦਿਨ ਬੰਦੇ 20,000। ਦਰਮਾ ਚ ਨਹੀਂ ਲੈ ਕੇ ਆਇਆ, ਇਥੋਂ ਮੋਟਰ ਮਾਰਕੀਟ ਲੈ ਕੇ 700 ਆਇਆ। ਦਿਰਹਮ ਦੀ ਹੈ ਜਿਹੜੀ ਇਹ ਕਹਿ। ਕਾਫੀ ਹੈ 1100 ਤੋਂ ਸ਼ੁਰੂ ਹੈ। ਲੈ ਵੀ ਹਾਂ 80 ਉਹੀ 80-90,000। ਬੇਟਾ ਜੀ ਤੁਸੀਂ ਦਾਵਾ ਸਕੂਟੀ ਉਹ ਕਾਵਾ ਸਕੂਟੀ ਨਹੀਂ ਓਏ, ਲੱਖ ਰੁਪਏ ਤੋਂ ਘੱਟ ਨਵੀਂ ਨਹੀਂ ਹੈਗੀ। ਡੱਬਾ ਪੈਕ ਲੈ ਕੇ ਆਉਂਗਾ ਦੁਬਈਓਂ, ਬੈਟਰੀ ਵੀ ਓਏ ਮੋਟਰ ਮਾਰਕੀਟ ਵਾਲੀ ਤੇ ਤੂੰ ਜੱਬ 'ਚ ਫਸਿਆ ਰਹੇਗਾ। ਫਾਇਦਾ ਕੀ ਵੀ ਤੂੰ ਚੁੱਕ ਕੇ ਬੈਟਰੀ ਹੱਥ ਫੜੀ ਹੋਵੇ ਨਾਲ, ਫਾਇਦਾ। ਯਾਰ ਮੇਰੀ ਗੱਲ ਸੁਣ, ਵੱਡਾ ਘੋਟਣਾ ਲੈ ਕੇ ਥੱਲੇ ਟਾਇਰ ਲਾ ਕੇ ਨਾ ਉਹਦੇ ਐਂ ਕਰਕੇ ਇਹ ਵੀ ਆ ਉਹ ਹਾਂ ਇਹ ਵੀ ਠੀਕ ਆ। ਉਹ ਲਾ ਬੜਾ ਘੋਟਣਾ ਲੈ। ਹਾਂ ਅੱਛਾ, ਵੱਡਾ ਘੋਟਣਾ ਗੁਲਜ਼ਾਰ। ਜਿਹੜਾ ਸਰਦਾਈ ਵਾਲਾ ਓਏ ਉਹ ਜਿਹੜਾ ਨਾ ਹੁੰਦਾ, ਉਹ ਸਕੇਟਿੰਗ ਸਕੇਟਿੰਗ ਬੋਰਡ ਹੁੰਦਾ ਨਾ, ਉਹਦੇ ਅੱਗੇ ਡੰਡਾ ਜਲ ਵਾਲਾ। ਬਸ ਉਹਦੇ ਮੀਆਂ ਦੀ ਛੋਟੀ ਲਾ ਕੇ ਜਿੰਨਾ ਹਾਂ ਉਹ ਲਾ ਲਾ। ਹਾਂ ਲੇਕਿਨ ਉਸਤਾਦ ਜੀ ਉਹਦਾ ਹੋਰ ਹਿਸਾਬ ਕਿਤਾਬ ਆ। ਬਾਬਿਆਂ ਦੀ ਛੋਟੀ ਨਹੀਂ ਹੁੰਦੀ, ਆਹੋ ਉਹ ਦੋ ਲਾ ਕੇ ਇੰਜ ਕਰਕੇ ਉਹਨੂੰ ਫੜ ਲਿਆ ਜਾਂਦਾ। ਯਾਰ ਉਸਤਾਦ ਜੀ ਇਹੋ ਜਿਹੇ ਕੰਮ ਉਹ ਲੋਕ ਕਰਦੇ ਆ ਜਿਨ੍ਹਾਂ ਦੇ ਬੱਚੇ ਵੀ ਪੜ੍ਹੇ ਲਿਖੇ ਆ, ਹਾਏ। ਪੂਲਾਂ ਚ ਨਾ ਰਹੇ ਆ। ਹਾਂ ਉਹ ਤੇਰੇ ਵਾਲੇ ਇਹ ਵਾਲਾ ਟੈਟੂ ਬਣਾਉਂਦੇ ਨੇ ਤੇ ਤੂੰ ਅੱਛਾ ਸਕੂਟੀ ਕੈਸੀ ਗੱਲ ਆ? ਖਾਵਰੇ ਦੇ ਸਕੇ ਬੱਚੇ ਦੇ ਕੋ ਨਾ ਛੋਟੀ ਤੇ ਪੈਸੇ ਵਕਤ ਪੜਦੇ, ਪਾਪਾ ਇਹ ਛੋਟੀ पे लगा दे, हम हाथ नहीं लगाना आपको पीछे ऐसे हाँ भी खर्चा भी इनको नहीं लेना। ਤਾਂ ਜੀ ਪੁਰਾਣੀ ਮਸ਼ੀਨ ਨਹੀਂ ਵਜਨ ਕਰਨ ਵਾਲੀ, ਉਹ ਲੈ ਲਵੇ, ਉਹ ਥੱਲੇ ਟਾਇਰ ਲਵਾ ਲਵੇ, ਬਸ ਅਗੋਂ ਫੜ ਲਵੇ, ਤੇਰਾ ਸਿੱਧੀ ਬਣ ਜਾਣੀ। क्यों जी ਇਹ ਆਪਣੇ ਨੂੰ ਗੁਲਜ਼ਾਰ ਪਰਾਂਦੀ ਬਣੇ। ਉਹ ਯਾਰ ਉਹ ਕਰ ਲੈਣਾ ਸਾਜੀ, ਅਖਬਾਰ ਤੋਂ ਮਿਲ ਜਾਂਦੀਆਂ ਵਾ ਵਜਨ ਕਰਨ ਵਾਲੀਆਂ ਮਸ਼ੀਨਾਂ। ਉਹ ਥੱਲੇ ਜਿਹੜਾ ਚੌਰਸ ਜਿਹਾ ਉਹ ਥੱਲੇ ਟਾਇਰ ਲਵਾ ਲਾ। ਕੀ ਹੋ ਗਿਆ ਯਾਰ ਉਹ ਤਾਂ ਦੇਖੀ ਨਹੀਂ ਕੀ ਭਾ ਸਕੂਟੀ ਯਾਰ। 700 ਦਿਨ ਤੋਂ ਸ਼ੁਰੂ 700 ਦਿਨ ਤੋਂ ਸ਼ੁਰੂ ਹੋ ਰਹੀ ਆ, 1000 1200 1500 ਦਿਨ ਤੱਕ। ਤਾਂ ਹੀ ਤੁਸੀਂ ਮੇਰਾ ਮੌਤ 1000 ਕਿ ਦਿਰਹਮ ਵਾਲੀ ਸਹੀ ਆ, 700 ਵਾਲੀ 1000 ਕਿ ਦਿਰਹਮ ਵਾਲੀ ਅੱਛੀ ਕੰਪਨੀ ਦੀ। ਹਾਂ 700 ਵਾਲੀ ਤੇ ਸੀਟ ਨਹੀਂ ਗਈ, ਖੜੇ ਹੋ ਕੇ ਬਸ। ਉਹ ਯਾਰ ਸੀਟ ਵਾਲੀ ਨਹੀਂ ਬਸ ਤੂੰ ਖਲੋਤੇ ਹੋਣਾ, ਖਲੋਤੇ ਜਾਣਾ। ਉਸਤਾਦ ਜੀ ਤੇ ਖਲੋਤੇ ਹੁੰਦਾ ਬੰਦਾ। ਇਹ ਉਸਤਾਦ ਜੀ ਗੱਲ ਕਰ ਰਹੇ ਮੰਮੀ ਡੈਡੀ ਬੱਚੇ ਹਾਂ ਲੈ ਇਹ ਜਾਂਦੇ। ਹੈ ਜਰਾ ਮੈਨੂੰ ਸਮਝ ਆ ਗਈ, ਅੱਲਾ ਦੇ ਬੰਦੇ ਮੈਨੂੰ ਸਮਝ ਆ ਗਈ ਆ। ਹਾਂਜੀ। ਮੈਨੂੰ ਸਮਝ ਆ ਗਈ ਜਿਹੜੀ ਕਹਿ ਰਿਹਾ, ਉਹ ਖਲੋ ਕੇ ਉਹਦੇ ਅੱਗੇ ਹੈਂਡਲ ਹੁੰਦਾ ਸੀ। ਮੈਂ ਚਲਾਈ ਵੀ ਆ, ਹਾਂ ਮੈਨੂੰ ਪਤਾ। ਚਲੋ ਜੀ ਉਹ 700 ਦਿਰਹਮ ਦੀ ਵੀ ਹੋਏ, 60,000 ਰੁਪਏ ਦੀ। ਆਹੋ ਆਰਡਰ ਕਰੋ ਕਿੱਥੇ? ਇੱਥੇ। ਇੱਥੋਂ ਨਹੀਂ ਮਿਲਦੀ। ਨਹੀਂ ਤੁਸੀਂ ਲੈਂਦੇ ਉਹਨਾਂ ਦਾ ਬੈਗ ਚ ਪਾ ਕੇ, ਹਾਂ ਤੇ 20,000 ਰੁਪਏ ਦਾ ਕਿਰਾਇਆ ਲੱਗਣਾ ਹੁੰਦਾ। ਹਾਂਜੀ ਤੁਸੀਂ ਉਹਦੇ ਉੱਤੇ ਹੀ ਆ ਜਾਣਾ ਚਲਾ ਕੇ। ਯਾਰ ਮਿੱਠੇ ਪਾਸ ਕਰ ਟਿਕਟ ਬਾਜੂਗਾ ਸਹੀ। ਪਿਛਲੇ ਦਿਨਾਂ ਜਿਹੜਾ ਖਾਲਸ ਨਹੀਂ ਖਾ ਕੇ ਤੇਰੇ ਮੁੰਡੇ ਦੇ ਥੱਪੜ ਬਣ ਗਏ ਸੀ ਮੂੰਹ ਤੇ ਤੂੰ 60,000 ਦੀ ਉਹ ਮੰਗੋੜ ਲਗਾ, ਕੋਈ ਖਾਲਸ ਸ਼ਾਮਾਂ ਦੇ ਖਵਾ ਉਹਨਾਂ ਨੂੰ। ਚੱਲ ਉਹਨੂੰ ਤੂੰ ਇਹਦੇ ਘਰ ਚੱਲਦੀ ਆ, ਸਾਰੇ ਘਰ ਜਿਹੜਾ ਪੂਰੀ ਬਰਾਦਰੀ ਦੇਖਣੀ ਚਾਹੀਏ, ਇੱਕ ਸੇਮ ਨੈਨਕਸ ਕਿਸੇ ਦੇ ਮਿਲ ਕੇ ਤੁਹਾਨੂੰ ਕਦੇ ਕੈਦੀ ਲੱਗਣ ਦੇ ਸਾਰੇ ਖੁਦਾ ਦੀ ਕਸਮ। ਯਾਰ ਕਹਿੰਦੀ ਨਹੀਂ ਪੇਂਡੂਆਂ ਸੀ, ਪਿੰਡ ਦੇ ਰਹਿਣ ਵਾਲੇ, ਗਾਉਂ ਦੇ ਰਹਿਣ ਵਾਲੇ। ਮੇਰੇ ਕਿਤੇ ਘੰਟਾ ਠੀਕ ਘਰ ਆ, ਬਣਿਆ। ਤੂੰ ਯਾਰ ਐਵੇਂ ਸਾਰ ਕਰਾਉਂਦੇ ਆ ਸਾਜ ਜੀ, ਨਾ ਕੋਈ ਕੱਖ ਨਹੀਂ ਹੈਗਾ। 60,000 ਰੁਪਏ ਪਤਾ ਕਿੰਨਾ ਹੁੰਦਾ? 60,000 ਚ ਕਿੰਨੇ ਜ਼ੀਰੋ ਹੁੰਦੇ ਦੱਸ ਮੈਨੂੰ। 60,000 ਕਿੰਨੇ ਜ਼ੀਰੋ ਹੁੰਦੇ? ਹਾਂ ਦੱਸ। ਜ਼ੀਰੋ ਛੱਡ ਦੇ, ਮੈਨੂੰ ਇੰਨਾ ਪਤਾ 50 ਤੋਂ 60। ਲਓ ਜੀ 1500 ਪਿੱਛੇ ਤਾਏ ਦੇ ਗਿਰੇਬਾਨ ਫੜਿਆ ਵਾ ਤੂੰ ਦੱਸ ਕਿੰਨੇ ਜ਼ੀਰੋ ਹੁੰਦੇ 60,000 ਚ? 5। ਅਸੀਂ ਤਾਂ ਦੱਸ ਦਿੰਦੇ ਗੁੱਡ ਯਾਰ ਕਰ ਲੂ। ਬੇਟਾ ਜੀ ਕੀ ਹੋ ਗਿਆ ਯਾਰ? ਪੰਜ ਹੁੰਦੇ ਆ, ਪੰਜਵਾਂ ਦਾ ਰੱਥ ਥੱਲੇ ਇੰਜ ਕਰਕੇ ਉਹਦੀ ਦੰਦਾ ਵੀ ਹੁੰਦਾ ਵਾ। ਵਿੱਚ ਕੋਮਾ ਵੀ ਪੈਂਦਾ, ਸਾਜ ਪੈਂਦਾ। ਆ ਉਹ ਕੋਮਾ ਤੂੰ ਪੁੱਠਾ ਪਾ ਦੇ ਤੇ 5 ਹੀ ਆ, ਸਹੀ ਗੱਲ ਆ। ਹੁਣ ਆਰਡਰ ਕਰ ਲਈ ਕਿ ਨਹੀਂ ਮਾਨਾ ਸਕੂਟੀ ਅੱਛੇ ਤੋਂ ਹੀ ਹਾਂ ਸਕੂਟੀ ਹੁਣ ਨਹੀਂ। ਸਕੂਟੀ ਨਹੀਂ ਆਉਣੀ ਮਿੱਠੇ। ਟਾਈਮ ਨਾਲ ਸਕੂਟੀ ਤੇ ਆਇਆ ਜਾਇਆ ਕਰ, ਆਪਣੀ ਸਕੂਟੀ ਟਾਈਮਿੰਗ ਸੈੱਟ ਕਰ। ਇਹ ਉਹਨਾਂ ਲੋਕਾਂ ਦੇ ਕੰਮ ਉਸਤਾਦ ਜੀ ਜਿਹੜੇ ਤੇਰੀ ਗਲੀ ਮੈਂ ਉਦੋਂ ਵੇਖੀ ਆ, ਤੇਰੀ ਗਲੀ ਹੈ ਸਕੂਟੀ ਵਾਲੀ। ਓਹੋ ਗਲੀ ਦਾ ਚਾਂਦ ਨਿਕਲਾ। ਉਸਤਾਦ ਜੀ ਪਤਾ ਨਹੀਂ ਉਦੋਂ ਹੀ ਕੋਈ ਰੌਲਾ ਬਣਿਆ ਵਾ, ਉਦੋਂ ਹੀ ਕੋਈ ਮਾਮਲਾ ਬਣਿਆ, ਉਦੋਂ ਹੀ ਕਿਤੇ ਹਲਕੀ ਜਿਹੀ ਭਵਕਾਬਾਜ਼ੀ ਹੋਈ ਆ। ਨਹੀਂ ਤੇ
ਓਵਰਆਲ ਓਕੇ। ਜਿਸ ਗਲੀ ਸਵੇਰੇ ਝਾੜੂ ਵੱਜਦਾ ਵਾ ਐਨਕਾਂ ਪੂਰਾ ਬੱਕਰੇ ਬੰਨੇ ਰੌਣਕਾਂ ਲੱਗੀਆਂ। ਉਹਦੇ ਪਰੇ ਉੱਥੇ ਸਕੂਟੀ ਕੀ ਕਰਨੀ ਹੁਣ? ਵੱਡੀ ਈਦ ਕੱਢ ਲਾ, ਉੱਤੇ ਗਲੀਆਂ ਮਹੱਲਿਆਂ ਚੱਲਾ ਮਾਫੀ ਦੇ ਵਿੱਚ ਗੰਦ ਹੋਣੀ ਐਵੇਂ ਉਹਜਰੀ ਚ ਫਸਾ ਕੇ ਬੈਠਾ ਹੋਇਆ ਈਦ ਵਾਲੇ ਦਿਨ ਰਾਤ ਨੂੰ ਪਤਾ ਲੱਗੇ ਸਕੂਟੀ ਉਹਜਰੀ ਚ ਵਾੜਤੀ। ਉਹ ਹਨੇਰੇ ਚ ਪਤਾ ਵੀ ਨਹੀਂ ਲੱਗਦਾ, ਉਹਦੇ ਐਡੇ ਐਡੇ ਟਾਇਰ ਹੁੰਦੇ ਨੇ ਅੰਦਰ ਲੰਘ ਜਾਣਾ। ਨਹੀਂ ਇੱਥੇ ਆ ਕੇ ਟਾਇਰ ਵੱਡੇ ਲਵਾ ਲੈਣੇ। 3 ਉਹਜਰੀਆਂ ਮਗਰ ਧੁੰਦਾਵੇ ਨਾਲ ਉਹ ਵਿੱਚ ਹੀ ਲੱਗ ਜਾਣ ਨਾਲ ਪਤਾ ਲੱਗੇ ਪਤਾ ਨਹੀਂ ਮਿੱਠਾ ਉਹਜਰੀਆਂ ਬਾਹਰ ਸਿੱਟਣ ਜਾ ਰਹੇ। ਮੇਰੀ ਗਲੀ ਫੈਸਲ ਆਟੋ ਵਾਲਾ ਵਾ, ਉਹਨੇ ਕਹੀ ਤੂੰ ਸਕੂਟੀ ਮੰਗਾ ਲਾ ਮੈਂ ਤੈਨੂੰ ਮੋਟਰਸਾਈਕਲ ਵੱਡੇ ਟਾਇਰ ਲਾ ਦੂੰ। ਯਾਰ ਉਹਦੇ ਟਾਇਰ ਛੋਟੇ ਹੁੰਦੇ, ਜਿਹੜਾ ਤੂੰ ਕਹਿ ਰਿਹਾ ਜਿਹੜਾ ਟਾਇਰ ਹੁੰਦਾ ਵਾ ਉਹ ਲੋਕਾਂ ਨੇ ਆਂਦਰਾਂ ਸਿੱਟਣੀਆਂ ਉਹਦੇ ਵਿੱਚ ਲਵੇਟ ਕੇ ਕਿੱਥੇ ਸਿਆਪੇ ਚ ਫਸਦਾ ਰਹੇਗਾ, ਖੋਲਦਾ ਰਹੇਗਾ ਉਹਨਾਂ ਨੂੰ ਆਂਦਰਾਂ ਨੂੰ। ਥੱਲੇ 70 ਦੇ ਟਾਇਰ ਲਵਾ ਲੈਣੇ, ਉਹ ਕਢਾ ਦੇਣੇ ਆ। ਹਾਂ ਠੀਕ ਇੱਥੇ ਆਣੇ ਇੱਥੇ ਫੇਰ ਠੀਕ ਹੈ, ਫੇਰ ਤੂੰ ਕਰ ਲੈ ਯਾਰ ਜਿੱਦਾਂ ਤੇਰਾ ਦਿਲ ਕਰਦਾ। ਤੂੰ ਮੈਨੂੰ ਪੈਸੇ ਦੇ ਦੇ ਮੈਂ ਤੈਨੂੰ ਲਿਆ ਦੂੰ ਮੇਰਾ ਇਹ ਲਿਖੋ ਦਿਮਾਗ। ਜਰਾ ਦੁਬਾਰਾ ਨਹੀਂ ਕਰੋ ਪੈਣਾ ਉਹਨੂੰ ਪੁੱਛ ਜਿਹਨੇ ਕੱਢਿਆ। ਪਾ ਕੱਢੀ ਯਾਰ, ਦੱਸੀ ਯਾਰ ਇਹਨੂੰ। ਸੀ ਯਾਰ ਸਕੂਟੀ ਲੈ ਮਿੱਠਾ ਸਕੂਟੀ 700 ਦਿਰਹਮ 700 ਤੇਰਾ ਮਾਂ ਆਹੋ ਟੈਕਸੀ ਹਾਂ 50,000 ਰੁਪਏ ਦੀ। ਠੀਕ ਆ ਹਾਂ ਹਾਂ ਓਕੇ ਵੈਰੀ ਗੁੱਡ। ਪਹਿਲੇ ਇੱਕ ਵਾਰੀ ਬੈਠੇ ਵਿਜ਼ਿਟ ਕਰ ਲਵਾਂ ਫੈਸਲਾਬਾਦ। ਕਰ ਲਾ ਤੂੰ ਮੋਟਰ ਮਾਰਕੀਟ ਫਿਰ ਲਾਣਾ ਮੈਂ ਗਿਆ ਵਾ ਉੱਥੇ ਮਹਿੰਗੀਆਂ ਪਈਆਂ ਵਾ ਤੇ ਲੈ ਲਾ ਉੱਥੋਂ ਫਿਰ ਉੱਥੇ 20,000 ਦੀ ਤਰਲੇ ਪਿਆਂਡੇ ਪਿੱਛੋਂ ਆਵਾਜ਼ ਮਾਰਦਾ ਵਾ ਲੈ ਜਾ ਉਰੇ ਆ ਲੈ ਜਾ ਇਦਾਂ ਵੀ ਕਰਦਾ ਯਾਰ ਉਹ ਗੱਲ ਤੇ ਲੱਗ ਮੇਰਾ ਤੇਰੇ ਮਗਰ ਵੀ ਤੁਰ ਪੈਂਦੀ ਹੋਣੀ ਕਰਕੇ ਦਾ ਨਾਲ ਵੀ ਲੈ ਜਾਂਦਾ ਹੁਣ। ਸਕੂਟੀ ਆਹੋ ਚਿਲਰ ਏਸੀ ਮੈਂ ਦੇਖਿਆ ਮੋਟਰ ਮਾਰਕੀਟ ਸਾਈ ਤੁਹਾਨੂੰ ਮੈਂ ਲੈ ਕੇ ਦਵਾਂ 9,000 ਰੁਪਏ ਚਿਲਰ ਏਸੀ। ਮੈਂ ਲਾ ਚਿੱਲਰ ਲੈਣਾ ਮਾਰ ਕੇ ਮੈਂ ਸੱਚੀ ਇੱਥੇ ਛੱਡ ਕੇ ਜਾਣਗੇ ਪਹੁੰਚ ਕੋ ਆਪ ਦੇ ਉਹ ਚਿਲਰ 12 ਵੋਲਟ ਵਾਲੇ ਦੂਜੇ ਵੋਲਟ ਵਾਲੇ 110 ਬਹੁਤ ਹੁੰਦੇ ਜਾਪਾਨੀ। ਜਪਾਨੀ ਆਂਦੇ ਸਰ 110 ਐਡਾ ਕੇ ਸੀ ਇਹਨਾਂ 15,000 ਦਾ 20,000 ਦਾ ਉਹਨੂੰ ਰੱਖ ਲਓ ਬਸ। ਉਹ ਨਹੀਂ ਵੱਡੀ ਨਹੀਂ ਬਾਰੀ ਬਾਰੀ ਵਾਲੇ 9,000 ਰੁਪਏ ਦੀ। ਉਹ ਕਹਿੰਦੇ ਯਾਰ ਅਸੀਂ ਬੈਂਕ ਲਫਲਾ ਚ ਪੱਟੀ ਹੈ ਤੁਸੀਂ ਲੈ ਜਾਓ। ਮੈਨੂੰ ਪਤਾ ਲੈ ਇੱਧਰ ਬਾਰੀ ਲੱਗੀ ਹੁੰਦੀ ਨਾਲ ਬਰਸੀ ਨਾਲ ਕੱਟਣ ਗਿਆ, ਤਿੰਨੇ ਚੀਜ਼ਾਂ ਪਈਆਂ ਹੁੰਦੀਆਂ ਇਕੱਠੀਆਂ। ਇਹ ਮਾਰਕੀਟ ਜਾ ਵਾਲੇ ਆ ਯਾਰ ਉਹ। ਕਿਹੜੀ ਮਾਰਕੀਟ ਜਿੱਥੋਂ ਇੰਨੇ ਸਸਤੇ? ਯਾਰ ਮੋਟਰ ਮਾਰਕੀਟ ਸਤਾਜ ਗਏ ਯਾਰ ਸਟੇਡੀਅਮ ਵਾਲੀ ਵੱਡੀ ਲਾਈਟਾਂ ਜਿਹੜੀ ਦਿਨ ਚੜਾ ਭਾਈ ਜਾਨ ਬਕਵਾਸ ਕਰ ਰਿਹਾ। ਅੱਜ ਦੇ ਦੌਰ ਹੁਣ ਨਾ ਇੱਕ ਦੌਰ ਹੁੰਦਾ ਸੀ ਜਦੋਂ ਦੁਕਾਨਦਾਰਾਂ ਨੂੰ ਵੀ ਨਹੀਂ ਸੀ ਪਤਾ ਹੁੰਦਾ ਸਾਡੇ ਕੋਲ ਕੀ ਚੀਜ਼ ਪਈ ਹੈ। ਗੂਗਲ ਦਾ ਨਹੀਂ ਸੀ ਪਤਾ ਹੁੰਦਾ, ਉਹਦਾ ਮਾਡਲ ਨਹੀਂ ਸੀ ਪਤਾ ਹੁੰਦਾ। ਉਹਨਾਂ ਨੂੰ ਕੋਈ ਲੈ ਲਓ 1500 ਰੁਪਏ ਕੀ ਲੈ ਲਓ ਇਹ ਉਹ ਫਲਾਣੇ 2000। ਹੁਣ ਜਿਹੜੇ ਦੁਕਾਨਦਾਰ ਨੇ ਨਾ ਜੋ ਉਹਦੇ ਉੱਤੇ ਮਾਡਲ ਤੇ ਉਹਦਾ ਲਿਖਿਆ ਅਗਲੇ ਗੂਗਲ ਮਾਰਦੇ ਨੇ, ਚੈਟ ਜੀਪੀਟੀ ਨੂੰ ਪੁੱਛਦੇ ਨੇ, ਉਹ ਦੱਸਦਾ ਕਿ ਇਸ ਟਾਈਮ ਇਹਦਾ ਰੇਟ 1,20,000 ਰੁਪਇਆ ਵਾ। ਠੀਕ ਆ, ਉਹ ਤੁਹਾਡੇ ਕੋਲ ਦਿਲ ਕਰੇ ਤੇ 1,15,000 ਮੰਗ ਲੈਣ ਓਏ ਹੋਏ ਤੇ ਦੁਕਾਨਦਾਰ ਨੂੰ ਪਤਾ ਵਾ ਤੇ ਤੈਨੂੰ ਪਤਾ ਹੀ ਨਹੀਂ। ਤੁਸੀਂ ਜਦੋਂ ਖੋਲ ਕੇ ਦੇਖਣਾ ਤੇ 1,20 ਦੇ ਤੂੰ ਉਹਨੂੰ ਕਹਿਣਾ ਭਾਜੀ 1,20 ਦੇ ਤਾਂ ਨਵੀਂ, ਉਹਨੇ ਕਹਿਣਾ ਮੰਗਾ ਲਓ ਫਿਰ ਭਾਜੀ ਜਿੱਥੇ 1,20 ਦੀ ਹੈ ਅਸੀਂ ਤੁਹਾਨੂੰ ਫੈਸਲਾਬਾਦ ਖਲੋਤੇ ਦੇਣੇ 1,15 ਦੀ, ਤੁਸੀਂ 1,20 ਦੀ ਅਮਰੀਕਾ ਦਾ ਰੇਟ ਦੱਸੀ ਜਾ ਰਹੇ, ਮੰਗਾ ਲਓ ਫਿਰ ਉਥੋਂ। ਸਤਾਜੇ ਪਰ ਰਾਤ ਨੂੰ ਜਾ ਸਮਝ ਆ ਰਹੀ ਗੱਲ ਦੀ? ਹੁਣ ਅਗਲੇ ਇੰਜ ਕਰਦੇ ਆ ਯਾਰ 16,000 ਰੁਪਏ ਦੀ ਆਈਸੀਯੂ ਮਸ਼ੀਨ ਪਈ ਉੱਤੇ। ਇਹਦਾ ਕੋਈ ਵੀ ਰੇਟ ਸਿਟੀ ਸਕੈਨ ਵਾਲੀ ਮਸ਼ੀਨ ਸਾਰੀ ਮੈਂ 2 ਲੈ ਕੇ ਸਿਟੀ ਸਕੈਨ ਵਾਲੀ ਆਇਆ ਵਾ। ਉਸ ਤੋਂ ਬੰਦਾ ਪੂਰਾ ਨਹੀਂ ਲੰਘਦਾ 9,000 ਰੁਪਏ ਦੀ। ਉਹਨੇ ਕਿਹਾ ਲੈ ਜਾ ਮਿੱਠਾ ਜਾ ਕੰਮ ਆਊ ਤੇਰੇ। ਸਿਟੀ ਸਕੈਨ ਵਾਲੀ ਉਹ ਚੋਂ ਬੰਦਾ ਪੂਰਾ ਵੜ ਜਾਂਦਾ ਵਾ। ਉਹ ਕੋਲ ਜਾ ਉਹ ਦਿਮਾਗ ਦੀ ਰਿਪੋਰਟ ਕਰਨ ਵਾਲੀ ਉਹ ਚ ਪਈਦਾ ਵਾ। ਸਿਟੀ ਉਹ ਸਕੈਨ ਕੀ ਕਰਨੀ ਸੀ ਤੂੰ? ਵੈਸੇ ਬੰਦਾ ਪ੍ਰੋਣਾ ਪਾ ਦਿੰਦਾ ਵਾ। ਸਿਟੀ ਸਕੈਨ ਸਾਜੀ ਨੇ ਜਿਹੜੀ ਲਈ ਨਾ ਉਹਦੀਆਂ ਪੈਂਦਾ ਵੀ ਕੱਸੀਆਂ ਜਾਂਦੀਆਂ ਉਹਨੂੰ ਪਿਛਲੀ ਸਾਈਡ ਯਾਰ ਪ੍ਰੋਟੋਕੋਲ ਦਿੰਦਾ ਵਾ ਤਾਇਆ ਜੀ ਨੂੰ ਸਿਟੀ ਸਕੈਨ ਤੇ ਪਾ ਦੇ। ਸਿਟੀ ਸਕੈਨ ਦੇ ਵਿੱਚ ਇਹਨੂੰ ਫਿਰ ਇਹ ਵੀ ਪਤਾ ਲੱਗਦਾ ਕੀ ਸੋਚਣ ਦੇ ਆ। ਤੇ ਪ੍ਰਾਹੁਣੇ ਨੂੰ ਸੋਈ ਨੂੰ ਉੱਠ ਕੇ ਕੁੱਟਦਾ ਵੀ ਆ, ਕਹਿੰਦਾ ਤੇਰੀ ਇੰਨੀ ਖਿਦਮਤ ਕੀਤੀ ਤੂੰ ਆ ਕੀ ਬਗੈਰ ਤਾਂ ਸੋਚਣ ਦੇ। ਤੁਸੀਂ ਦੇਖੋ ਵੀ ਕੈਸੇ ਸਹੀ ਲੋਕ ਆ ਵੀ ਉਹਦਾ ਸਿਟੀ ਸਕੈਨ ਦਾ ਸੋਚ ਸੜਿਆ ਵਾ। ਉਹਨੇ ਕਿਹਾ ਜਾ ਮਿਠਾਈ ਉਹਨੂੰ ਕਹੇ 30-40 ਲੱਖ ਦੀ ਆ ਤੂੰ 9,000 ਦੇ ਲੈ ਜਾ। ਉਹਦੇ ਨਾਲ ਮੱਛਰਦਾਨੀ ਵੀ ਲਈ ਇਹਨਾਂ ਨੇ ਘਰ। ਉਹ ਸਾਰੇ ਨਿਆਣੇ ਕੁੱਤੇ ਆ। ਮੈਂ ਚੁਬਾਤੀ ਕਰ ਸਕਦਾ ਵਾ। ਯਾਰ ਮਿੱਠੇ ਖਲੋ ਕੇ ਵੀ ਚੱਲ ਜਾਂਦਾ ਵਾ ਬੰਦਾ ਜੀ ਲੰਮੇ ਪੈ ਕੇ ਇੰਜ ਕਰਕੇ ਸੁਣਾ। ਉਸਤਾਦ ਜੀ ਮੈਨੂੰ ਇਹ ਨਹੀਂ ਪਤਾ ਅਸੀਂ 4 ਬੰਦੇ ਬਹਿ ਕੇ ਰੋਟੀ ਖਾ ਸਕਦੇ। ਓਏ ਉੱਠ ਸਿਟੀ ਸਕੈਨ ਨਹੀਂ, ਤੂੰ ਮੱਛਰਦਾਨੀ ਲੈਂਦੀ ਇਹਨਾਂ ਗੋਲ ਪੂਰਾ ਵਾ। ਉਹ ਮੰਜੀ ਟੈਪ ਆ ਬਸ ਉੱਤੇ ਉਹਨਾਂ ਨੇ ਉਹ ਕੀਤਾ ਹਾਂ ਮੱਛਰਦਾਨੀ ਟੈਪ ਆ। ਹੁਣ ਉਹ ਜਿਹੜਾ ਉੱਤੇ ਬੰਦਾ ਪਾ ਕੇ ਆਪੇ ਨਹੀਂ ਆਉਂਦਾ ਅੰਦਰ ਆਪੇ ਜਾਂਦਾ ਉਹ ਅੜਦਾ ਵਾ। ਹੈ ਉਹਦਾ ਅੜਦਾ ਕਿਤੇ ਉਹਦਾ ਨਾ ਗੋਲੀ ਡਿੱਗੀ ਹੋਈ ਆ ਉਹ ਗਰੀਸ ਦੇ ਨਾਲ ਅੰਗਰੇਜ਼ ਪਾਗਲ ਆ, ਕਿਤੇ ਗਰੀਸ ਨਹੀਂ ਦਿੱਤੀ ਮੈਨੂੰ 9,000 ਚਕਾਤੀ। ਹੁਣ ਤੁਸੀਂ ਠੋਡਾ ਮਾਰਨਾ ਵਾ ਬੰਦਾ ਅੰਦਰ ਹਲਕਾ ਠੋਡਾ ਮਾਰਨਾ ਐ ਹੀ ਫਾੜ ਲਾ ਬਸ। ਯਾਰ ਉੱਥੇ ਮਾਲ ਬੜਾ ਪਿਆ ਇਦਾਂ ਦਾ, ਇਸਤਰੀਆਂ ਫਲਾਣਾ ਚੀਜ਼ਾਂ ਇਹ ਉਹ। Electronic। ਮੈਂ ਫਿਲਿਪਸ ਦਾ ਲੈ ਕੇ ਆਇਆ ਸੀ ਉਹ ਸਟੀਮਰ ਹਾਂਜੀ ਅੱਜ ਪੜਦੇ ਵਾਲਾ ਟੰਗਿਆ, ਉਹ ਇਸਤਰੀ ਵਾਲਾ ਸਟੀਮਰ, ਉਹਦੇ ਵਿੱਚ ਪਾਣੀ ਪੈ ਕੇ ਉਹ ਹਾਲੇ ਵੀ ਕੰਮ ਕਰਦਾ। ਉਹ ਮੇਰਾ ਖਿਆਲ ਮੈਂ 800 ਦਾ ਲੈ ਕੇ ਆਇਆ ਸੀ ਸਾਜੋ ਮਹਿੰਗਾ। ਤੇ ਹੁਣ ਮੇਰਾ ਖਿਆਲ 35-40 ਹਜ਼ਾਰ ਰੁਪਏ ਦਾ। ਖਾਬਰ ਸ਼ਾਹ 2,500 ਰੁਪਏ ਦਾ ਪੂਰਾ ਟ੍ਰਾਂਸਫਾਰਮ ਲਿਆ ਸੀ ਉਤੋਂ ਪੂਰਾ ਟ੍ਰਾਂਸਫਾਰਮ। ਉਹ ਕੀ ਕਰਨਾ ਸੀ ਤੂੰ ਉਹਦੇ ਤੇਲ ਕੱਢ ਕੇ ਗੋਡਿਆਂ ਨੂੰ ਲਾਉਣਾ ਸੀ ਕਿਸੇ ਦਿਨ। ਸਤਾਜ ਕੋਲ ਪਾਣੀ ਦੀ ਟੈਂਕੀ ਹੈ ਸੀ ਕਿ ਵਿੱਚੋਂ ਸਾਰਾ ਮਲਬਾ ਜਿਹਾ ਕੱਢ ਕੇ ਤਾਂਬਾ ਕੱਢ ਕੇ ਵੇਚਦਾ ਉੱਤੇ ਪਾਣੀ ਦੀ ਟੈਂਕੀ ਬਣਾਈ ਆ। ਸਾਡੇ ਇੱਥੇ ਟਰਾਂਸਫਾਰਮ ਦਾ ਤੇਲ ਵੀ ਲਾਉਂਦੇ ਜੋੜਾਂ ਦੀ ਦਰਦ ਤੇ, ਪਤਾ ਤੁਹਾਨੂੰ? ਹਾਂਜੀ ਹਾਂਜੀ ਟਰਾਂਸਫਾਰਮ ਦੇ ਅੰਦਰ ਜਿਹੜਾ ਤੇਲ ਸੜਿਆ ਹੁੰਦਾ ਨਾ, ਜਦੋਂ ਟਰਾਂਸਫਾਰਮ ਖੁੱਲਦਾ ਵਿੱਚ ਤੇਲ ਹੁੰਦਾ, ਉਹ ਤੇਲ ਮਫੀਦ ਆ। ਯਾਨੀ ਏਦਾਂ ਸੁਣਿਆ ਵਾ ਮੈਂ ਕਿ ਉਹ ਮਫੀਦ ਆ ਜੋੜਾਂ ਦੀਆਂ ਦਰਦਾਂ ਨੂੰ, ਉਹਦੀ ਮਸਾਜ ਕਰਦੇ ਆ ਲੋਕ। ਉਹ ਤੇਲ ਹੁੰਦਾ ਵਾ ਉਹਦੇ ਚ ਤੇਲ ਵੀ ਹੁੰਦਾ ਨਾ, ਆਹੋ ਲੈ ਉਹ ਸੜਿਆ ਹੁੰਦਾ ਨਾ ਸਾਜੋ ਦੇ ਵਿੱਚ ਉਹ ਟ੍ਰਾਂਸਫਾਰਮਰ ਤੁਸੀਂ ਤਾਂ ਭਾਜੀ, ਉਹਦੇ ਅੰਦਰ ਤੇਲ ਵੀ ਹੁੰਦਾ ਵਾ, ਉਹ ਸੜਿਆ ਹੁੰਦਾ ਵਾ। ਟਰਾਂਸਫਾਰਮ ਵਾਲਾ ਤੇਲ ਜਿੱਥੋਂ ਲੱਭਦਾ ਉੱਥੋਂ ਲੋਕੀ ਲੈਂਦੇ ਨੇ, ਜੋੜਾਂ ਦੀਆਂ ਦਰਦਾਂ ਦੇ ਮਾਲਿਸ਼ ਕਰਦੇ ਆ, ਕਰੰਟ ਭਰਿਆ ਜਾਂਦਾ ਵਾ, ਉਹ ਵਿੱਚ ਤੇਲ- ਬਾਬਾ ਜਵਾਨ ਹੋ ਜਾਂਦਾ।
80 ਸਾਲ ਦਾ ਬਾਬਾ 16 ਸਾਲ ਦੇ ਬੰਦੇ ਨੂੰ ਭੱਜਣ ਲੱਗ ਪੈਂਦਾ ਟ੍ਰਾਂਸਫਾਰਮ ਦੇ ਤੇਲ ਉਹ ਤੇਲ ਲਾ ਕੇ ਹਾਂ ਹਾਂਜੀ ਕਿੱਥੋਂ ਮਿਲਦਾ ਸਾਜੀ 10-12 ਟ੍ਰਾਂਸਫਾਰਮ ਘਰ ਦੇ ਬਾਹਰ ਰੱਖ ਲੈ, ਜਿਵੇਂ ਲੋਕੀ ਟ੍ਰਾਂਸਫਾਰਮਾਂ ਦਾ ਪੋਲਟਰੀ ਫਾਰਮ ਪਾ ਲਾ। ਕੰਟੇਨਰ ਭਰ ਆਉਂਦੇ ਚਾਈਨਾ ਚੋਂ, ਜਾਪਾਨ ਚੋਂ, ਅਦਰ ਕੰਟਰੀਆਂ ਚੋਂ, ਵੀ ਪਤਖਾਨਾ ਜੋੜਾ ਦੇ ਵਿੱਚ ਆ ਗਿਆ। ਉਹ ਟ੍ਰਾਂਸਫਾਰਮਰ ਉਹ ਡੈਕ ਦਾ ਨਹੀਂ, ਆ ਵੱਡਾ ਜਿਹੜਾ ਬਾਹਰ ਪਿਆ ਹੁੰਦਾ ਵਾ, ਬਿਜਲੀ ਵਾਲਾ ਬਿਜਲੀ ਵਾਲਾ ਵੱਡਾ। ਮੈਂ ਡੈਕ ਇਹ ਦਾ ਸਮਝੀ ਡੈਕ ਦਾ ਨਹੀਂ, ਡੈਕ ਦਾ ਤੇ ਉਹ ਦੂਜੀ ਤਾਰ ਹੀ ਹੁੰਦੀ ਕੱਲੀ ਉਹ ਚ। ਉਹ ਮਰੇ ਹੋਏ ਉੱਥੇ ਵੱਡੀਆਂ ਐਟਮਾਂ ਹੀ ਵਿਕਦੀਆਂ ਵਾ, ਵੱਡੀਆਂ ਐਟਮਾਂ। ਆ ਸੀਟੀ ਸਕੈਨਰ ਜਿਹੜੀ ਮੈਂ ਮਸ਼ੀਨ ਉਹ 9000 ਦੀ ਲੈ ਆ ਤੂੰ, ਕਿੱਡੀ ਕੁ ਵੱਡੀ ਆਈਟਮ ਹੋਊ। 27 ਸੀਟੀ ਸਕੈਨ ਪੂਰੀ ਮਸ਼ੀਨ ਹੈ ਸੱਚੀ। ਆਈ ਸਵੇਰ ਮੈਂ ਪਿਆਨੋ ਲੈ ਕੇ ਆਇਆ ਸੀ ਵੱਡੀ, ਉੱਥੋਂ ਹੀ ਇਹਨੂੰ ਦੱਸੋ ਜਰਾ। ਯਾਰ ਸਿਟੀ ਸਕੈਨ ਮਸ਼ੀਨ ਨਾਲ ਸਰਾਣੇ ਵੀ 2 ਮਿਲੇ। ਅੱਛਾ ਜੀ, ਹਾਂਜੀ ਅੰਦਰ ਸਰਾਣ ਦੇ ਰੱਖ ਕੇ ਜਾਣਾ। ਦਾਏ ਬਾਏ ਦਾਏ ਪੈਰਾਂ ਵਾਲੀ ਸਾਈਡ ਤੋਂ ਵਾਰਤਾ ਨੇ, ਪੈਰਾਂ ਵਾਲੀ ਸਾਈਡ ਤੋਂ ਵਾਰਤਾ ਤੇ ਉਹਨੇ ਰਿਪੋਰਟ ਕੱਢੀ, ਕਹਿੰਦੀ ਓਕੇ ਆ ਦਿਮਾਗ ਬਿਲਕੁਲ ਤੇਰਾ। ਮੈਨੂੰ ਤੇਰੇ ਦਿਮਾਗ ਤੇ 9 ਵਦੇ ਬਸ। ਆਹੋ ਆਹ ਸਹੀ ਗੱਲ। ਬਾਬਰ ਨੂੰ ਅੰਦਰ ਵਾੜਿਆ, ਉਹਨੇ ਰਿਪੋਰਟ ਦਿੱਤੀ, ਉਹਨੇ ਕਿਹਾ ਮੈਂ 6 ਉਂਗਲੀਆਂ ਵਾਲਾ ਦਿਮਾਗ ਪਹਿਲੀ ਵਾਰੀ ਵੇਖਿਆ, ਛਿੱਗਾ ਦਿਮਾਗ ਕੀ ਦਾ। ਦਾਦੀ ਇਹਦਾ ਭਰਾ ਬਾਬਰ ਪੈਰਾਂ ਭਰਨੇ ਪੈ ਕੇ ਅੰਦਰ ਚਲ ਗਿਆ, ਉਹ ਪਤਾ ਨਹੀਂ ਕਾਹਦੀ ਰਿਪੋਰਟ ਹੈ। ਪਤਾ ਨਹੀਂ ਕੀ ਗੱਲ, ਉਹ ਰਿਪੋਰਟ ਦੇ ਉੱਤੇ ਡੋਨਟ ਜੇ ਬਣੇ। ਉਹਦਾ ਕਨੈਕਸ਼ਨ ਕੱਟਿਆ ਹੋਇਆ ਨਾ, ਯਾਨੀ ਕਿ ਖਰਾਬ ਸੀਗੀ। ਉੱਤੇ ਤੁਹਾਨੂੰ ਪਤਾ ਇਹਨਾਂ ਨੂੰ ਸਹੀ ਕਰਾ, ਉਹਦੇ ਨਾਲ ਕੰਪਿਊਟਰ ਲਾ, ਉਹਦੇ ਨਾਲ ਪ੍ਰਿੰਟਰ ਦੇ ਕਨੈਕਸ਼ਨ ਕਰ, ਉਹਨੇ ਪ੍ਰਿੰਟ ਕਰ ਦਿਆ ਕਰਨ ਦਿਮਾਗ ਦਾ ਪੂਰਾ ਕਿੱਥੋਂ ਕੀ ਰੌਲਾ ਵਾ। ਉਹਦੇ ਕੋਲ ਉਹ ਕਿਸੇ ਹਸਪਤਾਲ ਵਾਲੇ ਨੇ ਹਸਪਤਾਲ ਛੱਡਤਾ ਵਾ, ਉਹਨੇ ਕੰਟੇਨਰ ਭਰ ਕੇ ਉਹ ਮਾਲ ਚੁੱਕਿਆ ਉਹਨਾਂ ਨੇ, ਮਾਲ ਉੱਥੋਂ ਚੁੱਕਿਆ ਉਹਨੇ। ਉਹਦੇ ਕੋਲ ਯਾਰ ਇਸਤਰੀਆਂ ਵੀ ਹੈਗੀਆਂ, ਇਸਤਰੀਆਂ ਨਹੀਂ, ਉਹ ਦੂਜੀਆਂ ਕਰੰਟ ਵਾਲੀ, ਕਰੰਟ ਵਾਲੀਆਂ, ਉਹ ਸ਼ੌਕ ਮਸ਼ੀਨ। ਉਹ ਤੇ ਲਿਆ ਸਵੇਰੇ ਯਾਰ। ਨਹੀਂ ਦਾਦੀ ਉਹ ਘਰ ਕੇ ਇਹਨਾਂ ਨੇ ਫਿਜ਼ਲ ਕਰਦੇ ਉਹਦੇ ਨਾਲ ਉਹ ਵੀ ਯਾਰ ਆਪਣਾ ਉਹ ਵੀ ਸੀਗਾ ਉਹ ਯਾਰ ਜਿਹੜਾ ਨਹੀਂ ਉਹ ਕਾਹਦੇ ਨਾਲ ਲਾ ਕੇ ਐਕਸਰਾ ਕਰਦੇ ਦੂਰੋਂ। ਹਾਂ ਹਾਂ ਉਹ ਵੀ ਆ, ਉਹ 1900 ਰੁਪਏ ਦੇਤੇ ਉਹਨੂੰ। ਲਓ ਜੀ 1900 ਦੀ। 1900 ਰੁਪਏ। ਹੁਣ ਬਾਬਰ ਕਹਿੰਦਾ ਮੈਂ ਲੈਣੇ ਵੇਚ ਤੂੰ ਹੁਣ ਆਪਣਾ ਹਸਪਤਾਲ ਪਾ ਲਾ, 6500 ਚ ਤੂੰ ਸਾਰੀਆਂ ਤੇ ਚੀਜ਼ਾਂ ਲੈ ਆ। ਨਹੀਂ ਨਹੀਂ MRI ਮਸ਼ੀਨ ਵੀ ਲੈ ਆ, ਸੀਟੀ ਸਕੈਨ ਤੇਰੇ ਕੋਲ ਅੱਗੇ ਹੈਗੀ ਆ, ਸਕੈਥੋਸਕੋਪ ਉਹਨੇ ਤੈਨੂੰ ਝੁੰਗੇ ਚ ਦੇ ਦੇਣੇ ਕਿੰਨੇ। ਸਹੀ ਨਰਸਾਂ ਵੀ ਉੱਥੋਂ ਹੀ ਲੱਭੀ ਜਾ ਰਿਹਾ ਤਾਂ। ਨਹੀਂ ਤਾਂ ਮੇਰੀ ਗੱਲ ਸੁਣ, ਲੱਕੜ ਮੰਡੀ ਵੱਲੋਂ ਵੜੇਗਾ ਨਾ ਤੂੰ, ਲੱਕੜ ਮੰਡੀ ਜਾ ਕੇ ਤੇ ਇੰਜ ਚਲਾ ਗਿਆ ਉਸ ਮਾਰਕੀਟ 'ਚ, ਮੋਟਰ ਮੋਟਰ ਮਾਰਕੀਟ, ਮਾਰ ਕੇ ਹਾਂਜੀ। ਪਹਿਲੀ ਗਲੀ ਤੋਂ ਸੱਜੇ ਹੱਥ ਮੁੜ ਜਾਣਾ, ਉਹ ਗਲੀ ਅੱਗੋਂ ਬੰਦ ਆ, ਐਂਡ ਤੇ ਸੱਜੇ ਹੱਥ ਇਹ ਲੱਕੜ ਮੰਡੀ ਵਾਲੀ ਸਾਜੀ ਆਣਾ। ਲੱਕੜ ਮੰਡੀ ਵੱਲ ਦੀ ਜਾਣਾ ਨਾ, ਤੇ ਤੂੰ ਮੋਟਰ ਮਾਰਕੀਟ ਵੜਨਾ ਨਾ, ਸੱਜੇ ਹੱਥ ਪਹਿਲੀ ਗਲੀ ਮੁੜ ਜਾਣਾ। ਅੱਛਾ ਉਹ ਗਲੀ ਜਿੱਥੇ ਮੁੱਕੇ ਨਾ, ਉੱਥੇ ਸੱਜੇ ਹੱਥ ਨੁੱਕਰ ਦੇ ਦੁਕਾਨ ਆ, ਉਹਦੇ ਕੋਲ ਹਬਸ਼ੀ ਹੁੰਦੇ ਆ ਯੂਜ਼। ਉਹ ਬਦਾਮ ਜਿਹੜੇ ਵੱਡੇ ਗਲੀ ਚ। ਪਲਿਆਸ ਦਾ ਗਦਾਮ ਹਾਂ ਕੀ ਭਾਲਦਾ ਸੀ ਤੋਲ ਕੇ ਕਿਸੇ ਦਾ ਘੱਟ। ਨਹੀਂ ਉਹ ਭਾਅ ਨਹੀਂ ਦਿੰਦਾ, ਉਹ ਇਹ ਕੰਮ ਹਬਸ਼ੀ ਕਰਦਾ ਅੱਗੋਂ। ਸਾਜੀ ਉਹਨੂੰ ਲੇਕਿਨ ਜੋੜ ਕੇ ਲਿਆਵੇ, ਘਰ ਲਿਆ ਕੇ ਇਹਦੇ ਕੋਲੋਂ ਜੁੜਨਾ ਨਹੀਂ। ਆਹ ਸਾਈਡ ਇਹ ਤਾਂ ਹੈ। ਆਹੋ ਨਹੀਂ ਉਹ ਹਫਸੀਆਂ ਦੇ ਕਰਦਾ, ਨਵੇਂ ਪੁਰਾਣੇ ਹਫਸੀ। ਸਿਰਫ ਪੁਰਾਣੇ ਨਵੇਂ ਨਹੀਂ, ਕੀ ਰੇਟ ਸ਼ੇਡ ਕੀ ਹੈ ਕੋਈ ਹਿਸਾਬ ਦਾ? ਉਹ ਉਹਦੇ ਕੱਦ ਕਾਟ ਦੇ ਹਿਸਾਬ ਨਾਲ ਤੋਲ ਕੇ ਦਿੰਦਾ ਸਾਜੀ। ਤੋਲ ਕੇ ਦਿੰਦਾ। ਹਾਂ ਤੋਲ ਕੇ ਲੈ ਆਈ। ਮੈਂ ਲੈਣਾ ਤੂੰ। ਨਹੀਂ ਨਹੀਂ ਇਹ ਹਮਸ਼ੀ ਮੇਰਾ ਖਿਆਲ ਹੈਗਾ ਰੇਟ ਚੱਲਣ ਦਾ ਪੁਰਾਣੇ ਅਜਮੀਰ ਦਾ 375 ਰੁਪਏ ਕਿਲੋ ਸਾਜੀ। ਹਾਂ ਪੁਰਾਣਾ ਹਬਸ਼ੀ ਤਿੰਨ। ਹੱਡੀ ਤੋਂ ਬਗੈਰ ਕਿ ਹੱਡੀ ਵਾਲਾ? ਨਹੀਂ ਨਹੀਂ ਤਾਂਬੇ ਵਾਲਾ ਲੈ ਕੇ ਆਈ। ਇਹ ਨਾ ਹੋਏ ਮੁੜ ਕੇ ਤੇ ਵੈਸਟ ਇੰਡੀ ਟੀਮ ਆਵੇ ਵਿੱਚ ਭੱਜ ਜਵੇ ਹਫਸੀ। ਯਾਰ ਤੂੰ ਉੱਥੇ ਜਾ ਕੇ ਸਾਜੀ ਉੱਠ ਕੇ ਬੈਠ ਕੇ ਲਾਵੇ, ਜੇ ਕੜਕ ਕੁੜਕ ਦੀ ਕਿਤੇ ਆਵਾਜ਼ ਹੀ ਛੱਡਦੀ ਹਾਂ ਤੈਨੂੰ ਪਤਾ ਲੱਗ ਯਾਰ ਜਾਣਾ। ਮਾੜਾ ਜਿਹਾ ਫਾਲਟ ਹੋਵੇ, ਥੋੜੇ ਜਿਹੇ ਰੁਪਈਏ ਲਾ ਕੇ ਸੈੱਟ ਕਰ ਲਈ, ਹਾਂ, ਤੇਰੀ ਚੀਜ਼ ਬਣ ਜੇ। ਹਾਂ ਇਹ ਨਾ ਹੋਵੇ ਮੈਂ ਹੁਣ ਇਹ ਜਾ ਕੇ ਦੇਖਣਾ ਪੈਣਾ, ਮੈਂ ਆਨਲਾਈਨ ਬੁੱਕ ਕਰਾ ਦਵਾਂ, ਘਰ ਆਵੇ ਤੇ ਹਫਸੀ ਲੰਗੜਾ ਕੇ ਟੁਰੇ। ਨਹੀਂ ਨਹੀਂ ਉੱਥੇ ਦੇਖਣਾ ਤੂੰ। ਉੱਥੇ ਜਾ ਕੇ ਲੈਣਾ ਪੈਣਾ, ਉੱਥੇ ਜਾ ਕੇ। ਮੈਂ ਤੈਨੂੰ ਕਹਿੰਦਾ ਵਾ, ਤੂੰ ਜਿਹੜੇ ਤੇਰੇ ਕੋਲ 4 ਪੈਸੇ ਹੈਗੇ ਨਾ, ਹਾਂ 8 ਤੋਂ 10 ਹਬਸ਼ੀ ਸਟਾਕ ਕਰ ਲਾ। ਅੱਗੇ ਵੱਧ ਹੋਏ ਨੇ। ਮੈਂ ਕਹਿੰਦਾ ਅੱਗੇ ਇਹ ਲੱਭਣੇ ਨਹੀਂ ਤੈਨੂੰ। ਅੱਗੇ ਸਗੋਂ ਖੁੱਲ ਜਾਣੇ ਆ ਉਸਤਾਦ ਜੀ। ਹਾਂਜੀ ਆਹ ਹੁਣ ਤੂੰ ਅੱਗ ਮਸਾਲਾ 350 ਰੁਪਏ ਕਿਲੋ ਆ, ਕਿੰਨੇ ਦਾ ਇੱਕ ਦਾਣਾ ਕਿੰਨੇ ਦਾ ਹੁੰਦਾ? ਪੌਣੇ 4 ਤੋਂ 375 ਇੱਕ ਦਾਣਾ ਸਾਜੀ ਮਣ ਨਹੀਂ, ਨਹੀਂ, 68 ਕਿਲੋ ਦਾ ਹੁੰਦਾ। 68 70 ਭਾਈ 70 ਕਿਲੋ ਦੇ ਤੂੰ 70 ਤੋਂ 75 ਕਿਲੋ ਦੇ 10 ਹਬਸ਼ੀ ਪਾ ਲਾ ਕੰਮ। ਹਫਸੀ ਮਾੜੇ ਤੋਂ ਮਾੜਾ ਵੀ 70 65 ਕਿਲੋ 65 70 ਕਿਲੋ ਦਾ। ਮੈਂ ਤੈਨੂੰ ਕਹਿ ਰਿਹਾ ਤੂੰ ਰੱਖ ਲੈ, ਇਹ ਲੱਭਣਾ ਨਹੀਂ ਹੈ ਤੈਨੂੰ। ਇਸ ਵਾਰੀ ਇੰਨਾ ਹੋਇਆ ਨਹੀਂ। ਤੈਨੂੰ ਇਸ ਟਾਈਮ ਕਹਿ ਗਿਆ 300 ਰੁਪਏ ਕਿਲੋ ਹੋਵੇ ਤੇ 80 ਕਿਲੋ ਕਿੰਨਾ ਉੱਠਦੀ ਹੈ? 24। 2 ਲੱਖ ਚ ਅਗਰ ਮੈਂ ਇਦਾਂ ਕਰਾਂ, ਹੁਣ ਮਿਸਾਲ ਹੈ ਕਿ ਮੈਂ ਦੀਗਰੇ ਮੇਰੇ ਕੋਲ ਨਹੀਂ ਆਪਣਾ ਪੈਸੇ ਆਉਂਦੇ, ਮੈਂ ਹੁਣ ਥੋੜੇ ਥੋੜੇ ਪੈਸੇ ਕਿਸ਼ਤਾਂ ਵਾਲੇ ਵੀ ਹੈਗੇ ਆ ਇੰਸਟਾਲਮੈਂਟ ਤੇ। ਲੇਕਿਨ ਤਾਂ ਜੀ ਮੈਂ ਇੱਕ ਹੋਰ ਕਹਿਣਾ ਸੀ, ਉਹਦੇ ਸਾਹਮਣੇ ਦਰੀਸ ਹੋਣੀ ਆ, ਉਹ ਜਿਹੜੀ ਤੁਸੀਂ ਗਲੀ ਦੱਸਣਾ ਬੰਦ ਗਲੀ, ਉਹਦੀ ਬੈਕ ਸਾਈਡ ਤੇ ਉਹਦੀ ਦੁਕਾਨ ਦੀ ਕੰਧ ਲੱਗਦੀ ਆ, ਉਹਨੇ ਜਾਨਵਰਾਂ ਦੀ ਗੱਡੀ ਲਿਆਂਦੀ। ਹਾਂ ਜਾਨਵਰਾਂ ਦਾ ਕੰਮ ਕਰਦਾ। ਉਹਨੇ ਮੈਨੂੰ 2500 ਚੀਤਾ ਦਿੱਤਾ ਵਾ। ਸਹੀ ਸਹੀ ਬਿਲਕੁਲ ਸਹੀ ਚੀਤਾ ਵਾ। ਸਹੀ ਚੱਲਣ ਡਿਆ? ਅੱਜ ਵੀ ਕਰਦਾ। ਅੱਛਾ ਜੀ। ਹਾਂ ਇਹਨੂੰ ਮੈਂ ਸੁਣਿਆ ਬਾਂਦਰਾਂ ਦਾ ਕੰਮ ਕਰਦਾ ਸੀ, ਇੱਕੋ ਹੀ ਬਨਮਾਨਸਾਂ ਦਾ ਕੀਤਾ ਸੀ। ਬਨਮਾਨਸਾਂ ਦਾ ਇੱਕੋ ਹੀ ਕੰਮ। ਘਾਟਾ ਪੈ ਗਿਆ। ਘਾਟਾ ਪੈ ਗਿਆ। ਉਹਨੂੰ ਡਾਇਨਾਸੌਰ ਚੋਂ ਕੁਝ ਨਹੀਂ ਬਚਿਆ। ਡਾਇਨਾਸੌਰ ਨਹੀਂ ਕੰਮ ਕਰਦੇ। ਉਹ ਡਾਇਨਾਸੌਰ ਵਾਸਤੇ ਗੋਦਾਮ ਬਹੁਤ ਵੱਡੇ ਚਾਹੀਦੇ। ਉਹਨੇ ਉਹਨਾਂ ਹੀ ਰੈਂਟ ਪੈ ਜਾਂਦਾ, ਇੱਕ ਡਾਇਨਾਸੌਰ ਵਿਕਦਾ ਵਾ ਮਹੀਨੇ 'ਚ, ਉਹਨਾਂ ਹੀ ਰੈਂਟ ਪੈ ਜਾਂਦਾ। ਉਸਤਾਦ ਜੀ ਮਸਕੀਨ ਨੇ ਇੱਕੋ ਡਾਇਨਾਸੌਰ ਨਾਲ ਕੰਮ ਸ਼ੁਰੂ ਕੀਤਾ। ਅੱਲਾ ਜੀ ਅੱਛਾ ਅੱਲਾ ਦੇ ਕੰਮ ਹੁੰਦੇ ਆ, ਉਹਨੂੰ ਪਤਾ ਨਹੀਂ ਸਾਹਬ ਨਹੀਂ ਸੀ ਹੈਗੀ। ਗਦਾਮ ਛੋਟਾ ਸੀ, ਡਾਇਨਾਸੌਰ ਬਾਹਰ ਹੀ ਖਿਲਾਰੇ ਵੱਡਾ ਸੀ, ਬਾਰਿਸ਼ਾਂ ਨਾਲ ਖਰਾਬ ਹੋ ਗਿਆ, ਗਲ ਗਿਆ। ਹਾਂ ਤੋਂ ਗਲ ਗਿਆ ਪਾਣੀ ਚਲੋ ਚੱਦਰ ਗਲ ਗਈ ਡਾਇਨਾਸੌਰ ਤੇ। ਡੀਜ਼ਲ ਮਾਰਦਾ, ਉਹਨੂੰ ਪਤਾ ਨਹੀਂ ਕਿ ਬਾਰਿਸ਼ਾਂ ਦੇ ਮੌਸਮ। ਨਹੀਂ ਉਹ ਠੀਕ ਆ। ਉਹਦੇ ਨਾਲ ਇੱਕ ਗਦਾਮ, ਉਹਨੇ ਮਗਰਮੱਛਾਂ ਦਾ ਕੰਮ ਕਰਦਾ, ਉਹਨੇ ਇੰਜ ਧਾਂਗਾ ਲਾਈਆਂ ਮਗਰਮੱਛਾਂ ਦੀ।
ਧਾਗਾ ਤੇੜੀਆਂ ਦੇ ਪਿੱਛੇ ਪਿੱਛੇ ਲਾ ਲਿਆ। ਫਿਰ ਕੋਈ ਗਲਤੀ ਹੋ ਗਈ ਮੈਂ ਯਾਰ ਕਿ ਮੈਂ ਥੱਲੇ ਕੋਈ ਮਗਰਮੱਛ ਖਿੱਚਿਆ ਸਾਰੇ ਡੇਗੇ ਉਹ ਉੱਤੇ ਆ ਗਏ ਸਾਰੇ। ਉਹ ਸਾਰੇ ਮੇਰੇ ਉਹ ਇਦਾਂ ਨਹੀਂ ਕਰਦਾ, ਉਹ ਧਾਂਗਾ ਲਾਈਆਂ ਉਹਨਾਂ ਨੇ। ਹੁਣ ਉਹ ਡਾਇਨਾਸੌਰ ਦੀ ਕਿੱਥੇ ਧਾਂਗ ਲੱਗਣੀ? ਨਹੀਂ ਲੱਗਣੀ ਹੁਣ। ਹਾਂਜੀ, ਉਹ ਤਾਂ ਕੱਲਾ ਕੱਲਾ ਖਿਲਾਰਨਾ। ਉਹ ਗਾਹਕ ਨੂੰ ਜਾ ਕਹਿੰਦਾ ਯਾਰ ਉਹ ਤੂੰ ਤੀਜਾ ਕੱਢ ਕੇ ਦੇ ਡਾਇਨਾਸੌਰ। ਲੇਕਿਨ ਉਹ ਚੀਤੇ ਵਾਲਿਆਂ ਨੇ ਮੇਰੇ ਨਾਲ ਬੜੀ ਮੁਹੱਬਤ ਕੀਤੀ ਉਸਤਾਦ ਜੀ। ਹਾਂ। ਉਹਨੇ ਮੈਨੂੰ ਨਾ ਭੱਪੂ ਦਾ ਇੱਕ ਪੈਕਟ ਦੇ ਦਿੱਤਾ, ਕਹਿੰਦਾ ਯਾ ਬੱਚੇ ਖਾ ਖੂ ਲੈਣਗੇ। ਲਾਲ ਭਗਵਾਨ ਦਾ ਬੜੀ ਗੱਲ ਆ ਬਾਈ। ਤੇ ਯਾਰ ਉਹ ਜਿਹੜੇ 12 ਗਲੈਰੀਆਂ ਛਾਪ ਚ ਪਾਤੀਆਂ, ਉਹਨੇ ਕਿਹਾ ਯਾ ਭਾਬੀ ਵਾਸਤੇ ਲੈ ਜੀ। ਵਾਹ ਵਾਹ ਵਾਹ। ਗਲੈਰੀਆਂ ਵਾਲੇ ਬ੍ਰੈਸਲੇਟ ਉਹ ਭਾਬੀ ਉਹਨੂੰ ਕਹਿ ਰਿਹਾ ਇੰਨਾ ਸਮਾਨ ਲਿਆ, 2 ਨਿਓਲੇ ਵੀ ਪਾ ਦੇ ਯਾਰ। ਭਾਬੀ ਨੇ ਗੋਤਰਾ ਬੰਨੀ ਗਲੈਰੀ ਇੱਕ ਐ ਵਿੱਚ ਜੋੜਾ ਨਹੀਂ ਪਾਈ। ਯਾਰ ਉਹਨੇ ਚੂਸ਼ੇ ਦਾ ਹਾਰ ਤੇ ਦੇਤਾ, ਉਹ ਕਹਿੰਦਾ ਦਾਦਾ ਵਾਸਤੇ ਆ, ਜਾ ਕੇ ਪਾਓ। ਮੈਂ ਕਿਹਾ ਯਾਰ ਜਿਹੜਾ ਕਿ ਫੈਮਿਲੀ ਦੀ। ਲੇਕਿਨ ਉਹ ਚੀਤਾ ਬੜਾ ਹਦਾਇਤ ਨਸਲੀ ਚੀਤਾ ਸਾਜੀ। ਜੀ ਉਹ ਵਿੱਚ ਨਿਕਲ ਆਉਂਦਾ ਜਾਨਵਰ ਚੰਗਾ ਸਵਾਦ ਦਾ। ਹਾਂਜੀ ਹਾਂ, ਉਹਨੇ ਮੈਨੂੰ ਕਿਹਾ ਕਿ ਜਦੋਂ ਪੈਦਾ ਗੱਡੀ ਆਉਂਦੀ ਹੈ ਨਾ, ਮੈਨੂੰ ਕਾਲ ਕਰ ਦਿੱਤਾ, ਕਿੰਜ ਕਰਕੇ ਆ ਕੇ ਆਪਣਾ ਜਾਨਵਰ ਦੇਖ ਲਾ। ਬੇਟੇ ਕੱਚੂ ਕੋ ਨਹੀਂ ਲੈ ਕੱਚੂ ਨਹੀਂ ਮੈਂ ਇੱਕ ਦਿਨ ਉਹਦੇ ਕੋਲ ਬਹੁਤ ਭੈੜਾ ਫਸਿਆ ਸੀ। ਉਹ ਕਿਦਾਂ ਉਹ ਗੇੜਾ ਵੀ ਦੇ ਦਿੰਦਾ, ਮੈਨੂੰ ਮੱਝ ਦੇ ਦਿੱਤੀ। ਓਏ 10 ਤੋਂ 12 ਕਿਲੋ ਦੁੱਧ ਰੋਜ਼ ਉਹ ਪੀਂਦੀ ਸੀ ਮੇਰਾ। ਹਾਂ ਥੋੜਾ ਪੈਂਦੀ ਸੀ ਹਾਂਜੀ, ਮੈਂ ਬਾਂਧ ਲਵਾਈ ਸੀ, 10 ਕਿਲੋ ਦੁੱਧ ਪੀਂਦੀ ਸੀ। ਇਸ ਆਸਤੇ ਕਿ ਕਦੀ ਇਹ ਰਿਟਰਨ ਵੀ ਆਊਗਾ ਵਾਪਸ। ਉਹ ਮੈਂ ਕਿਹਾ ਅੰਦਰੋਂ ਖਾਲੀ ਹੋਈ ਹੈ, ਭਰ ਕੇ ਵਾਪਸੀ ਸ਼ੁਰੂ ਹੋ ਜੂਗੀ। ਆਪਣੇ ਵੱਲੋਂ ਤੁਸੀਂ ਰੀਫਿਲ ਕਰ ਰਹੇ ਸੀ? ਫਿਰ ਭਾਈ ਜਾਨ ਉਹਨੇ ਅੰਦਰੋਂ ਸਾਰਾ ਕੁਝ ਉਹਦਾ ਖਾਲੀ ਕਰ ਲਿਆ। ਉਹ ਸਿਸਟਮ ਹੀ ਕੱਢ ਲਿਆ ਸੀ ਦੁੱਧ ਬਣਾਉਣ ਬਣਾਉਣ ਵਾਲਾ। ਹਾਂ, ਇਹ 2 ਨੰਬਰੀ ਬਹੁਤ ਹੁੰਦੀ ਉਹਨੇ ਹੈ। ਸਿਸਟਮ ਹੀ ਕੱਢ ਲਿਆ ਸੀ, ਅੰਦਰੋਂ ਖਾਲੀ ਸੀ। ਮੈਨੂੰ ਕਹਿੰਦਾ ਇਹਨੂੰ ਦੁੱਧ ਪਾਓਗੇ ਨਾ ਤੇ ਗਰਾਰੀਆਂ ਗਰੂਰੀਆਂ ਰਵਾਂ ਹੋਣਗੀਆਂ। ਰਵਾਉਣਗੀਆਂ। ਮੈਂ ਰੋਜ਼ 5-7 ਕਿਲੋ ਪਿਆਈ ਗਿਆ। ਜਦੋਂ ਉਹਦੇ ਅੰਦਰ ਵਾਵਾ 2 ਕਮਾਂਡ ਪੂਰਾ ਭਰ ਗਈ ਨਾ, ਤੇ ਮੈਨੂੰ ਫੋਨ ਕੀਤਾ, ਕਹਿੰਦਾ ਵਾਪਸ ਦੇ ਯਾਰ, ਤੂੰ ਪੈਸੇ ਲੈ ਜਾ। ਮੈਂ ਪੈਸੇ ਲੈ ਗਿਆ। 2.5 ਲੱਖ ਦਾ ਦੁੱਧ ਉਹਦੇ ਅੰਦਰ ਹੀ ਸੀ ਮੇਰਾ। ਉਹੀ ਗੱਲ। ਹਾਂ, ਇਦਾਂ ਬਹੁਤ ਕੀੜਾ ਆ। ਉਹ ਭਾਈ ਦੁਬਾਰਾ ਉਹਦੀ ਦੁਕਾਨ ਤੇ ਨਹੀਂ ਚੜਿਆ। ਉਸਤਾਦ ਜੀ ਦਾ ਜਿਹੜਾ ਛੋਟਾ ਭਰਾ ਤਾਰਕ ਆ ਨਾ, ਉਹ 2 ਨੰਬਰੀ ਤੋਨੇ ਕੇ ਕਰਦਾ ਹੀ। ਹਾਂ, ਮੈਨੂੰ ਅਸਰ ਤੋਂ ਬਾਅਦ ਉਹਨੂੰ ਬੁਲਾਇਆ ਨਾ, ਜਲਦੀ ਆਏ ਦੁਕਾਨ ਬੰਦ ਕਰਨ। ਕੈਂਗਰੂ ਦੇਤਾ ਵੀ ਪਾਰਟੀ ਝੋਲੀ ਔਰ ਥੱਲੇ ਤੱਕ ਜਾਣ ਡਿਆ। ਵੀ ਮਾਂ ਨਾਲ ਝੋਲੀ ਨਹੀਂ ਜੁੜੀ। ਓਏ ਕੈਂਗਰੂ। ਕੈਂਗਰੂ 2 ਨੰਬਰੀ ਸੱਜੀ। ਇਸੇ ਦਿਨ ਦੀ ਰੋਸ਼ਨੀ ਚ ਲਿਆ ਕਰ ਜਾਨ। ਭਾਈ ਨਹੀਂ ਗੱਲ ਕਰਦੇ ਕੀ ਕਰਾਂ, ਹੁਣ ਦੇਤਾ ਵੀ ਮੈਂ ਕੋਈ ਯਾਰ ਤਾਂ ਘੋੜਾ ਜਾ। ਕਹਿੰਦਾ ਨਹੀਂ ਯਾਰ, ਭਾਈ ਤਾਰਕ ਵੱਡਾ ਜਿਹੜਾ ਮਜੀਦ, ਉਹਨੂੰ ਕਿਤੇ ਕੁੱਬ ਲਾ ਕੇ ਰੱਖਿਆ ਵਾ। ਆ ਫੇਰ ਕਿਤੇ ਨੰਗ ਦਾ ਬੜਾ ਕੁੱਬ ਫੜ ਲਿਆ। ਉਹ 6 ਕਬੂਤਰ ਇੱਕ ਦਿਨ ਮੈਨੂੰ ਫੋਨ ਕੀਤਾ, ਕਹਿੰਦਾ ਕਬੂਤਰ ਬਹੁਤ ਟੋਰੀ ਆਏ, ਮੈਂ ਲੈਣ ਦੇ। ਮੈਂ ਉਹਨਾਂ ਨੂੰ ਛੱਡਿਆ। 3-3.5 ਮਹੀਨੇ ਗਲੀ ਚ ਪੈਦਲ ਹੀ ਫਿਰਦੇ ਰਹੇ। ਕੁੜੇ ਨਹੀਂ ਹਾਂ, ਉੱਡੇ ਹੀ ਨਹੀਂ। ਹਾਂ, ਡੇਢ ਚੀਜ਼ਾਂ ਹੀ ਨਾ। ਆਹੋ, ਉਹਦੀ ਕਬੂਤਰਾਂ ਦੀ ਪ੍ਰਵਾਸ ਬੰਦ ਕਰਤੀ। ਉਹਨੇ ਪਿੱਛੋਂ ਉਡਾਨ ਸਿਸਟਮ ਕੱਢ ਲਿਆ। ਇੱਕ ਉਹਨੇ ਉਡਾ ਕੇ ਦਿਖਾਇਆ ਵਾ, ਉਹ ਤੇ ਉੱਡ ਗਿਆ, ਫਿਰ ਵਾਪਸ ਨਹੀਂ ਆਇਆ। ਕਹਿੰਦਾ ਬਾਕੀ 5 ਵੀ ਉਹਦੇ ਰਗੀਏ ਜਿਹੜਾ ਆਇਆ ਨਹੀਂ। ਇਹ ਬਾਤ। ਹਾਂਜੀ। ਮੈਂ ਕਿਹਾ ਹੁਣ ਕਹਿੰਦਾ ਉਡਾ ਕੇ ਦਿਖਾਵਾਂ। ਮੈਂ ਕਿਹਾ ਨਹੀਂ ਭਾਈ ਰਹਿਣ ਦੇ ਤੂੰ। ਉਹ ਮੈਂ ਲੈ ਗਿਆ, ਉਹ 5 ਚੋਂ ਕੋਈ ਵੀ ਨਹੀਂ ਉੱਡਿਆ। ਮੈਂ ਉਹਦੇ ਕੋਲ ਕੁੱਤਾ ਲੈ ਕੇ ਉਹਦੇ ਬਹੂ ਬੰਦ ਹੋਏ ਸੀਗੇ। ਬਹੂ ਨਹੀਂ ਸੀ ਕਰਦਾ। ਹਾਂਜੀ ਇਹਨੇ ਫਿਰ ਆਡੀਓ ਤੇ ਭਰਾ ਨੂੰ ਪਿੱਛੇ ਰੱਖਿਆ ਸੀ, ਉਹ ਕੱਲਾ ਮੂੰਹ ਹਿਲਾਉਂਦਾ ਸੀ, ਉਹ ਪਿੱਛੋਂ ਵਾਉ ਕਰਦਾ। ਸਾਜੀ ਨਾੜਾ ਵਾਲੇ ਡੇ ਸਪੀਕਰ ਵਾਲੀ ਦੁਕਾਨ ਹੈਗੀ ਨਾ, ਹਾਂ ਹਾਂ ਤੇ ਅਮਜਦ ਬੈਠਦਾ ਮੁੰਡਾ। ਹਾਂ। ਉਹਦੇ ਕੋਲ ਫਿਰ ਭਾਈ ਇਹ ਕੋਇਲ ਪਾਈ ਬਹੂ ਖੁੱਲੇ ਉਹਦੇ ਕੋਲ। ਹਾਂ, ਉਹ ਬੜੀ ਬੜੀ ਦੇਰ ਇਹਨੇ ਬਲੂਟੁੱਥ ਤੇ ਚਲਾਇਆ ਉਹਦਾ ਬਾਬੂ। ਵਾਉ। ਹਾਂਜੀ ਕਨੈਕਟ ਹੋ ਜਾਂਦਾ ਸੀ। ਛੋਟਾ ਡੱਬਾ ਬਣਿਆ ਸੀ ਨਾਲ। ਇੱਕ ਉਹਦੇ ਗਦਾਮ ਆ, ਉਹਨੇ ਉਹ ਬਾਉਂਸਰ ਰੱਖੇ ਨੇ ਹਿੱਪੋ। ਹਾਂਜੀ ਉਹ ਕੰਮ ਹੀ ਹਿੱਪੋਆਂ ਦਾ ਕਰਦਾ। ਸਾਜੀ ਇਹ ਪੂਰੇ ਉਹਦੇ ਕੋਲ ਪੱਕੇ ਗਾਹਕ ਲੱਗੇ ਹਾਂਜੀ ਨੇ। ਇਹ ਗੋ ਬਰਾਦਰ ਨੂੰ ਕਹਿੰਦੇ ਸਾਜੂ ਨੂੰ। ਹਾਂ, ਹਿੱਪੋ ਵਾਲੇ। ਹਿੱਪੋ ਵਾਲਿਆ। ਆਪ ਫੋਨ ਕਰ ਲੇਕਿਨ ਸਾਜੂ ਦਾ ਵਾਅਦਾ ਇਹ ਹੈ ਕਿ ਉਹ ਸਹੀ ਮਾਲ ਮੰਗਾਉਂਦਾ ਵਾ, ਸਹੀ ਵੇਚਦਾ, 2 ਨੰਬਰੀ ਨਹੀਂ ਕਰਦਾ। ਨੇ ਅੱਲਾ ਨੇ ਭਾਗ ਵੀ ਤੇ ਲਾਇਆ। ਮਾਸ਼ਾਅੱਲਾ ਵੱਡੀ ਆਈਟਮ ਤੋਂ ਸ਼ੁਰੂ ਕੀਤਾ ਉਹਨੇ। ਹਾਂਜੀ। ਇਹ ਬਹੁਤ ਵੱਡਾ ਮਹਿੰਗੀ ਆਈਟਮ ਆ ਭਾਜੀ। ਹਾਂ, ਹੁਣ ਜਿਹਦੀ ਗੱਲ ਦੱਸਣੀ ਤੇਰੀ ਸੋਹਣੀ ਭਰਾਵਾ, 2 ਨੰਬਰ ਫਰਾਡੀ ਸਾਰੇ। ਉਹ ਪਰਚੂਨ ਦਾ ਕੰਮ ਕਰਦੇ, ਮੱਖੀਆਂ, ਕੀੜੀਆਂ, ਲਾਲ ਪੱਬੂ, ਭੂੰਡ, ਮੱਛਰ, ਉਹ ਨਿੱਕੇ ਨਿੱਕੇ ਚੀਜ਼ਾਂ ਰੱਖਦੇ। ਜ਼ਲਾਲਤ ਹੀ ਆ, ਉਹ ਕੰਮ ਨਾ ਕਰੀ। ਮੈਂ ਵੈਸੇ ਚਲੇਗਾ ਚਾਹ ਪੀਣ, ਮੈਂ ਨੰਗਦਾ ਪੜਦਾ ਤੇ ਨਿਗਾਹ ਜਿਹਾ ਬਦਮਾਸ਼ ਬਾਹਰ ਆਉਣੇ। ਕਹਿੰਦਾ ਚਲੋ ਚੱਲ ਚਾਚੇ ਦੇ ਕਨੇਡੇ ਚੜਦੇ ਇੱਥੇ। ਤੇ ਉਹ ਜਿਹੜੀ ਅੱਗੇ ਜੈਕਟ ਜੀ ਪਾਈ ਹੁੰਦੀ, ਉਹ ਲਾ ਲਈ ਉਹਨੇ ਆਪੇ। ਆਹੋ, ਉਹ ਕਿ ਹੈ ਨਹੀਂ ਸਾਦਾ ਬਦਮਾਸ਼, ਉਹ ਵਿਚਾਰਾ ਕਿੱਦਾਂ ਕਰੇ ਹੋਣਾ। ਉਹ ਕਾਲਾ ਜਾਂ ਚਮੜਾ ਜਾਂ ਆਹੋ, ਇਹ ਛੁਰੀਆਂ ਤੇਜ਼ ਕਰੀ ਓ ਯਾਰ ਉਹ ਫਰਾਡੀਏ ਸਾਜੀ, ਉਹਨਾਂ ਕੋਲੋਂ ਮੈਂ ਮੋਰ ਲਿਆ 1700 ਰੁਪਏ ਦਾ ਮੋਰ। ਲੈ ਦੱਸ ਕੇ ਲੱਗ ਗਿਆ ਪਤਾ ਮੈਨੂੰ। ਇੰਜ ਝਾੜੂ ਖਿਲਾ ਰਿਹਾ ਪਿੱਛੇ ਉਹ। ਹਾਂ, ਸਾਜੀ ਤਰੱਕੀ ਉਹ ਜੰਬੋ ਨੇ ਕੀਤੀ ਸਹੀ। ਹੁਣ ਬੱਚੇ ਤੇ ਲਾਲ ਵੇਗ ਲਾਂਦਾ ਹੁੰਦਾ ਸੀ। ਵੇਲਾ ਅੱਜ ਕਿੱਥੇ ਆ ਪਹੁੰਚ ਗਿਆ। ਉਹਨੇ ਗਦਾਮਾਂ 'ਚ ਲਾਲ ਵੇਗ ਛੱਡ। ਉਹ ਜੰਬੋ ਡੀਜੇ ਓਏ ਜਿਹੜਾ ਭਾਈ ਪਾ ਤੂੰ ਗੱਲ ਕਰਨ ਡਿਆ ਨਾ, ਉਹ ਰੇੜੀ ਤੋਂ ਸ਼ੁਰੂ ਕੀਤਾ ਉਹਨੇ। ਲਾਲ ਬੇਗ ਰੇੜੀ ਤੇ ਲੈ ਉਹਨੇ ਬੁੱਢੀ ਦਾ ਕਾਂਡਾ ਵੇਚ ਕੇ ਨਾ ਤੇ ਲਾਲ ਬੇਗ ਲਿਆ ਕੇ ਤੇ ਫੱਟੇ ਤੇ ਲਾਏ ਸੀ। ਜੀ ਉਹਨੇ ਮੈਨੂੰ ਕਹਿੰਦਾ ਯਾਰ ਭਾਗ ਲੱਗੇ, ਕਹਿੰਦਾ ਜ਼ਿੰਦਗੀ 'ਚ ਪਹਿਲੀ ਵਾਰੀ ਕਹਿੰਦਾ ਮੈਂ 3-4 ਕਿਲੋ ਲਾਲ ਬੇਗ ਪਾਏ, 100 ਗਲੈਰੀ ਪਾਈ ਸੀਗੀ ਤੇ 200-400 ਕਹਿੰਦਾ ਮੈਂ ਪਾਇਆ ਸੀ ਨਿਵਲਾ। ਕਹਿੰਦਾ ਲੈ ਦੇਖ ਲਓ ਉੱਥੇ ਭਾਗ ਲਾਇਆ। ਬੱਚੇ ਉਹਦੇ ਕਹਿਣੇ ਕਾਰਨ ਬੱਚੇ ਨਹੀਂ ਬੰਦੇ ਦੁਕਾਨ ਤੇ। ਹਾਂ, ਜੋ ਚੱਲ ਗਿਆ ਉਹ ਜਾਸ਼ੀਆਂ। ਹੁਣ ਦੇ ਗੱਲੇ ਤੇ ਉਹਦਾ ਦਾਦਾ ਪੈਦਾ ਸੀ। ਯਾਰ ਤੇ ਚਾਚਾ ਜੀ ਨੇ ਇੱਥੇ ਮੈਂ ਆਪ ਦੇਖਿਆ ਇੱਥੇ ਕਚੂ ਕੁਮਾਰ ਕਹਿੰਦੇ ਰਾਤ ਸੀ ਕੰਮ ਕਰਦੀ ਤਾਂ ਇੱਥੇ ਕਚੂ ਕੁਮਾਰ ਦਾ ਉਹ ਸੈਂਪਲ ਹੁੰਦਾ ਸੀ ਯਾਰ। ਉਹਨਾਂ ਨੂੰ ਸਹੀ ਨਿਓਲਾ ਰਾਸ ਆਇਆ। ਸਹੀ ਗੱਲ ਉਹਨਾਂ ਦੀ 3 ਉਹ ਇਸਮਾਈਲ ਦਾ ਪਤਾ, ਇਸਮਾਈਲ ਹਾਥੀਆਂ ਵਾਲਾ, ਉਹ ਬਾਹਰ ਉਹਨੇ ਸੁੰਡਾਂ ਟੰਗੀਆਂ ਹੁੰਦੀਆਂ। ਓਏ ਸੁਣਨਾ ਹੀ ਬੜਾ ਬੁਲਾਇਆ ਜੀ ਨੇ। ਹਾਂ, ਕੱਲੀਆਂ ਸੁੰਡਾਂ ਬਾਹਰ ਟੰਗੀਆਂ, ਤੈਨੂੰ ਪਤਾ ਲੱਗਦਾ ਹਾਥੀ ਵੇਚਦਾ। ਬਿਲਕੁਲ ਸਿੱਧੀਆਂ ਵੀ ਹੈ। ਹਾਂ, ਹਾਂਜੀ ਸੁੰਡਾਂ ਲੈ ਉਹਦੇ ਕੋਲ ਲੋਕੀ ਕੱਲੀਆਂ ਸੁੰਡਾਂ ਹੀ ਲਈ ਜਾਂਦੇ। ਪੈਰ ਲੈ ਆਉਂਦੇ ਕਈ ਉਹਦੇ ਕੋਲ। ਆਹੋ, ਹਰ ਵੈਰਾਈਟੀ ਆ, ਸੁੰਡ ਵੈਰਾਈਟੀ ਆ। ਉਹਦੇ ਉਹ ਹਾਥੀ ਕੋਈ ਹਾਥੀ ਦਾ ਹੀ ਕੰਮ ਹਾਥੀ ਦਾ ਹੀ ਕਰਦੇ ਭਾਈ। ਕੰਨ ਉਹਦੇ ਲਾ ਕੇ ਪਿੱਛੇ ਡੰਡਾ ਲਾ ਕੇ ਪੱਖੀਆਂ ਬਣਾ ਵੇਚਦਾ ਸੋਹਣੀਆਂ। ਤੇ ਉਹ ਦੰਦ ਸਾਜ ਜਿਹੜੇ
ਦੰਦ ਤੇ ਉਹਦੇ ਅਸਲ ਤੇ ਗੇਮ ਇਹੀ ਹੈ। ਦੰਦਾਂ ਵਾਲੀ ਉਹ ਦੰਦ ਵੇਚ ਕੇ ਤੇ ਉਹਨੇ ਵੇ ਕਿੱਡਾ ਪਲਾਦਾ ਪਾ ਲਿਆ। ਦੰਦਾਂ ਦਾ ਬਣਾਉਂਦਾ ਕੀ ਹੈ, ਮੈਨੂੰ ਇਹ ਸਮਝ ਨਹੀਂ ਆਉਂਦੀ ਕੋਈ ਦੰਦਾਂ ਦਾ ਬਣਦਾ ਕੀ ਹੈ ਯਾਰ, ਕੀ ਫਾਇਦਾ? ਯਾਰ ਮੈਂ ਆਪ ਦੇਖਿਆ ਉਹਨੇ ਆਪਣੀ ਦੁਕਾਨ ਦੇ ਨਾਲ ਇੱਕ ਸਾਈਡ ਤੇ ਇੱਧਰ ਕੈਂਗਰੂ ਖੜਾ ਕੀਤਾ ਗਿਆ, ਇੱਧਰ ਉਹ ਝੋਲੀ ਵਾਲੇ ਖਲੋਤੇ ਆਰਾਮ ਨਾਲ ਹੁੰਦਾ, ਜਿਹਨੂੰ ਜਿਹੜਾ ਕਾਗਜ਼ ਕੁਝ ਇੰਜ ਮਾਰਦਾ ਸੀਗਾ ਕੈਂਗਰੂ ਝੋਲੀ ਜਾਂਦਾ ਸੀ, ਥੁੱਕੀ ਜਾਂਦੇ ਸੀ ਝੋਲੀ ਦੇ ਵਿੱਚ, ਜਿਹੜਾ ਪਾਸ ਥੁੱਕੀ ਜਾਂਦਾ ਕੈਂਗਰੂ ਝੋਲੀ ਜਲੀਲ ਹੋ ਇਦਾਂ ਦੇ ਭਾਈ। ਯਾਰ ਤੂੰ ਜ਼ਰਾਫੇ ਲੈ ਉਸਤਾਦ ਜੀ, ਉਹ ਸਿੱਧੇ ਸਿੱਧੇ ਡੱਬੀਆਂ ਵਾਲੀ ਸ਼ਰਟ ਪਾਈ ਉਹਨਾਂ ਨੇ, ਜ਼ਰਾਫੇ ਉਹਨਾਂ ਉੱਪਰ ਰੱਖੇ ਹੋਏ ਆ। ਉੱਪਰ ਇੱਕਦਮ ਨਹੀਂ ਉੱਪਰ ਨਹੀਂ ਹੈਗਾ, ਉਹ ਛੱਤ ਨਹੀਂ ਉਹਦੀ ਗੋਦਾਮ ਦੀ। ਹਾਂਜੀ ਅੱਛਾ ਮੈਂ ਨਹੀਂ ਉਹ ਤਾਂ ਇੰਜ ਹੀ ਲੱਗਦਾ ਵਾ ਕਿ ਉੱਪਰ ਖੜੇ ਆ। ਮੈਂ ਅੰਦਰ ਨਹੀਂ ਉਹ ਥੱਲੇ ਖਲੋਤੇ ਹੁੰਦੇ ਨੇ, ਛੱਤ ਲਵਾਤੀ ਹੋਵੇ, ਧੌਣਾ ਬਾਹਰ ਕੱਢ ਕੇ ਖਲੋਤਣਾ ਤੇ ਦੂਰੋਂ ਨਜ਼ਰ ਆਉਂਦੇ ਆ। ਡਿਸਪਲੇ ਸਾਜੀ ਦੂਰੋਂ ਨਜ਼ਰ ਆਉਂਦੇ। ਲੇਕਿਨ ਉਹ ਗਾਹਕ ਵੀ ਘੇਰ ਰਹੇ ਹਨ ਐ ਕਰਕੇ, ਆ ਜਾ ਐ ਟੈਪ ਵੀ ਕਰਦੇ ਆ। ਜਿਹੜੀ ਤੁਸੀਂ ਦੱਸੀ ਨਾ ਦੁਕਾਨ ਪਹਿਲੇ ਉਹ ਹਿੱਪੋ ਵਾਲੀ, ਉਹਦੇ ਪਰੇ ਡੁੱਕਰ ਤੇ ਮੁੰਡਾ ਨਦੀਮ ਆ, ਤਾਂ ਜੋ ਸੱਪਾ ਨਹੀਂ ਕਰਦਾ। ਹਾਂ ਬਸ ਕੀ ਉਹਨੇ ਲੜੀਆਂ ਪੜਾ ਇਹਨੇ ਸਾਰੇ ਭਰਾ ਉੱਥੋਂ ਹੀ ਲਏ। ਹਸ਼ਾਰਿਆਂ ਤੇ ਦਰਾਵਾ ਖੜਾ ਹਸ਼ਾਰਾ ਲਾਇਆ ਉਹਨਾਂ ਨੇ ਕੈਮਰੇ ਵਾਲੀ ਜਗ੍ਹਾ। ਨਹੀਂ ਬੜਾ ਉੱਥੇ ਮੋਟਰ ਮਾਰਕੀਟ ਹਰ ਸ਼ੈ ਮਿਲ ਜਾਂਦੀ। ਬੜੀ ਚਾਚੀ ਛਿਪਕਲੀ ਦੀ ਲਾਟ ਚ ਕਵਾ ਦਈਏ ਤੁਹਾਨੂੰ। ਉਹ ਨਹੀਂ ਮੈਂ ਉਹ ਮੈਨੂੰ ਚੰਗੀ ਨਾ ਛੋਟਾ ਨਾ ਸਤਾਈ ਛੋਟਾ ਜਾਨਵਰ ਨੇ ਨਾ ਨੁਕਸਾਨ ਪਾਣ ਚ ਬਚਿਆ ਤਾਂ ਸਾਹਮਣੇ ਜੀ ਬਹੁਤ ਉਹ ਇੱਕ ਜਗ੍ਹਾ ਤੇ ਖਲੋਤੀ ਰਹਿੰਦੀ ਛਿਪਕਲੀ ਯਾਰ, ਕੀ ਹੋ ਗਿਆ ਇੰਨੀ 16,000 ਦਾ ਸਤਾਜੀ ਮੁਰਕਾ। ਮਾਨਾ ਉਹਨੇ ਮੈਨੂੰ ਲੱਖ ਛਿਪਕਲੀ ਪਵਾਤੀ, ਮੈਂ ਅਜੇ ਤੱਕ ਫਸਿਆ ਪਿਆ ਮਲੇ ਦੀ ਨਹੀਂ ਮੈਂ ਉਹ ਮੇਰਾ ਇੱਕ ਦੋਸਤ ਹੈਗਾ, ਉਹ ਇਦਾਂ ਦੀ ਆਉਣ ਲੱਗਿਆ ਐਵੇਂ ਜੇਬ ਚ 4 ਡੱਡੂ ਪਾ ਦੂਗਾ, ਲੈ ਜਾ ਕੋਈ ਨਹੀਂ ਬੱਚੇ ਖੇਡ ਲੈਣਗੇ। ਮੈਂ ਉਹਨੂੰ ਕਹਿੰਦਾ ਯਾਰ ਕੀ ਕਰਨਾ, ਉਹ ਐਵੇਂ ਧੱਕੇ ਨਾਲ ਜੇਬ ਚ ਪਾ ਦੇਗਾ ਮੈਨੂੰ ਚਾਹ ਨੇ ਠੂਏ ਦਿੱਤੇ, ਖਾਓ ਮਿੱਠਾ ਜੀ ਮਜ਼ਾ ਆਏਗਾ। ਸਹੀ ਜੀ, ਬੱਚਤ ਪਿੱਛੋਂ ਆ ਜੀ। ਇੰਜ ਗੇੜਾ ਦੇ ਕੇ ਨਾ ਮੁੜ ਕੇ ਇਹ ਉਹ ਮੜਦੇ ਚੀਜ਼ ਮਰਦ ਚੀਜ਼ ਮੈਨੂੰ ਉਹਨੇ ਦੇ ਤੇ ਉਹ ਜਿਹੜੇ ਉਹ ਕੀ ਕਹਿੰਦੇ ਆ ਸਾਹ ਜੀ, ਕਣਕ ਜੂਰਾ ਕਹਿੰਦਾ ਬਰਾਤਰਾ ਬਣਾ ਉੱਥੇ ਵੇਚੀ ਜੀ। ਕਣਕ ਜੂਰ ਦਾ ਵੀ ਕੰਮ ਛਾਵਾ, ਲੇਕਿਨ ਕਣਕ ਜੂਰਾ ਦਾ ਕੰਮ ਬਹੁਤ ਅੱਛਾ ਮਿੱਠੇ। ਕਣਕ ਜੂਰ ਦਾ ਇੱਥੇ ਨਹੀਂ ਹੋਣਾ, ਇਹ ਅਦਰ ਕੰਟਰੀਆਂ 'ਚ ਹੋਣਾ, ਇੱਥੇ ਲੜਦਾ ਵਾ ਨਹੀਂ ਤੇ ਲੋਕੀ ਡਰਦੇ ਹੈ ਕਰਦੇ ਆ ਭਾਈ, ਇੱਥੇ ਨਹੀਂ ਹੋਣਾ। ਤੇ ਫਿਰ ਕਿਹੜਾ ਕੰਮ ਚੱਲਣਾ ਫਿਰ ਤੂੰ ਦੱਸ ਦੇ। ਬੱਕਰੀਆਂ ਚੁੱਕ ਲਾ, ਇੱਕ ਬੰਦੇ ਕੋ ਤੈਨੂੰ ਬੱਕਰੀਆਂ ਦੀ ਲਾੜ ਚਕਾ ਦੇਣਾ। ਆਹੋ ਉਹਲੇ ਫਾਇਦਾ ਹੀ ਫਾਇਦਾ ਵਾ, ਫਾਇਦਾ ਹੀ ਫਾਇਦਾ ਵਾ। ਇਹਦਾ ਵਾਧਾ ਹੀ ਹੋਊਗਾ, ਵਾਧਾ ਹੀ ਹੁੰਦਾ ਸਾਹ ਜੀ ਇਹਦਾ। ਵਾਧਾ ਹੀ ਆ, ਦੁੱਧ ਵੀ ਤੇਰਾ ਦੁੱਧ ਵੀ ਵਿੱਚੋਂ ਕਈ ਕਿਸਮਤ ਕਈ ਚੰਗੀ ਹੋਈ ਵਿੱਚੋਂ ਦੁੱਧ ਦੇਣ ਲੱਗ ਪੈਂਦੀਆਂ ਕਈ। ਆਹੋ ਕਿਸ ਟਾਈਮ ਮਾੜਾ ਜਿਹਾ ਨੁਕਸ ਹੁੰਦਾ ਵਾ, ਉਧਰੋਂ ਉਹ ਗੋਰੇ ਭੇਜ ਦਿੰਦੇ ਆ, ਉਸਤਾਦ ਜੀ ਉਹ ਕਹਿੰਦੇ ਪਤਾ ਨਹੀਂ ਖਰਾਬ ਹੋ ਗਈ, ਸਿੱਟ ਦਿੰਦੇ 100 ਬੱਕਰੀ ਲਵੇ ਨਾ ਵਿੱਚੋਂ 50 ਚੱਲ ਜਾਣੀ। ਚੱਲ ਜਣੀਆਂ ਚੱਲ ਜਣੀਆਂ। ਬੱਕਰੀ ਦਾ ਮੂੰਹ ਫੜ ਕੇ ਫੂਕ ਮਾਰੋ ਦੀ, ਉਹਦਾ ਦੁੱਧ ਬਾਹਰ ਹੋਣ ਲੱਗ ਪੈਂਦਾ। ਕਚਰਾ ਕੁਚਰਾ ਜਿਹੜਾ ਸਾਈਡ ਤੇ ਆਹੋ ਉਹ ਯਾਰ ਮੱਝ ਵਾਲਾ ਮੇਰਾ ਬਹੁਤ ਬੈਡ ਐਕਸਪੀਰੀਅੰਸ ਰਿਹਾ। ਅੱਛਾ ਜੀ। ਹਾਂ ਉਹਨਾਂ ਨੇ ਢਾਂਚਾ ਹੀ ਦਿੱਤਾ ਨਾ ਤੁਹਾਨੂੰ। ਹਾਂ ਸਾਹ ਜੀ ਖਰਗੋਸ਼ ਇਹ ਨਾ ਲੈ ਲਈਏ ਖਰਗੋਸ਼। ਖਰਗੋਸ਼ ਤਾਜੀ ਮਹਿੰਗੀ ਆਈਟਮ। ਖਰਗੋਸ਼ ਦੇ ਨਾਖੂਨ ਲੈ, ਉਹ ਮਹਿੰਗਾ ਕਾ ਖਰਗੋਸ਼ ਹੋਰ ਨਿਜ਼ਾਮ ਆ। ਉਸਤਾਦ ਜੀ ਜਿਹੜਾ ਯੂਟਿਊਬ ਸਪੋਟੋ ਸੀ, ਜਿਹਨੂੰ ਖੋਤ 'ਚ ਬੜਾ ਘਾਟਾ ਪਿਆ, ਹਾਂ। ਉਹ ਤਾਂ ਕਰਨਾ ਹੀ ਨਹੀਂ ਹੁਣ, ਉਹ ਬੜਾ ਘਾਟਾ ਪਿਆ, ਨੁਕਸਾਨ ਬੜਾ ਹੋਇਆ ਭਾਇਆ। ਉਹਦਾ ਵੇਖ ਗਿਆ ਸਾਰਾ ਕੁਝ ਖੋਤਿਆਂ ਦੇ ਵਿੱਚ। ਓਏ ਹੋਏ ਲਾਟ ਚੁੱਕੀ ਕੈਸੀ, ਬੰਦਾ ਬਾਹਰੋਂ ਆਇਆ ਉਹਨੇ 2.5-3 ਲੱਖ ਖੋਤਾਂ ਨੂੰ ਚੁਕਾਤਾ। ਉਧਰੋਂ ਲਾਹੌਰ ਦੇ ਹੋਟਲ ਵਾਲਾ ਕੇਸ ਨਿਕਲ ਆਇਆ, ਹਾਂਜੀ ਉਹਦਾ ਫਲਾਪ ਉਹ ਵਿਚਾਰੇ ਦਾ ਘਰ-ਬਾਰ ਵੇਚ ਗਿਆ ਸਾਰਾ। ਸਾਹ ਜੀ ਕੰਡੇਰ ਨੇ ਚੂਹਾ ਨਾ ਕਰਦੀ ਜਿਹੜਾ ਇੰਜ ਗੇਂਦ ਬਣ ਜਾਂਦਾ। ਉਹਨੂੰ ਨਾ ਘੜੇਰਾ ਜਿਹਾ ਹਾਂਜੀ ਉਹ ਕਰ ਲੈਂਦੇ ਮਿੱਠੇ। ਉਹ ਮਸਲ ਉਹਦਾ ਗਾਹਕ ਨਹੀਂ ਹੁੰਦਾ ਇੰਨਾ। ਕੰਡੇ ਵਾਲੀ ਸੇ ਜਿਹੜੀ ਇਹਦੇ ਗਾਹਕ ਨਹੀਂ ਗਾਹਕ ਨਹੀਂ ਹੈ। ਮਾਰਕੀਟ ਵਾਲੀ ਵੈਰਾਈਟੀ ਲਵੋ ਜਿਹੜੀ ਵਿਕੇ, ਇਹ ਆਊਟ ਆਫ ਮਾਰਕੀਟ ਕੰਮ। ਜਿਹਨੂੰ ਸਿਕਿਉਰਿਟੀ ਵਾਸਤੇ ਲੈ ਲੋ, ਕੋਈ ਕੁੱਤਾ ਪਿਆ ਉਹਨੂੰ ਕੀ ਕਰ ਦੋ ਓ ਯਾਰ ਕਾਂ ਲੈ ਲਾ ਤੂੰ। ਹਾਂ ਉਸਤਾਦ ਜੀ ਕਾਂ ਚਿੱਟੇ ਕਾਂ ਇੱਕ ਬੰਦਾ ਵੇਚਦਾ, ਉਹਦੇ ਕੋਲ ਚਿੱਟੇ ਕਾਂ ਲੈ ਲਓ। ਹਰ ਕਲਰ ਚ ਆ ਉਹਦੇ ਕੋਲ। ਹਾਂ ਨੇ ਉਹ ਆਸਟ੍ਰੇਲੀਆ ਕੰਡੇ ਵਾਲੀ ਸੇ ਲੈ ਲਾ, 100 ਸੇ ਕੰਡੇ ਵਾਲੀ ਸਵੇਰੇ ਲੈ ਗਿਆ, ਦਫ਼ਤਰਾਂ ਜਾ ਕੇ ਉਹਨਾਂ ਦੇ ਟੇਬਲ ਧਰਾਤੀ 50,000 ਰੁਪਏ ਦੀ ਵਿੱਚ। ਤੇ ਭਾਜੀ ਜਦੋਂ ਖਾਣਾ ਖਾਓ ਦਿੱਤੀ ਦਾ ਉੱਤੋਂ ਤੋੜ ਕੇ ਦੰਦ ਆਹੋ ਤੋਰੋ ਤੱਕ ਤੋਂ ਲੈ ਲੈ ਕੰਮ ਵਾਲੀ। ਨਾਲੇ ਧੋ ਕੇ ਫੇਰ ਰੱਖ ਲੋ। ਭਾਜੀ ਤੇ ਬੜੇ ਤੁਸੀਂ ਸੋਟੀ ਤੇ ਲਾ ਕੇ ਨਾ ਸੋਟੀ ਤੇ ਲਾ ਕੇ ਜਾਲੇ ਲਾ ਸਕਦੇ, ਬੜੇ ਸੋਹਣੇ ਨਹੀਂ ਉਹਦੇ ਕੰਡੇ ਬੜੇ ਕੰਮ ਹੁੰਦੇ ਨੇ। ਕੰਡੇ ਕੱਢ ਲਵੇ। ਹਾਂ ਅੱਛਾ ਜੀ। ਹਾਂ ਹਾਂਜੀ ਯਾਰ ਇਹ ਠੀਕ ਹੈ ਸਾਜੀ, ਇਹਦੇ ਚਕਾਓ ਮੈਨੂੰ ਕੋਈ 1500। ਉਹ ਦਫ਼ਤਰਾਂ 'ਚ ਵੇਚੀ ਜਾ ਕੇ ਟੁੱਥਪਿਕ ਟੈਪ, ਜਦੋਂ ਵਿਹਲੀ ਹੋ ਜਦੋਂ ਚੁੱਕ ਕੇ ਨਵੀਂ ਰੱਖ ਆਇਆ ਉੱਥੇ, ਤੈਨੂੰ ਫੋਨ ਕਰ ਦੇਗਾ ਯਾਰ ਇਹਦੇ ਕੰਡੇ ਮੋਗੇ ਸੇ ਚੇਂਜ ਕਰ ਜਾ। 15-20 ਹਜ਼ਾਰ ਦਾ ਨਾ ਉਹ ਚੂਹਾ ਪਾ ਕੇ ਦਿਓ, ਚੂਹੇ ਨਾਲ ਦਾ ਚੰਬੜਾ 'ਚ ਲਟਕਾ ਕੇ ਝੱਕਦਾ ਫਿਰ ਜਾਈ। ਹਾਂ 5-5 ਚੂਹੇ ਵੇਚ ਕੇ ਚੂਹਾ ਬਈ ਉਹਦਾ ਕੀ ਫਾਇਦਾ ਯਾਰ? ਐਵੇਂ ਚੂਹਾ ਕਿਸੇ ਦਾ ਹੁਆ ਆਪੇ ਚੂਹਾ ਜਿਵੇਂ ਬਿਆਨ ਚੂਹਾ ਹੀ ਹੋਇਆ ਆ ਘੰਟਾ ਘਰ ਭਲਵਾਨ ਬਾਟੀ ਵਾਲੇ ਦੇ ਅੱਗੇ ਖਲੋ ਜੀ। ਹਾਂ ਚੂਹੇ ਨਾਲ ਇਹ ਅੰਡਰਗਰਾਉਂਡ ਬੈਰਿੰਗ ਹੋ ਸਕਦੀ ਸਾਜੀ। ਹਾਂ ਉਹਦੇ ਖਾਣਾ ਖਾਇਆ ਹੱਥ ਚ ਚੂਹੇ ਪੜ ਚੂਹਾ 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 ਚੂਹਾ। ਝਾਂਗਦਾਰ ਦੀ ਨੁੱਕਰ ਤੇ ਬਾਂਸਰੀਆਂ ਨਾਲ ਨਹੀਂ ਖਲੋਤਾ ਹੁੰਦਾ, ਹਾਂਜੀ। ਉਹਦੇ ਨਾਲ ਖਲੋ ਜੀ ਬਸ। ਚੂਹੇ ਲੈ ਚੂਹੇ ਲੈ ਗਿਆ। ਮਿਊਜ਼ੀਸ਼ੀਅਨ ਚੂਹਾ। ਲੇਕਿਨ ਕੋਸ਼ਿਸ਼ ਕਰੀ ਪੁੱਠੇ ਲਟਕਾਈ, ਜੇ ਕਿਤੇ ਕੋਈ ਚੂਹਾ ਸਿੱਧਾ ਹੋ ਗਿਆ ਤੇਰਾ ਗਾਹ ਗਿਆ। ਇੱਥੇ ਪੂਛਾਂ ਬਣ ਲੀਆਂ 5, ਬਲਕਿ ਚੂਹੇ ਨੂੰ ਇਦਾਂ ਕਰਨਾ, ਇੱਕ ਜਿਹੜਾ ਵੱਜਣ ਚੂਹੇ ਦੀ ਪੂਛ ਦੇ ਨਾਲ ਇੱਕ ਪਲਾਸਟਿਕ ਦੀ ਰੱਸੀ ਪਾ ਇੱਥੇ ਬੰਨ ਕੇ ਚੂਹੇ ਨਾਲ ਇੰਜ ਖੇਡਣ ਵਾਲਾ ਵੀ ਬਣਾ ਲਓ, ਉਹ ਬੜਾ ਅੱਛਾ ਵੀ ਇਹ ਚੂਹਾ ਜਾ ਕੇ ਲੇਕਿਨ ਇਸ ਕੰਮ 'ਚ ਰਿਸਕ ਬੜਾ। ਹਾਂ। ਸਾਫ ਲੇਕਿਨ ਜੇ ਚੱਲ ਜਵੇ ਰਿਸਕ ਵੀ ਬੜਾ। ਰਿਸਕ ਬੜਾ ਵਾ। ਹਾਂ ਗਾਮਾ ਤੋਂ ਹੀ ਹੋਇਆ ਵਾ ਸਾਜੀ। ਹਾਂ ਚੂਹੇ ਉਹਦੇ ਨਹੀਂ ਲੱਭਦੇ ਉਹਦੇ ਵਰਗੇ ਪੂਰੇ ਸ਼ਹਿਰ। ਇਹਨੇ ਹੁਣ ਹਰ ਸ਼ਹਿਰ 'ਚ ਬਰਾਂਚ ਬਣਾਈ। ਤੂੰ ਬਤਖਾਂ ਲੈ। ਪਤਕਾਂ ਦਾ ਕੀ ਫਾਇਦਾ ਹੋਊਗਾ? ਉਹ ਪਾਣੀ ਦੇ ਵਿੱਚ ਧਰਦੀਆਂ ਬਸ ਠੀਕ। ਭਾਜੀ ਕਿਹੜਾ ਦੇ ਆਂਡੇ ਵੀ ਤੈਨੂੰ ਉਹਨੇ ਨਹੀਂ ਉਹ ਨਹੀਂ ਵਿਕਦੀਆਂ, ਉਹ ਰਹਿਣ ਤੇ ਉਹ ਯਾਰ। ਬਤਖਾਂ ਦੀ ਗੱਲ ਆ ਜੇ ਵਿਕ ਜਾਂਦੇ। ਹਾਂਜੀ
ਜੇ ਤੇਰੀ ਕੋਈ ਬਹੁਤਾ ਖਾਰੀ ਹੋਈ ਤੇ ਫੇਰ ਹੀ ਵਿਕਣਗੇ। ਸਾਜੀ ਕੁਕੜੀਆਂ ਲੈ ਲਵਾਂ, ਲੈ ਕੁਕੜੀਆਂ ਗਿੰਬਲ ਬਣਾ ਕੇ ਚਲੋ ਕੁਕੜੀਆਂ ਲੈ ਕੇ ਗਿੰਬਲ ਬਣਾ ਕੇ ਵੇਚ। ਉਹਦੀ ਧੌਣ ਤੇ ਕੈਮਰਾ ਨਾ, ਉਹ ਧੌਣ ਨਹੀਂ ਹਿਲਦੀ। ਕੋਈ ਤੇ ਆਪ ਤੇ ਇੱਥੇ ਵੀ ਮਿਲਣੀ ਕੋਦਰ ਦੀ ਆਈਟਮ ਲੈ ਹਦਾਇਤ ਯਾਰ ਸਾਜੀ ਗੋਵਾਂ ਨਾਲ ਲੈ ਲਈ ਜਿਹੜੀਆਂ ਐ ਤੁਰਦੀਆਂ ਵੱਡੀਆਂ ਕਿਰਲੀਆਂ, ਉਹ ਕਹਿੰਦੇ ਛਾਤਰਾਂ ਜੋੜੋ ਉਹ ਜਿਹਦੀ ਬਹੁਤ ਜ਼ੁਬਾਨ ਬਾਹਰ ਜਾਂਦੀ ਹੈ। Yes। ਪੂਰੀ ਬੱਕਰੀ ਇੰਜ ਕਰਕੇ ਲਵਾਈ ਹੁੰਦੀ। ਹਾਂਜੀ ਉਹ ਠੀਕ ਉਹ ਹੈ। ਡੇਂਜਰ ਕੰਮ ਆ ਭਾਜੀ। ਉਹ ਇੱਕ ਵੀ ਸਹੀ ਨਿਕਲ ਆਈ ਤੁਹਾਡੇ ਪੂਰੇ ਘਰ ਚੋਂ ਕਿਸੇ ਨੇ ਸਹੀ ਨਹੀਂ ਰਹਿਣਾ। ਸਹੀ ਰਹਿਣਾ। ਹਾਂਜੀ ਭਾਈ ਤਾਂ ਚਿੰਬੜ ਦੀ ਲੱਥਦੀ ਨਹੀਂ। ਉਹ ਨਹੀਂ ਉਹ ਹੋਰ ਕਹਿ ਰਿਹਾ ਵਾ। ਜਿਹੜੀ ਮੈਂ ਉਹ ਕਹਿ ਵੱਡਾ ਕਿਰਲਾ ਜਿਹਾ ਜਿਹੜਾ ਹੁੰਦਾ ਜ਼ੁਬਾਨ ਬਾਹਰ ਜਿਹੜਾ ਕੱਢਦਾ। ਬੱਕਰੀ ਪੂਰੀ ਖਾਏਦਾ ਵਾ 5 ਲੱਖ ਰੁਪਏ ਕਰ ਲੇਗਾ ਹਾਂ ਕਰਨਾ ਕੰਮ ਦੀ ਖਾਤਰ ਕਰਨਾ ਪੈਣਾ ਭਾਈ। ਬਿੱਜੂਆਂ ਦੀ ਟਰਾਲਿਸਟਰ ਚਲੋ ਇਹ ਗਰਮੀ ਦਾ ਮੌਸਮ ਆ, ਤੇਰੇ ਹੱਥੋਂ ਹੱਥ ਨਿਕਲਣੇ ਤੂੰ ਕੁਛ ਵੀ ਨਹੀਂ ਬਲਕਿ ਕਰਨਾ ਤੇਰੇ ਹੱਥੋਂ ਨਿਕਲ ਜਾਣੇ ਆ। ਸਾਨੂੰ ਪਤਾ ਨਹੀਂ ਲੱਗਣਾ। ਹਾਂ ਯਾਰ ਬਰਫ਼ ਦੀ ਬਲਾਕੀ ਲੈ ਕੇ ਉੱਤੇ ਬਿਜੂ ਲਾ ਕੇ ਆਰਾਮ ਨਾਲ ਖਲੋ ਜਾ ਹਲਕਾ ਜਿਹਾ ਨਮਕ ਪਾ ਕੇ ਛੋਟਾ ਕੰਮ ਸਮਝਦੇ ਆ, ਇਹਦੇ ਚ ਜ਼ਿਆਦਾ ਮਾਰਜਨ ਆ। ਬਿੱਜੂ ਇਹਨੂੰ ਸਾਰਾ 100 ਰੁਪਏ ਦਾ ਪੈਣਾ। ਗੜੇਰਾ ਚੂਹਾ ਜਿਹੜਾ ਉਹਦਾ ਗੋਲ ਹੋ ਜਾ ਹਾਂ ਗੇਂਦ ਜੀ ਬਣ ਜਾਂਦਾ ਉਹਦਾ ਕਰਨਾ। ਉਹਦਾ ਨੇ ਸਾਜੀ ਨੇ ਸੇਹ ਦਾ ਕਿਹਾ ਤਾਂ ਹੈ, ਉਹ ਕਰ ਲੈਂਦੇ ਆ। 2 ਨੰਬਰੀ ਅਰੂਸ਼ ਤੇ ਆ ਉਹ ਜਿਹੜਾ ਤਰੀਸ ਮਜੀ ਦੀ ਗੱਲ ਕਰਾਂ ਉਹਦੇ ਕੋਲ ਜਾ ਕੇ ਫਸ ਨਾ ਜਾਣਾ। ਮੈਨੂੰ ਕਹਿੰਦਾ ਫਟਾਫਟ ਜਲਦੀ ਆਇਆ ਦੁਕਾਨ ਤੇ 6 ਮਾਰਕ ਹੋਰ ਆਏ ਆ 6 ਮਾਰਕ ਹੋਰ। ਮੈਂ ਜਾ ਕੇ ਇੰਜ ਕਰਕੇ 1.5 ਲੱਖ ਦਿੱਤਾ ਵਾ। ਘਰ ਆ ਕੇ ਦੇਖਿਆ 7 ਲੈ ਲਏ ਸੀ। ਉਹਨਾਂ ਨੇ ਕਿਤੇ ਸਹੀ ਵਧੇ ਸੀਗੇ। ਅਸੀਂ 2 ਨੰਬਰੀ ਅਰੂਸ਼ ਤੇ ਹੋਈ ਪਈ ਆ। ਉਹਨਾਂ ਅੱਗੇ ਜੋਗੇ ਨੇ ਪਿੱਛੇ ਜੋਗੇ। ਹਰਨ ਲੈ ਲਾ ਹਰਨ। ਤੁਸੀਂ ਪਤਾ ਕੀ ਕਰੋ, ਤੁਸੀਂ ਜਾਓ ਦਾਰੁਲ ਅਹਿਸਾਨ ਟਾਊਨ ਜਿੱਥੇ ਲੋਹੇ ਦਾ ਸਾਰਾ ਕੰਮ ਮੁੰਡਾ ਦੋਸਤ ਆ ਉਹਦੇ ਕੋਲ ਪਹਾੜ ਆਏ ਆ ਜਿਹੜੇ ਛੋਟੇ ਛੋਟੇ ਪਹਾੜ ਨੇ ਜਿਹਨਾਂ ਦਾ ਨਾ ਕੋਈ ਸਿਆਹ ਚੜਦਾ ਵਾ ਛੋਟੀਆਂ ਨਾ ਚੋਟੀ ਨਾ ਕੋਈ ਸਭ ਉਹਦੇ ਕੋਲ ਲਾਟ ਆਈ 19 ਪਹਾੜ ਤੋਂ ਪੈਸਾ ਜੀ ਤੁਹਾਨੂੰ ਸਸਤਾ ਲੱਗਦਾ ਵਾ। ਇੱਥੇ ਆਰਾਮ ਨਾਲ ਜਿਹੜੇ ਚ ਪਹਾੜ ਰੱਖਿਆ ਹੋਵੇ ਇੱਧਰੋਂ ਚੜੋ ਉਧਰੋਂ ਉੱਥੋਂ ਤੁਹਾਡੀ ਡੈਕੋਰੇਸ਼ਨ 2 ਨੰਬਰ ਕੰਮ ਆ ਸਾਜੀ ਉਹਦਾ। ਮੈਂ ਪਹਾੜ ਲੈ ਗਿਆ, ਸਰੁੰਗਾਂ ਨਿਕਲੀਆਂ ਵਿੱਚ 2 ਇੰਜ ਪਹਾੜ ਰੱਖਿਆ ਵਾ, ਇਧਰੋਂ ਵੜਦੇ ਉਧਰੋਂ ਨਿਕਲ ਜਾਂਦੇ, ਪਹਾੜ ਤੇ ਚੜ੍ਹ ਹੀ ਨਹੀਂ ਉਹ ਅੱਲਾ ਦੇ ਬੰਦੇ ਉਹ ਸਰੋਂਗ ਨਹੀਂ ਉਹ ਟ੍ਰੈਪ ਨਹੀਂ ਲਗਾਉਣੀ ਭਾਈ ਕੀ ਕਰਨਾ ਉਹਨੂੰ ਪਹਾੜ ਲੈ ਉਹ ਮੈਂ ਇਹ ਸਰੁੰਗ ਜਿਹੜੇ ਪਹਾੜ ਆ ਨਾ ਉਹ ਸਾਰਾ ਕਮਜ਼ੋਰ ਹੁੰਦਾ ਵਾ, ਕਿਉਂਕਿ ਵਿੱਚ ਸਰੁੰਗ ਨਿਕਲ ਜਾਂਦੀ। ਹਾਂ ਵਿੱਚੋਂ ਖਾਲੀ ਹੋ ਜਾਂਦਾ। ਮੇਰਾ ਇੱਕ ਦੋਸਤ ਆ ਉਹ ਮਾਸ਼ਾਅੱਲਾ ਬਿਲਕੁਲ ਹੈਪੀ ਆ ਸ਼ੇਖ ਹੈਗਾ ਸ਼ੇਖ ਡੈਡੀ ਸ਼ਕੀਨ ਮਰੋ ਕਹਿੰਦਾ ਬੈਠਾ ਜੀ ਇੱਕ ਸਮੁੰਦਰ ਵਿੱਚ ਆ ਵਾ ਸ਼ੁਕਰ ਅੱਲਾਹ ਨਸਲਾਂ ਪਿਆ ਖਾਣ ਡਿਆ ਵਾ ਅੱਛਾ ਸਮੁੰਦਰ ਇੱਕੋ ਸਮੁੰਦਰ ਵੱਡੇ ਕੰਮ ਚ ਵੱਡੇ। ਤੂੰ ਜੰਪਾਂ ਦੇ ਲੈ ਦਰਜਨ ਜੰਪ ਲੈ ਕੇ ਦੇਖ ਲੈ। ਲੈ ਸਾਰੇ ਨੇ ਆਲੇ ਮਹੱਲਿਆਂ ਚ ਵੇਚੇ, ਗਲੀਆਂ ਚ ਬਣਾ ਸਪੀਡ ਬ੍ਰੇਕਰ। ਜੰਪ ਬਣਾਵੇ ਸਪੀਡ। ਮੋਢੇ ਤੇ ਰੱਖਿਆ ਵੇਚਣ ਕਿ ਜੰਪ ਲੈ ਲਓ ਜੰਪ ਲੈ ਲਓ। ਨੌਕਰ ਤੇ ਅਸ਼ਰਾਲ ਕੇਬਲ ਵਾਲਾ ਉਹਨੇ ਲਏ 12 ਜੈਪ 6 ਪੋਲੇ ਨਿਕਲੇ ਵਿੱਚ ਲਓ 2 ਵਾਰੀ ਗੱਡੀ ਲੰਘੀ ਆ। ਇਹ ਵੀ ਰੌਲਾ। ਦੋ ਐ ਜੀ ਗੱਡੀ ਲੱਗੀ ਵੀ ਨਹੀਂ ਗੱਡੀ ਦੂਰ ਹੀ ਆ ਮੈਂ ਇਹ ਮੇਰੇ ਨਾਲ ਵੀ ਜ਼ਿਆਦਤੀ ਹੋ ਗਈ ਇੱਕ ਵਾਰੀ। ਮੈਂ ਇੱਕ ਗੁਫਾ ਲੈ ਕੇ ਫਸ ਗਿਆ ਸੀ। ਉਹ ਕੋ ਤਰੀਸ ਕੋਈ ਨਹੀਂ ਉਹ ਹੋਰ ਇੱਕ ਬੰਦਾ ਉਹ ਮੇਰਾ ਪਾਸੇ ਮਾਰ ਉਹ ਤਾਂ ਜਾਨਵਰ ਕਰਦੇ ਆ ਉਹਨੇ ਕਿਹਾ ਭਾਈ ਚੈੱਕ ਕਰ ਲਓ ਇੱਕ ਗੁਫਾ ਲੈ ਲਓ। ਮੈਂ ਕਿਹਾ ਯਾਰ ਉਹਦੇ ਕੋਲ ਕਿੰਨੀਆਂ ਸੀ? ਮੈਂ ਕਿਹਾ ਯਾਰ ਇੱਕ ਦੇ ਜਾ। ਉਹ ਇੱਕ 3500 ਰੁਪਏ ਦੀ ਮੈਂ ਲਈ ਗੁਫਾ। ਉਹ ਗੁਫਾ ਹੈ ਹੀ ਨਹੀਂ ਸੀ। ਮੈਂ ਮਾੜਾ ਜਿਹਾ ਹੱਥ ਪਾਇਆ ਅੱਗੋਂ ਬੰਦ। ਕਿਉਂ ਨਹੀਂ ਤੁਸੀਂ ਰੋਸ਼ਨੀ ਵਾਲੇ ਲੈਂਦੇ ਉਹ ਬਸ ਬਾਹਰੋਂ ਹੀ ਸੀ ਹਾਂ ਬਾਹਰੋਂ ਸੀ। ਯਾਰ ਤਾਜੀ ਦੀ ਗਲਤੀ ਇਹਦੇ ਚ ਯਾਰ, ਰੋਸ਼ਨੀ ਵਾਲੀ ਲੈਂਦੇ, ਹਨੇਰੇ ਵਾਲੀ ਗੁਫਾ ਲੈ ਲਈ ਜਾਂਦਾ। ਰੋਸ਼ਨੀ ਵਾਲੀ ਕਿਹੜੀ ਗੁਫਾ ਹੁੰਦੀ ਹੈ? ਤਾਜ ਤੋਂ ਹੁੰਦੀ ਆ ਗੁਫਾ, ਅੱਗੇ ਜਾ ਕੇ ਰੋਸ਼ਨੀ ਹੁੰਦੀ ਆ। ਤੁਸੀਂ 2-3 ਕਦਮ ਅੱਗੇ ਮੈਂ ਅੱਗੇ ਜਾਣ ਨਹੀਂ ਦਿੱਤਾ। ਉਹਨੇ 3500 ਫੜਿਆ ਨਿਕਲਣ ਵਾਲੀ ਗੱਲ ਕੀਤੀ। ਇੱਥੇ ਹੀ ਕਰਦੇ ਭਾਈ 2 ਨੰਬਰ ਇੱਥੇ ਹੀ ਆ ਇਹ ਗੁਫਾ ਸਾਜੀ ਨੇ ਬਾਹਰੋਂ ਕਿਸੇ ਕੰਟਰੀ ਚ ਲੈ ਜਾਂਦੀ ਸਾਰੀ ਨਹੀਂ ਉਹ ਮੈਂ ਵੇਚਤੀ। ਫਿਰ ਮੈਂ ਐਵਰਨਿਊ ਸਟੂਡੀਓ ਜਾ ਕੇ ਵੇਚਤੀ। ਗਾਂ ਵੇਚਦੀ। ਹਾਂ ਐਵਰਨਿਊ ਸਟੂਡੀਓ ਜਦੋਂ ਫਿਲਮਾਂ ਬਣਦੀਆਂ ਰਾਈ ਸਾਹਿਬ ਦੀਆਂ ਬਹੁਤ ਅੱਛਾ। ਉਹਨਾਂ ਨੇ ਆਰਾਮ ਦੇ ਨਾਲ ਉਹਨੂੰ ਹਰ ਮੌਕੇ ਤੇ ਲਾਤਾ ਗੁਫਾ ਗੁਫਾ ਮੌਜ ਕਰੋ। ਮੈਂ ਉਹ ਹਾਲ ਤੱਕ ਚੱਲਣ ਦਈ ਉੱਥੇ। ਹਾਂ ਹੁਣ ਵੀ ਪਈ ਹੁੰਦੀ ਉੱਥੇ। ਤੁਸੀਂ ਵੱਡੇ ਬੰਦੇ ਹੋ, ਆਪਣੀ ਪਰਸਨੈਲਿਟੀ ਦੇ ਹਿਸਾਬ ਨਾਲ ਤੁਸੀਂ ਬਾਈਪਾਸ ਲਓ। ਹਾਂ ਹਾਂ ਸ਼ਹਿਰੋਂ ਬਾਹਰ ਹਰ ਪਾਸੋਂ ਉਧਰੋਂ ਆਵੇ ਜਾਵੇ ਗੱਡੀ ਤੁਹਾਨੂੰ ਜਿੱਥੇ ਹਿਸਾਬ ਦੇਖਿਆ ਉਹ ਖਾਲੀ ਜਗ੍ਹਾ ਉੱਤੇ ਬਾਈਪਾਸ ਰੱਖਤਾ ਰੱਖਤਾ। ਔਰ ਉਹ ਇਧਰੋਂ ਸੜਕਾਂ ਦੇ ਨਾਲ ਉਹਦਾ ਕਨੈਕਸ਼ਨ ਕਰਤਾ ਹੈ। ਸਾਜੀ ਵੱਡੇ ਬਾਈਪਾਸ ਦਾ ਬੜਾ ਫਾਇਦਾ ਵਾ ਵਿਕ ਗਿਆ ਨਾ ਵਿਕਿਆ ਤੁਹਾਨੂੰ ਇਹ ਤਾਂ ਹੈ ਤੁਹਾਨੂੰ ਟੂਲ ਪਲਾਜ਼ਾ ਹੋਰ ਤਰ੍ਹਾਂ ਸਿਸਟਮ ਪਈਦਾ ਹਾਂ। ਮੇਰਾ ਦੋਸਤ ਆ ਉਹਨੇ ਦਾਨਿਸ਼ ਨੇ 4 ਚੌਕ ਲਏ ਆ 4 ਚੌਕ ਚਾਰੇ ਚੌਕ ਬੈਠੇ ਨਾ ਕੋਈ ਰਸ਼ ਨਾ ਟ੍ਰੈਫਿਕ ਸਾਦਾ ਕੱਲੇ ਬੈਠੇ ਰਹਿੰਦਾ ਯਾਰ ਮੇਰੀ ਕਿਸਮਤ ਵੀ ਵਾੜੇ। ਮੈਂ 6 ਨਦੀਆਂ ਲੈ ਲਈਆਂ। ਓਏ ਨਾ ਇਧਰੋਂ ਮੈਂ ਲਈਆਂ ਵਾ ਨਦੀਆਂ। ਬਹਿੰਦੀਆਂ? ਹਾਂ ਸਹੀ। ਸਵੇਰ ਨੂੰ ਮੈਂ ਉੱਠਿਆ ਤਾਂ ਸੁੱਕੀਆਂ ਪਈਆਂ, ਪਿੱਛੋਂ ਪਾਣੀ ਬੰਦ ਕਰਤਾ ਉਹਨੇ। ਪੈਸੇ ਲੈ ਕੇ ਨਿਕਲ ਗਿਆ, ਮਗਰੋਂ ਪਾਣੀ ਬੰਦ ਹੋ ਗਿਆ। ਉਹ ਸੁੱਕੀਆਂ ਹੁਣ ਕੂੜੇ ਨਾਲ ਭਰੀਆਂ ਪਈਆਂ ਸਾਰੀਆਂ। ਬਸ ਇੱਥੇ ਹੀ ਆ ਹਾਂ। ਇਹ ਤੁਸੀਂ ਬਾਹਰ ਲਈਆਂ ਹੁੰਦੀਆਂ ਨਾ ਤੁਹਾਡੇ ਬਾਹਰ ਨਹੀਂ ਆ ਰਹੇ ਧੋਖਾ ਦੇਤਾ। ਉਸ ਤੋਂ ਬਾਅਦ ਮੈਂ ਸੋਚਿਆ ਮੈਂ ਕਿਹਾ ਸਾਜੀ ਮਹਿੰਗੀ ਚੀਜ਼ ਲੈ ਲਓ। ਮਹਿੰਗੀ ਚੀਜ਼ ਜਿਹੜੀ ਨਾ ਜਿਹੜਾ ਬੰਦਾ ਕਹਿੰਦਾ ਨਾ ਮੈਂ ਇੰਨੇ ਦੀ ਵੇਚਣੀ ਭਾਈ ਹਾਂ ਮੈਂ ਇਸ ਤੋਂ ਘੱਟ ਨਹੀਂ ਲੈਣੇ ਉਹ ਬੰਦਾ ਸਹੀ ਹੁੰਦਾ। ਸਹੀ ਜਿਹੜਾ ਕਹਿੰਦਾ ਆ ਜਾ ਗੱਲ ਤੇ ਸੁਣ ਉਹ ਲੈ ਲਾ ਕਰ ਲਾਂਗੇ ਲਿਆ ਕਿੰਨੇ ਆ ਤੇਰੇ ਕੋ, ਉਹ ਗੇੜਾ ਹੀ ਆ। ਜਿਹੜੀ ਵੀ ਸ਼ੈ ਲੈਣੀ ਸਾਜੀ ਮੈਂ ਤਾਂ ਇਹੀ ਕਹੂੰਗਾ ਥੋੜਾ ਵੇਟ ਕਰ ਲਓ ਦੇਖਭਾਲ ਕੇ ਭਾਈ ਆਪਣਾ ਪੁੱਛ ਦੱਸ ਕੇ ਕਰਿਓ। ਸਾਡੇ ਨਾਲ ਮੈਨੂੰ ਤਾਂ ਉਸਤਾਦ ਨੂੰ ਹੱਥ ਲੱਗੇ ਸੀ ਕਾਹਤੋਂ ਹੁਣ ਲਫੰਡਰ ਹੋਏ ਬੈਠੇ ਆ। ਸਿੱਪੀਆਂ ਲੈ ਲਵਾਂ ਸਿੱਪੀਆਂ। ਮੈਨੂੰ ਨਹਿਰ ਲੱਭ ਕੇ ਦੇ ਕਿਤੋਂ। ਮੈਂ ਨਹੀਂ ਵੇਖਦੀ। ਉਸਤਾਦ ਜੀ ਮੈਂ ਗੱਲ ਨਹਿਰ ਦਾ ਤੇ ਪਾਣੀ ਭਾਜੀ 50,000 ਦਾ ਰੋਜ਼ ਪਾਣੀ ਵਿਕ ਜਾਂਦਾ ਵੇਖੀਏ ਤਾਂ ਪਾਣੀ ਨਹਿਰ ਲੱਭਦੀ ਨਹੀਂ ਸਾਜੀ, ਜਿੰਨਾ ਕੋਲ ਹੈ ਨਾ ਉਹ ਨਹੀਂ ਵੇਚਦੇ। ਫਿਰ ਉਸਤਾਦ ਜੀ ਮੇਰੀ ਸੁਣੋ ਗੱਲ ਦੀਦੀ ਦਾ 50-60 ਹਜ਼ਾਰ ਦਾ ਤੁਹਾਡਾ ਪਾਣੀ ਵਿਕਣਾ ਫਿਰ ਤੁਸੀਂ ਆਪਣੀ ਮਰਜ਼ੀ ਨਾਲ ਚੁੱਪੀ ਲਵਾਉਣੀ ਜਿਹਨੂੰ ਮਰਜ਼ੀ 20-25 ਰੁਪਏ ਦੀ ਫੀ ਚੁੱਪੀ। ਨਹੀਂ ਨਹਿਰ ਦਾ ਬੜਾ ਜਿੱਦਾਂ ਨਹਿਰ ਜਾ ਰਹੀ ਉੱਥੇ ਜਿਹਦੀਆਂ ਜ਼ਮੀਨਾਂ ਉਹਨਾਂ ਕੋ ਭਾਈ ਮੈਂ
ਤਰਲੇ ਕਰਦੇ ਲੋਕੀ ਕਿ ਯਾਰ ਸਾਨੂੰ 2 ਘੰਟੇ ਨਹਿਰ ਦਾ ਐਨੂੰ ਪਾਣੀ ਛੱਡਦੇ, ਲੱਖ ਰੁਪਏ ਮਹੀਨਾ ਲੈ ਲਿਆ। ਮੇਰੇ ਮਾਮੇ ਸਹੁਰੇ ਕੋ ਨਹਿਰ ਆ, ਉਹਨੇ ਭਾਈ ਤੇ ਪੁਲ ਪਵਾਉਣ ਦਾ ਹੀ ਜੋੜ ਪਵਾਉਂਦੇ ਰੁਪਏ ਲੈਣ ਡਿਆ ਅਗਲਾ ਭਾਈ। ਤੇਰੇ ਮਾਮੇ ਦੀਆਂ ਤੇ ਨਹਿਰਾਂ ਬਹਿਰਾਂ ਹੋਈਆਂ ਪਈਆਂ ਨੇ ਭਾਈ। ਹਾਂ ਉਹਨੇ ਭੱਲੇ ਵਕਤਾਂ ਦੀ ਨਹਿਰ ਲਈ ਆ, ਹੁਣ ਬਾਤ ਦਿੰਦਾ ਵਾ ਜਦੋਂ ਲਈ ਆ ਉਦੋਂ 10 ਰੁਪਏ ਉਹ ਦੀ ਟਾਂਗੇ ਦਾ ਕੰਮ ਕਰਦਾ ਸੀ, ਟਾਂਗਾ ਚਲਾਉਂਦਾ ਸੀ, ਫਿਰ ਉਹਨੇ ਕਿਹਾ ਟਾਂਗੇ ਵਾਲਾ ਉਸਤਾਦ ਜੀ ਇੱਕ ਦਿਨ ਮੇਰੇ ਕਹਿਣ ਤੇ ਮਾਨਾ ਬੰਦਾ ਬੜਾ ਬੀਬਾ ਵਾ, ਤੁਸੀਂ ਮੇਰੇ ਕਹਿੰਦੇ 10 ਮਿੰਟ ਟਾਈਮ ਕੱਢਣਾ, ਦਰਸਾਂ ਟਾਉਨ ਨਾ ਮੇਰੇ ਉਹ ਮੁੰਡੇ ਕੋਲ ਜਾਣਾ ਜੀ ਸ਼ੇਰ ਸਹਿਰਾ ਨੂੰ ਪਿਆ ਵਾ, ਝਾਤੀ ਮਾਰ ਲਿਓ, ਲੈਣਾ ਭਾਵੇਂ ਬਾਅਦ ਤੁਹਾਡੇ ਨਸੀਬਾਂ ਦੇ, ਇੱਕ ਸਹਿਰਾ ਪਿਆ ਝਾਤੀ ਮਾਰ ਲੈਣੀ ਲੈ ਲਓ ਜਾਂ ਕਿ ਚੁੰਗਿਆਂ ਦੇ ਮੇਲੇ ਆ। ਸਹਿਰਾ ਨਾਲ ਵਿੱਚ ਕੀ ਦਿੰਦਾ, ਊਂਠ ਵਿੱਚ ਦਊਗਾ। ਊਂਟ ਨਹੀਂ ਵਿੱਚ, ਉਹਨੇ ਕਿਹਾ ਯਾਰ ਤੁਸੀਂ ਜਿੱਥੇ ਤੱਕ ਤੁਹਾਡੇ ਨਾਲ ਜਾਓਗੇ ਨਾ ਸਹਿਰਾ ਤੁਹਾਡਾ ਵਾ, ਜੋ ਵਿੱਚ ਆ ਕੇ ਤੁਸੀਂ ਲੈ ਲਿਓ। ਉਹਨੂੰ ਕੱਢਣ ਦੇ ਬੇਟੇ ਦੀ ਸ਼ਾਦੀ ਉਹਨੂੰ ਕੱਢਣਾ। ਨਹੀਂ ਯਾਦ ਯਾਰ ਵੀ ਉਹਦੇ ਚ ਚਲੋ 10-12 ਊਂਠ ਵੀ ਵਿੱਚ ਹੋਣ, ਤੇ ਵਿੱਚ ਇੱਕ ਉਹ ਜਿਹੜਾ ਕਨੋਪੀ ਜੀ ਲੱਗੀ ਹੁੰਦੀ ਜਿੱਥੇ ਰਾਤ ਨੂੰ ਡਾਂਸ ਵੀ ਹੁੰਦਾ ਵਾ। ਟੈਲਟ ਹੈ ਹਾਂ ਉਂਝ ਦਾ ਹੋਵੇ ਤਾਂ ਮੈਂ ਚਲੋ ਪੈਸੇ ਕੈਂਪ ਜਿਹਾ ਲੱਗਾ ਹੁੰਦਾ ਜਿਹੜਾ ਉਹ ਖਾਲੀ ਰੇਤ ਮੈਂ ਚੁੱਕ ਕੇ ਮੈਂ ਕੀ ਕਰਨੀ ਕੱਲੀ ਰੇਤ। ਯਾਰ ਖਬਰ ਮੈਂ ਤੇ ਹੁਣ ਕਿਹਾ ਵੀ ਮੈਂ ਤਾਂ ਨਾ ਉਹਦੀ ਕਰਨੀ ਨਾ ਤੁਹਾਡੀ, ਤੁਸੀਂ ਝਾਤੀ ਨਹੀਂ ਮਾਰ ਨਹੀਂ ਲਿਓ। ਉਹਦੇ ਕੋਈ ਜਾਓ ਚ ਉਸਤਾਦ ਜੀ। ਕੋਈ ਚੀਜ਼ ਤੇ ਹੋਵੇ ਨਾ ਵਿੱਚ। ਟੈਡੀ ਕੋਈ ਬਿਆਬਾਨ ਪਿਆ ਉਹ ਲੈ ਹਾਂ ਬਿਆਬਾਨ ਹੈ, ਹਾਂ ਜੋ ਜਾੜ ਬੇ ਬਾਣ ਜੋ ਦਾ ਮਰਜ਼ੀ ਹੋ ਇਹ ਝਾੜ ਵੀ ਆ ਨਾਲ ਹੀ ਇਕੱਲਾ ਬਿਆਬਾਨ। ਝਾੜ ਉਹਦੇ ਤੇ ਪੈਸੇ ਆ, ਕੁਛ ਨਹੀਂ ਨਜ਼ਰ ਆ ਰਿਹਾ ਇਹੀ ਕੁਆਲਿਟੀ। ਮੈਨੂੰ ਇੱਕ ਦੋਸਤ ਦਾ ਫੋਨ ਆਇਆ, ਕਹਿੰਦਾ ਮੇਰੇ ਕੋਲ 14 ਸੁਨਸਾਨ ਸੜਕਾਂ ਪਈਆਂ। ਅੱਜ ਹੀ ਮੈਂ ਤੇਰੀ ਗੱਲ ਦੱਸਿਆ, ਉਹ ਤੁਹਾਨੂੰ ਬੜਾ ਡਿਆ ਹੀ ਇਹ ਤੁਸੀਂ ਲੈਣ ਗਏ ਨਾਲ ਰਸ਼ ਪੈ ਜਾਣਾ। ਉਸਤਾਦ ਜੀ ਲਾਂਬੇ ਲੈ ਦੇਵਾਂ। ਮੈਂ ਕਿਹਾ 14 ਸੁਨਸਾਨ ਸੜਕਾਂ ਪਈਆਂ, ਕਹਿੰਦਾ ਤੁਹਾਨੂੰ ਮੜਨ ਦੇ ਤੁਸੀਂ ਲੈਣੀਆਂ ਨਾਲ ਹੀ ਰਸ਼ ਪੈ ਜਾਣਾ ਤੁਹਾਡਾ ਸਾਰੀ ਕਮਾਈ। ਉਹਨੂੰ ਕਿਉਂ, ਉਹਨੂੰ ਕਹਿੰਦੇ ਪਿਓ ਦਾ ਜੀਟੀ ਰੋਡ ਦਿਖਾਇਆ ਜਿਹੜਾ ਕੈਪਚਰ ਯਾਰ ਸਾਜੀ ਤੁਸੀਂ ਨਹੀਂ ਨਹੀਂ ਉਹ ਨਹੀਂ ਕਹਿੰਦਾ, ਉਹ ਕਹਿੰਦਾ ਭਾਈ ਇੱਥੇ ਚੈੱਕ ਕਰਕੇ ਲੈਣੀਆਂ ਨੇ, ਕੋਈ ਤੇ ਇੱਕ ਵੀ ਬੰਦਾ ਲੰਘ ਜੇ 10 ਮਿੰਟ ਚ ਮੈਂ ਜ਼ਿੰਮੇਦਾਰ ਹਾਂ। ਲੇਕਿਨ ਉਹ ਗੱਲ ਇਹੀ ਆ ਕਿ ਮੈਂ ਲਿਆ ਕੇ ਤੇ ਵਿਛਾ ਦੇਵਾਂ, ਉਧਰ ਰਸ਼ ਲੱਗ ਜੇ, ਕੰਮ ਖਰਾਬ। ਸਾਜੀ ਉਸ ਲੈ ਲਓ, ਉਹ ਸਾਰੀਆਂ ਬਣਵੇਂ ਨਿਕਲਣ ਫਾਇਦਾ ਕੀ, ਹਾਂ ਇਹ ਗੱਲ ਨੁਕਸਾਨ। ਯਾਰ 10 ਮਿੰਟ ਲੋਕ ਟੂ ਵੇ ਹੋਵੇ। ਹਾਂ ਯਾਰ ਉਹ ਪੱਪੂ ਇੱਕ ਜੰਗਲ ਪਿਆ, ਸਿਰਫ ਸਾਈਡ ਲੱਗੀ ਆ ਲਗੀ। ਰੰਗ ਲੱਥਾ ਵਾ ਜੰਗਲ ਦਾ। ਉਹਦੇ ਚ ਕੋਈ ਡਾਇਨਾਸੌਰ ਵੱਜਾ ਹੋਣਾ। ਹਾਂ ਮਾੜਾ ਜਿਹਾ ਬੱਚੇ ਨੇ ਮੋੜਿਆ ਸੀ ਤੇ ਹਿੱਸੇ ਜਮਾਦਾ ਹੁੰਦੀਆਂ ਬਸ। ਭਾਈ ਆ ਗਈ ਅੱਗੇ ਜੰਗਲ ਦੇ। ਜੰਗਲ ਦਾ ਨਾਮ ਕੀ ਆ? ਛਾਂਗਾ ਮਾਂਗਾ ਉਹਦਾ ਨਾਮ ਹਾਂ ਚਾਂਗਾ ਮਾਂਗਾ ਕਸ਼ੀ। ਰਾਜੀ ਬਾਮਰੋਲੇ ਲੈ ਲਾ, 7 ਬਾਮਰੋਲੇ ਵਿਕਣ ਦੇ ਬੰਦੇ ਨੇ ਰੋਕੇ ਹੋਏ। ਉਹ ਮੈਂ ਖਿਲਾਰਨੇ ਕਿਤੇ, ਉਹ ਟਿਕਦੇ ਨਹੀਂ ਕਿਤੇ। ਇਹੀ ਤਾਂ ਇੱਕ ਮਸਲਾ। ਬੰਦਾ ਮੇਰੀ ਬੈਠਕ ਚ ਰੱਖ ਗਿਆ, ਮੈਂ ਜੋ ਉਹਨੂੰ ਸੰਭਾਲਣ ਲੱਗਾ ਉਹਨੇ ਸਾਰਾ ਘਮਾ ਘਮੋ ਕੇ ਮੇਰੇ ਬਰਬਾਦ ਕਰ ਦਿੱਤਾ। ਯਾਰ ਕੰਮ ਉਹ ਕਰੋ ਜਿਹਦੇ ਚ ਕੋਈ ਪ੍ਰੋਫਿਟ ਵੀ 4 ਰੁਪਏ ਬਚਣ। ਆ ਗਿਆ ਉਸਤਾਦ ਜੀ, ਫਿਰ ਹਟਿਓ ਨਾ, ਥਰ ਲੈ ਦਵਾਂ ਥਰ ਹਾਂ ਥਰ ਠੀਕ ਰਹਿਣਾ। ਥਰ ਫਿਰ ਤੂੰ ਥਰ ਕਰ ਲਓ ਉਸਤਾਦ ਜੀ। ਯਾਰ ਮੇਰੇ ਨਾਲ ਚੱਲੋ ਤੁਸੀਂ ਉਸਤਾਦ ਜੀ, ਤੁਹਾਨੂੰ ਮੈਂ ਸਵੇਰੇ ਖੁੱਲੀ ਪਟੜੀ ਚ ਕਰਨਾ। ਟ੍ਰੇਨ ਦੀ ਪਟੜੀ ਨਹੀਂ ਖੁੱਲੀ, ਇੱਕ ਬੰਦੇ ਕੋਲ ਪਈ ਹੈ, ਜਿੱਥੇ ਮਰਜ਼ੀ ਵਿਛਾ ਲਿਓ। ਇਹ ਨਾ ਹੋਵੇ ਤੁਸੀਂ ਪੂਰੀ ਪਟੜੀ ਲੈ ਆਓ, ਉਹ ਤਾਂ ਟ੍ਰੇਨਾਂ ਕਰੋਗੇ ਮੇਰੀ ਪਟੜੀ ਲੈ ਗਏ, ਇਹ ਤਾਂ ਹੋਣਾ ਨਹੀਂ। ਇਹ ਵੀ ਰੋੜਾ ਇਹ ਨਾ। ਪਟਰੀ ਮੈਂ ਕੀ ਕਰਨੀ ਆ, ਕੋਈ ਟ੍ਰੇਨ ਕਿੱਡੀ ਮਹਿੰਗੀ, ਖਾਲੀ ਪਟਰੀ ਕੀ ਕਰਨੀ, ਸਾਜੀ ਉੱਤੇ ਮੈਂ ਟ੍ਰੇਨਾਂ ਠੇਲਾ ਚਲਾਉਣਾ। ਆਹ ਟ੍ਰੇਨਾਂ ਲੋਕਾਂ ਦੀਆਂ ਚਲਵਾਓ, ਤੁਸੀਂ ਪੈਸੇ ਲਓ। ਨਹੀਂ ਉਹ ਅੰਗਰੇਜ਼ਾਂ ਦੇ ਦੌਰ ਦਾ ਜਿਹੜਾ ਨਾ, ਉਸ ਦੌਰ ਦੀ ਲੱਭੇ ਫੇਰ ਆ ਉਹੀ ਆ। ਉਹ ਅੱਜ ਤੱਕ ਚੱਲਣ ਦਈਆਂ ਪਟਰੀਆਂ। ਤਾਂ ਹੀ ਤੁਹਾਡੇ ਕੋਲ ਪੈਸੇ ਕਿੰਨੇ ਕਾ? ਪੈਸੇ ਤੇ ਫੇਰ ਕਰ ਲਾਂਗੇ, ਚੀਜ਼ ਸਮਝ ਆਵੇ ਤੇ ਕੋਈ ਰੌਲਾ ਨਹੀਂ ਵਾਦਾ। 2-4 ਅੰਡਰਪਾਸ ਪਵਾ ਦਵਾਂ, ਅੰਡਰਪਾਸ ਨਹੀਂ ਯਾਰ, ਉਹ ਪਾਣੀ ਖੜਾ ਲੇਕਿਨ ਹੋਇਆ। ਬਾਰਿਸ਼ਾਂ ਦੇ ਵਿੱਚ ਸਾਰੇ ਖਰਾਬ ਬਾਰਿਸ਼ਾਂ ਦੇ ਫਿਰ ਤੁਹਾਨੂੰ ਇਹਦਾ ਸਿਸਟਮ ਕਰਨਾ ਪੈਣਾ। ਹਾਂ ਬਾਰਿਸ਼ਾਂ ਦੇ ਪਾਣੀ ਦਾ ਰੌਲਾ ਵਾ। ਯਾਰ ਫਿਰ ਛੋਟੇ ਪੈਮਾਨੇ ਤੇ ਹੀ ਰਕਮ ਲਵਾਨੇ, ਪੁਲੀਆਂ ਲੈ ਰਹੇ ਛੋਟੀਆਂ। ਆਹ ਹਜ਼ਰਤ ਸੁੱਟ ਛੱਡ ਦੇ ਉਸਤਾਦ ਜੀ ਨੂੰ ਹਿਸਾਬ ਲਾ, ਫੁੱਟਪਾਥਾਂ ਦਾ ਕਰ ਲੋਗੇ ਫੁੱਟਪਾਥ ਕਿੱਦਾਂ ਦੇ? 20-25 ਸਿਰਫ ਪੀਲੇ ਪੀਲੇ ਮਿੱਟੇ ਆ। ਬਸ ਉਹ ਵੀ ਟਾਇਰ ਲੱਗ ਲੱਗ ਪਾਥਾਂ ਨਾਲੋਂ ਗ੍ਰੀਨ ਬੈਲਟਾਂ ਲੈ ਲਓ, ਹੁਣ ਉਹਦਾ ਦੌਰ ਚੱਲਣ ਦੇ ਆ। ਉਹ ਭਰਾਵਾ ਯਾਰ ਗ੍ਰੀਨ ਬੈਲਟ ਚੱਲ ਰਿਹਾ ਹੁਣ। ਹਾਂਜੀ ਹੁਣ ਗ੍ਰੀਨ ਬੈਲਟ ਚੱਲ ਉਹ ਘਾਹ ਸੁੱਕੀ ਜਾਣ ਡਿਆ ਵਾ, ਗ੍ਰੀਨ ਬੈਲਟ ਦਾ ਨਸ਼ੇ ਹੀ ਬਹੁਤ ਪੈਣ ਡਿਆ, ਤੁਸੀਂ ਲੈ ਕੇ ਘਰ ਆਉਣਾ ਨਸ਼ੇ ਵੀ ਨਾਲ ਲੈਣੇ ਪੈਣੇ, ਫਾਇਦਾ ਬਾਤੋਂ ਦੇ ਦੇਣ। ਉਹ ਯਾਰ ਉਸਤਾਦ ਜੀ ਕੰਧਾ ਲੈ ਦੇਵਾਂ, ਕੰਧਾ। ਨਹੀਂ ਕਰਨਾ ਨਹੀਂ ਚਾਹੀਦੀ, ਮੈਨੂੰ ਕਿ ਤੂੰ ਜੇ ਲੱਭਦਾ ਨਾ ਭਾਵੇਂ 2 ਕਰੋੜ ਦਾ ਮਾਲ ਲੱਭੇ, ਇਹ ਕੀ ਬਕਵਾਸ। ਸੌਰੀ ਜੇ ਕਾਰੋਬਾਰ ਹੀ ਨਹੀਂ ਸੀਰੀਅਸ ਕਰਨਾ ਤੇ ਹਾਂ ਤੁਸੀਂ ਉਸਤਾਦ ਜੀ ਕਾਰੋਬਾਰ ਚ ਸੀਰੀਅਸ ਸੁਣ ਲਾ ਯਾਰ ਉਸਤਾਦ ਜੀ ਦੇ ਕਾਰੋਬਾਰ ਕਰੋੜਾ। 2 ਕਰੋੜ ਰੁਪਏ ਦਾ ਨਾ ਜ਼ੈਬਰਾ ਕ੍ਰਾਸਿੰਗ ਲੈ ਦਿਓ, ਪੀਲੀ ਲੀਤਾ ਨਹੀਂ ਹਾਂ ਲਕੀਰਾਂ ਉਹ ਮੈਂ ਜਿੱਥੇ ਨਾ ਉਹਦੇ ਵਿਸ਼ਾ ਕੇ ਤੇ ਮੈਂ ਉਤੋਂ ਪੈਸੇ ਲਈ। ਜ਼ੈਬਰਾ ਕ੍ਰਾਸਿੰਗ ਦੀ ਬੜੀ ਲੋੜ ਆ, ਬੜੀ ਲੋੜ। ਉਸਤਾਦ ਜੀ ਫਾਇਦਾ ਵੀ ਹੋਏਗਾ, ਕਮਾਈ ਵੀ ਹੋਏਗੀ। ਉਸਤਾਦ ਜੀ ਉਹ 뮤직 ਵਾਲੀਆਂ ਲਵੋ, ਐਂਡ ਉਹਦੇ ਤੋਂ ਲੰਘ ਕੇ ਜਾਓ ਕਾਲਾ ਪਿਆਨੋ ਵੱਜਦੀ, ਹਾਂਜੀ, ਹਾਂ ਉਹ ਲਓ। ਉਹ ਨਹੀਂ, ਚਲ ਦੂਜੀ ਸਾਦੀ ਲੱਭ ਜਵੇ। ਉਸਤਾਦ ਜੀ ਸਵੇਰੇ ਉੱਥੋਂ ਵੰਜ ਦੇ ਨਕਸ਼ੇ ਚੱਕੋਗੇ। ਨਹੀਂ ਉਹ ਸਹੀ ਯਾਰ ਆ। ਫਿਰ ਮੇਰੀ ਗੱਲ ਸੁਣੋ, ਥੋੜਾ ਜਿਹਾ ਕੰਮ ਕਰੋ, ਛੋਟਾ ਹੀ ਕਰੋ ਭਾਵੇਂ, ਆਹ ਤੋਂ ਸ਼ੁਰੂ ਕਰ ਲੈਨੇ। 5-10 ਗਰਾਊਂਡਾਂ ਲੈ ਦਵਾਂ। ਗਰਾਊਂਡ ਛੋਟਾ ਕੰਮ ਆ ਯਾਰ, ਅੱਲਾ ਮਾਫੀ ਦੇ ਉਹ ਗਰਾਊਂਡ ਵੱਡਾ ਉਸਤਾਦ ਜੀ ਗਰਾਊਂਡ ਦੀ ਸਾਂਭ ਬੜੀ ਹੈ। ਜਿਹੜੀ ਵੱਡੀ ਉਹ ਇਨਵੈਸਟਮੈਂਟ ਬੰਦੇ ਦੇਣਗੇ ਨਾਲ, 10-10 ਬੰਦੇ ਨੇ ਹਰ ਗਰਾਊਂਡ ਤੇ 5 ਗਰਾਊਂਡਾਂ 50 ਬੰਦੇ ਉੱਤੇ ਰੱਖਣੇ। ਫਿਰ ਬਸ ਉਸਤਾਦ ਜੀ ਇਦਾਂ ਕਰੋ, ਲੜ ਵੇਲੇ ਨਾਲ ਸਾਰੇ ਯਾਰ ਇੱਕ ਗੁੰਮਟੀ ਲੈ ਦੇ ਮੈਨੂੰ, ਬਸ ਤੂੰ ਇੱਕ ਗੁੰਮਟੀ ਲੈ ਦੇ, ਸਾਲ ਬਾਅਦ ਮੈਂ ਤੈਨੂੰ 2 ਗੁੰਮਟੀਆਂ ਨਾ ਕਰਕੇ ਵਿਖਾਵਾਂ, ਅਗਲੇ ਸਾਲ 4 ਗੁੰਮਟੀਆਂ। ਸਾਈ ਪੁੱਛਣਾ ਹੀ ਬੜਾ, ਜੇ ਆਲੇ ਦੁਆਲੇ ਜੰਗਲਾਂ ਦੇ ਵਿੱਚ ਆ ਨਾ ਫਿਰ ਨਾ ਦੇਵੇ ਜੰਗਲਾ
ਗੁੰਮਟੀ ਲੈ ਦੇ ਬਸ, ਬਾਕੀ ਮੈਂ ਕੰਮ ਕਰ ਲੂ। ਉਸਤਾਦ ਜੀ ਆਪਾਂ ਤਾਂ ਕਰਨੇ ਖਾਬਰ ਤੈਨੂੰ ਥੜੇ ਲੈ ਦਵਾਂ। ਅਰੇ ਉਹ ਥੜੇ। ਕਰਨੇ ਆ ਨੇ ਉਹਦੇ ਥੜੇ ਖਲੋਤੇ ਸਾਡੇ ਛਾਂਟ ਲੈ ਦੇ ਇਹਨੂੰ। ਜਿਹੜੀ ਖਾਬਰ ਲੈ ਲਾ ਕੋਈ ਉਹ ਯਾਰ ਉਹ 20-25 ਲੱਖ ਦੇ ਥੜੇ ਪਾ ਲਾ, ਗਾਂ ਬੜੇ ਬਤੇ ਨਹੀਂ। ਸਹੀ ਔਲੇ ਚੋਕਾਂ ਦਾ ਬੜਾ ਕੰਮ ਆ ਜਿਹੜਾ ਬੰਦਾ ਕਹਿੰਦਾ ਉੱਥੋਂ ਆਇਆ ਜੀ। ਲਓ ਜੀ ਫਿਰ ਮੁੱਕਦੀ ਮੈਂ ਕਹੋ ਉਸਤਾਦ ਜੀ, ਖਾਬਰ ਸ਼ਾਹ ਕਰਨਾ ਆਪਣੀ ਮਰਜ਼ੀ, ਨਾ ਕਰਨਾ ਸਾਡੀ ਮਰਜ਼ੀ, ਕੋਈ ਨਹੀਂ। ਜਿਸੇ ਗੱਲਾਂ ਨੇ ਦੇਣਾ ਹੀ ਜਾ ਭਰਾਵਾਂ ਕੋ ਪੁੱਛ ਕੇ ਨਾ 20 ਲੱਖ ਕਹਤਾ ਯੂ ਟਰਨ ਲੈ ਕੇ ਦਵਾਂ ਜਾ। ਓਏ ਚੱਲ U-turn ਜਾ, ਇਹ ਮੇਰੇ ਦਿਲ ਸੀ ਕਿ ਮੈਂ ਕਰੂੰਗਾ, ਕੀ ਬਾਤ। ਮੇਰੇ ਦਿਲ ਸੀ, ਯੂਟਰਨ ਲੈ ਲਾ। ਕਈ ਐਸੀਆਂ ਸੜਕਾਂ ਨੇ ਕਿੱਡੀ ਕਿੱਡੀ ਤੇਰੀ ਯੂਟਰਨ ਨਹੀਂ ਆਉਂਦਾ। ਮੇਰੇ ਦਿਲ ਸੀ ਮੈਂ ਕਿਹਾ ਮੈਂ ਕਰਨਾ ਹੀ। ਇੱਕ ਗਾਹ ਕੀ ਆਂਦਾ ਤੇ ਦਿਹਾੜੀ ਲੱਗ ਜਾਂਦੀ। ਹਾਂ ਯੂਟਰਨ ਸਹੀ ਆ ਤਾਂ ਇੱਕ ਵੀ ਤੈਨੂੰ ਯੂ ਟਰਨ ਦੇ ਵਿੱਚ ਇੱਕ ਵੀ ਇਸ਼ਾਰਾ ਆ ਗਿਆ ਤੇਰੇ ਬਾਰੇ ਨੇ ਆ ਗਈ। ਯੂਟਰਨ ਨਾਲ ਤੇਰੇ ਕੋ ਪੈਸੇ ਕਿੰਨੇ ਜ਼ਿਆਦਾ ਵਾ ਕਿ ਥੋੜੇ ਨਾਰਮਲ ਆ? ਯੂਟਰਨ ਜਿੰਨੇ ਦੀ ਥੋੜੇ ਪੈਸੇ ਆ। ਥੋੜੇ ਪੈਸੇ ਫੇਰ ਤੂੰ ਇਦਾਂ ਕਰ, ਕੱਚੇ ਰਸਤਿਆਂ ਤੋਂ ਕੰਮ ਸ਼ੁਰੂ ਕਰ। ਸਹੀ ਗੱਲ ਹੈ। ਅੱਛੀ ਪੈਸੇ ਘੱਟ ਕਰਨਾ। ਆ ਕੱਚੇ ਤੋਂ ਸ਼ੁਰੂ ਕਰਨਾ ਭਾਈ। ਟੋਏ ਲੈ ਲਵੇ। ਕੱਚੇ ਰਸਤੇ ਲੈ, ਵਿੱਚ ਕਿਤੇ ਕਿਤੇ ਟੋਇਆ ਵੀ ਅਜੇ ਖੈਰ ਆ। ਉਹਨਾਂ ਨੂੰ ਠੀਕ ਕਰਾ ਕੇ ਹੌਲੀ ਹੌਲੀ ਪੈਸੇ ਆਣਗੇ, ਉਹਨਾਂ ਨੂੰ ਪੱਕੇ ਕਰ ਵੇਚੀ ਜਾ। ਜੀ ਆ ਕੱਚੇ ਰਸਤਿਆਂ ਤੋਂ ਕੰਮ ਸ਼ੁਰੂ ਕਰ। ਕੱਚਾ ਰਸਤਾ ਪਿਆ ਵੀ ਰਹੇਗਾ, ਮਿੱਟੀ ਜਾਣਾ ਜਦੋਂ ਮਰਜ਼ੀ ਵੇਚ ਲਈ। ਆਹੋ ਸਾਡੀ ਬੜਾ ਆਲਾ ਮਸ਼ਹੂਰ। ਹਾਂ ਹਾਂਜੀ ਠੀਕ ਆ ਸਰ। ਤੇਰਾ ਕੱਚੇ ਰਸਤੇ ਦਾ ਕੰਮ ਕਰ। ਤੇਰਾ ਕੱਚਾ ਰਸਤਾ ਨਾ ਚੱਲੇ, ਉੱਥੋਂ ਚੁੱਕ ਲਵੇਟਾ ਨਹੀਂ ਕਲੀਨ ਤਰ੍ਹਾਂ ਲੈ ਆ ਹਾਂ। ਸ਼ਹਿਰ ਚ ਲੈ ਆ। ਕੱਚਾ ਰਸਤੇ ਦਾ ਕੰਮ ਸ਼ੁਰੂ ਕਰ ਲਾ ਹੁਣ ਨਾ ਬੋਲੀ ਬਸ। ਬੋਲੀ ਨਾ। ਹਾਂ ਖਾਵਰ ਚੈੱਕ ਕਰ ਲਾ, ਚੁੱਪ ਕਰਕੇ ਕੱਚੇ ਤੇ ਲੈ ਜਾ ਬਸ। ਕੁਛ ਭਾਈ ਮੌਸਮ ਨੂੰ ਚੰਗਾ ਕਰ ਰਹੂੰਗਾ। ਅਲੱਗ ਕਰਦਾ ਇਹ ਮੇਰਾ ਜ਼ੇਲ ਉਹ ਨਹਿਰਾ ਲੈਣ ਦਾ ਸੀ ਜਿਹੜਾ ਕਹਿੰਦਾ ਨਹੀਂ ਬੰਦਾ ਲੈਂਦੀ। ਬੜੀਆਂ ਸ਼ਾਰਟ ਆ ਮਾਰ ਕੇ। ਤੂੰ ਨਹਿਰਾ ਲੈ ਲੈ, ਮਾਲਕ ਲੈ ਲੈਣ ਫਾਇਦਾ। ਉਹ ਜਿਹੜਾ ਬੰਦਾ ਲੈਂਦੀ ਨਾ, ਉਹ ਪਾਣੀ ਨਾ ਲੈਂਦੀ ਤੇ ਨਹਿਰ 'ਚ ਪਾਣੀ। ਹੋਰ ਨਹੀਂ ਕਿਲੋ ਹਾਂ ਇਹ ਵੱਡੇ ਉਸਤਾਦ ਜੀ, ਖਰਚੇ ਹੈ। ਕਰੋੜਾਂ ਦਾ ਪਾਣੀ ਲੱਗ ਜਾਣਾ ਤਾਂ ਹਾਂ ਜੋ ਹੀ ਤੇ ਕਹਿ ਰਿਹਾ। ਅਗਲੇ ਦਿਨ ਖਾਲੀ ਨਹਿਰ ਵੜਦਾ ਨਹੀਂ, ਤੂੰ ਹੈਗਾ ਨਿਆਣਾ ਬੇੜਾ, ਤੂੰ ਐ ਦੁਬਈ ਉਧਰ ਇੱਥੇ ਹਾਲਾਤਾਂ ਦਾ ਨਹੀਂ ਪਤਾ ਵੀਰੇ। ਯਾਰ ਟਨਲਾਂ ਦੀ ਗੱਡੀ ਆਈ ਹੈ, ਟਨਲ ਲੈ ਲਾ। ਔਰ ਇੱਕ ਸਾਈਡ ਤੋਂ ਬੰਦ ਕਰ ਲਾ ਤੇ ਵਿੱਚ ਕਮਰੇ ਬਣਾ ਕੇ ਰੈਂਟ ਤੇ ਦੇ ਦੇ। ਦੇਖ ਹਾਂ ਇਹ ਸਿੱਧੇ ਸਿੱਧੇ ਕੰਮ ਆ। ਸੂਏ ਲੈ ਦਵਾ ਸੂਏ। ਲਾਲ ਇਹ ਨਹੀਂ ਸੂਏ ਜਿਹੜੇ ਨਹਾਉਣ ਵਾਲੇ ਸੂਏ ਹੁੰਦੇ ਆ, ਖਾਲੇ ਸੂਏ। ਖਾਲਾ। ਇਹਨੇ ਕਰਨਾ ਕੁਰਨਾ ਕੁਛ ਵੀ ਨਹੀਂ ਕੁਛ ਹੈ, ਨਹੀਂ। ਦਿਮਾਗ ਖਰਾਬ ਉਹ ਹੋ ਗਿਆ। ਅੱਛਾ ਠੀਕ ਤੇ ਕੀ ਉਹ ਕਰ ਜਾ ਯਾਰ ਕੰਮ ਓਏ ਕਰ ਹੋਏ ਇੱਕ ਸਰਵਿਸ ਰੋਡ ਵੀ ਕਹਿੰਦੇ ਆ, ਉਹ ਜੇ ਲੈਣੀ ਤੇ ਗੱਲ ਕਰ, ਬਾਰੇ ਚ ਮਿਲ ਜਾਣਾ ਉਸਤਾਦ ਜੀ। ਕਿਹੜੇ ਰੋਡ ਦੇ ਨਾਲ? ਬੰਦੇ ਬਾਹਰ ਚੱਲੇ, ਉਹਨੇ ਸ਼ੇਖੂਪੁਰੇ ਰੋਡ ਦੇ ਨਾਲ ਸਰਵਿਸ ਰੋਡ। ਸਰਵਿਸ ਸ਼ੇਖਪੁਰੇ ਰੋਡ ਤੇ ਨਹੀਂ ਨਾ ਵਿਕਣਾ ਚੱਲਦਾ। ਉਸਤਾਦ ਜੀ ਕਰੇ ਤਾਂ ਸਹੀ, ਅੱਲਾ ਬਰਕਤ ਪਾਉਣਾ। ਆਹੋ ਮਿਹਨਤ ਮੈਂ ਤਾਂ ਕਿਹਾ ਕਿਤੇ ਕਿਤੇ ਕਰ ਲਾ। ਟਾਈਮ ਦਵੇ ਬਸ। ਸਾਰੇ ਭਰਾ ਤੁਸੀਂ ਆਪ ਪਹਿਲੇ ਤੁਰ ਕੇ ਦੇਖੋ, ਦੇਖੀ ਲੋਕਾਂ ਨੇ ਵੀ ਆ ਜਾਣਾ। ਤੈਨੂੰ ਦੱਸਿਆ ਨਾ, ਸਮੁੰਦਰ ਦੀਆਂ ਛੱਲਾਂ ਲੈ ਦਵਾਂ। ਗੱਲ ਕਰ, ਉਹ ਬਸ ਫੜਨੀਆਂ ਆ ਛੱਲਾਂ ਦਾ ਕੰਮ ਕਰ ਲਾ। ਪਤਾ ਕੀ ਗੱਲ ਆ, ਲੋਕੀ ਵੀ ਤੈਨੂੰ ਕਹਿਣਗੇ ਦੂਰ ਚੱਲਾਂ। ਹਾਂ ਉਸਤਾਦ ਜੀ ਇਹਦੇ ਲਈ ਤੇ ਕੰਮ ਕਹਿੰਦੇ ਇਹ ਆ ਕਿ ਇਹ ਟਿਕਾਣੇ ਲਾਵੇ। ਟਿਕਾਣੇ ਜੁਮੇਰਾਤ ਬਾਜ਼ਾਰਾਂ ਚ, ਬੁੱਧ ਬਾਜ਼ਾਰਾਂ ਚ ਲਾਵੇ, ਟਿਕਾਣੇ ਵੇਚ ਤੂੰ। ਹਾਂ ਹਾਂ ਟਿਕਾਣੇ ਵੀ ਵੇਚ ਲਾ। ਆਪ ਸ਼ਾਲਾ ਦਾ ਕੰਮ ਕਰੀਏ। ਆਪ ਸ਼ਾਰ। ਹਾਂ ਆਪ ਸ਼ਹਿਰ ਹੈਗੀ ਆ ਤਾਂ ਆਪ ਸ਼ਹਿਰ ਚ ਆਪ ਸ਼ਾਰ ਮੁਝੇ ਮਾਰ। ਉਸਤਾਦ ਜੀ ਆਪ ਸ਼ਹਿਰ ਦਾ ਕੋਈ ਫਾਇਦਾ ਨਹੀਂ, ਪਾਣੀ ਸਿੱਧਾ ਹੀ ਆਉਣਾ। ਨਦੀ ਲੈ ਲੇਗਾ, ਚਲੋ ਦਰਿਆ ਲੈ ਲੇਗਾ, ਚਲੋ ਛੱਲਾਂ ਬਚੀ ਜਾਣਗੀਆਂ। ਛੱਲਾਂ ਜਿਹੜੀ ਉਹ ਤੇਰੀ ਬਚਤ ਨਹੀਂ ਦੀ ਛੱਲ ਨੇ लहरों की बात करते हैं, ऐ सागर की लहरों। ਛੱਲਾਂ ਨੂੰ ਤਾਂ ਪੈਸੇ ਬਚਦੇ ਆ, ਪਾਣੀ ਤੇ ਸਾਦਾ ਖੜੋਤਾ ਹੀ ਰਹਿਣਾ ਵਾ। ਉਹ ਕਰ ਹਾਂ ਔਰ ਲਹਿਰ ਜਿਹੜੀਆਂ ਤਰਫ ਜਾਨ ਝੋਣ ਉੱਚੀਆਂ ਉੱਚੀਆਂ ਆਉਣ। ਹਾਂਜੀ ਨੇਰੀਆਂ ਚੱਲ ਜਾ, ਇਹਨੂੰ ਕੌਸਟ ਜ਼ਿਆਦਾ ਕਰਾ ਦਈਏ। ਨਹੀਂ ਇਹਦੇ ਕੋਲੋਂ ਨਹੀਂ ਹੋਣਾ। ਦੇਖੋ ਨਹੀਂ ਹੋਣਾ, ਸਾਫ ਹੀ ਨਹੀਂ ਹੋਣਾ। ਐਸੇ ਨਹੀਂ ਹੈ। ਉਹ ਯੂ ਟਰਨ ਵਾਲਾ ਮੈਂ ਆਪ ਕਰਨਾ ਸੀ, ਕਸਮੇ ਵੀ ਵਰਜੇਟ ਸੀ। ਇੱਕ ਪਹਾੜ ਹੁੰਦੇ ਸਹੀ, ਉਹਨਾਂ ਚੋਂ ਨੈਚੁਰਲ ਪਾਣੀ ਨਿਕਲਦਾ। ਤੈਨੂੰ ਇੰਡੀਆ ਦੇ ਵਿੱਚੋਂ ਚਮਤਕਾਰ ਮੰਗਾ ਦਿਆਂ। ਓਏ ਹੋਏ ਹੋਏ ਹੋਏ। ਦੱਸ ਸਾਹਮਣਾ ਔਖਾ ਹੈ। ਉਹਨੇ ਇਦਾਂ ਦਾ ਹੀ ਇੱਕ ਬਿਜ਼ਨਸ ਅੱਗੇ ਵੀ ਕੀਤਾ ਸੀਗਾ। ਜਾਂ ਫਿਰ ਤੱਕ ਭਾਵਨਾਵਾਂ ਦਾ ਕਰ ਲਾ। ਹਾਂ ਭਾਵਨਾਵਾਂ ਦੇਖ ਲਾ। ਯਾਰ ਇਹਨੇ ਨਹੀਂ ਯਾਰ ਚੁੱਪ ਕਰਕੇ ਵਿਸ਼ਵਾਸ ਲਾ ਲਾ, ਜਿੱਥੇ ਮਰਜ਼ੀ ਲਾ, ਹੱਥੋਂ ਹੱਥ ਵਿਕਣੇ। ਹਾਂ ਸਹੀ ਗੱਲ। ਕ੍ਰੋਧ ਵੇਚ ਲੈ, ਕ੍ਰੋਧ ਕੋ ਪਾਲਣਾ ਸੀ ਉਹ ਵੇਚ। ਹਾਂ ਕ੍ਰੋਧ ਲੈ ਕੇ ਉਹਨਾਂ ਨੂੰ ਪਾਲ ਕੇ ਵੱਡੇ ਕਰਕੇ ਵੇਚ। ਓਏ ਆ ਸਹੀ ਹੈ। ਕ੍ਰੋਧ ਉਹ ਲੈ। ਜਾਂ ਚੁੱਪ ਕਰਕੇ ਬ੍ਰਿਸ਼ਵਾਨੀਆਂ ਬਣਾਉਣਾ ਵਿੱਚ ਹੀ ਆ। ਹੋਲਸੇਲ ਧੋਖੇ ਠੀਕ। ਹਾਂ ਉਸਤਾਦ ਜੀ ਨੇ ਕੋਈ ਵੀ ਨਹੀਂ ਕਰਨਾ। ਐਵੇਂ ਟਾਈਮ ਲਾਇਆ ਕਰਨ ਦਿਆ ਯਾਰ। ਆ ਦਿਨ ਵਾ ਓਏ ਤੂੰ ਲੱਖ ਰੁਪਈਆ ਕਰ ਲੈ, ਤੈਨੂੰ ਮੈਂ ਸੰਸਕਾਰ ਲੈ ਦੇਣਾ, ਤੇਰੇ ਨਾਂ ਵੀ ਵਿਕੇ, ਚੱਲ ਤੇਰੇ ਕੋਲ ਤੇ ਆ ਜਾਣਗੇ। ਸੰਸਕਾਰ ਇਹਦੇ ਕੋਲ ਵੇਚੇ ਨਹੀਂ ਜਾਣੇ, ਉਹਨਾਂ ਦੀ ਨੌਲੇਜ ਬਹੁਤ ਹੋਣਾ ਚਾਹੀਦਾ। ਉਹ ਪਿੱਛੇ ਬੜਾ ਲੰਮਾ ਚੌੜਾ ਕੰਮ। ਓਏ ਇਹਦੇ ਹਿਸਾਬ ਦੇ ਨਾਲ ਨਾ, ਇਹਦੇ ਦਿਮਾਗ ਨਾਲ ਇਹ ਸਿਰਫ 3 ਤੋਂ 4 ਵਿਸ਼ਵਾਸਘਾਤ ਲੈ ਲਵੇ। ਇੱਕ ਦੋ ਵੀ ਘਾਤ ਲੈ ਕੇ ਬਸ ਹਾਂਜੀ ਇਹ ਸ਼ਰਮਾਉਣ ਡਿਆ ਬਈ, ਉਧਰ ਦਾ ਕਲਚਰ ਨਹੀਂ ਪੜਾਉਣਾ ਜਾ। ਉਹ ਤੂੰ ਕੁਰੁਕ ਛੁਤਰੇ ਲੈ ਲਾ। ਯਾਰ ਓਏ ਤੂੰ ਕੁਰੁਕ ਛੁਤਰੇ ਲੈ ਲਾ। ਯਾਰ ਉਸਤਾਦ ਚੇਤਾਵਨੀਆਂ ਲੈ ਕੇ ਆ। ਓਏ ਓਏ ਯਾਰ ਮੈਂ ਚੇਤਾਵਨੀ ਲੈ ਲਾ। ਬੜਾ ਕੰਮ ਹੀ 100 ਦੀਆਂ 5 ਚੇਤਾਵਨੀਆਂ। ਉਹ ਬਹੁਤ ਕੰਮ ਸਹੀ ਗੱਲ। ਅਗਨੀਆਂ ਵੇਚ। ਉਹ ਚਪੇੜਾਂ ਦਾ ਸ਼ੁਰੂ ਕਰ, ਮਹੱਲੇ 'ਚ ਹੀ ਵਿਕ ਜਾਣੀ। ਅਗਨੀਆਂ ਸਾਜ ਵਿਕ ਜਾਣੀਆਂ। ਇੱਧਰ ਦਾ ਕਰਨਾ ਚਾਹੁੰਦਾ, ਇੱਧਰ ਦਾ ਪਾਕਿਸਤਾਨੀ। ਹਾਂ। ਉਸਤਾਦ ਜੀ ਫਿਰ ਹੁਣ ਇਹਨੂੰ ਡੋਲੇ ਨਾ ਕਿ ਦਾਰਸਾਨ ਟਾਊਨ, ਉਸੇ ਮੇਰੇ ਦੋਸਤ ਦੇ ਕੋਲ
ਯਕੀਨ ਮੰਨੋ ਉਹਨੇ ਕਿਹਾ ਬੱਸ ਸਟੈਂਡ ਤੋਂ ਗੱਡੀ ਭਰ ਕੇ ਆਈ ਬਦਤਮੀਜ਼ਾਂ ਦੀ ਉਹਨੂੰ ਬਦਤਮੀਜ਼ ਲੱਗਦਾ ਉਹ ਬਾਰੇ ਚ ਲੈ ਲਈ ਉਹਦਾ ਤੈਨੂੰ ਚਲੋ, ਚੱਲਣ ਐਕਸਪੀਰੀਅੰਸ ਦਿਆ। ਵੀ ਹੈ। ਇਹਨੇ ਬੇਹੁਦਾ ਦਾ ਕੀ ਵੀ ਕਹਿੰਦੇ ਹੋ ਜ਼ਿਆਦਾ ਹੈ। ਚੱਲ ਜਾ ਉਹ 6-7 ਹਜ਼ਾਰ ਦਾ ਨਾ ਸ਼ੁਕਰੇ ਪਾ ਲਾ ਜਾ ਜਾ ਸੱਤਾ ਹੀ ਖਾ ਰਹੀ ਆ ਠੀਕ ਆ ਨਾ ਸ਼ੁਕਰੇ ਲੈ ਲਾ ਸਹੀ ਗੱਲ ਸਵੇਰੇ ਟੈਡੀ ਕੋਲੋਂ ਤੈਨੂੰ ਅਲਫੋਲ ਚੁਕਾ ਦਿੰਦਾ। ਆਲ ਫਾਲ ਨਹੀਂ ਇਹਦੇ ਕੋਲ ਵਿਕਣਾ ਆਲ ਫਾਲ ਦਾ ਉਹ ਤੈਨੂੰ ਗਲਾਸ ਤਾਂ ਲੈ ਦਵਾਂ ਨਸ਼ੁਕਰੇ ਸਹੀ ਆ ਨਸ਼ੁਕਰਿਆਂ ਦਾ ਕੰਮ ਕਰ ਲੈ ਆਹੋ ਹੂੰ ਅੱਛਾ ਹਾਂ ਤੇ ਨਾਲ ਇੱਧਰ ਮੇਰੀ ਸੁਣ ਗੱਲ ਅੱਲਾ ਤੈਨੂੰ ਪੈਸੇ ਦੇਵੇ ਨਾਲ ਮੁਨਾਫਕਾ ਦਾ ਵੀ ਕਰ ਲਈ ਜਾ ਪਰ ਮਸਤਾਂ ਦਾ ਰੇਟ ਉੱਤੇ ਹੀ ਅੱਜ ਮਸਤ ਭਾਜੀ ਹੁਣ ਇੱਕੋ ਸ਼ਕਲ ਦੇ ਆਉਂਦੇ ਸਾਰੇ ਉਹ ਫੜੇ ਨਹੀਂ ਜਾਂਦੇ ਉਸਤਾਦ ਜੀ ਯਾਰ ਮੇਰੇ ਜ਼ਿਹਨ 'ਚ ਹੁਣ ਇੱਕ ਕੰਮ ਆਇਆ ਹਾਂ ਓਏ ਦੋ ਰਾਖਸ਼ਸ ਲੈ ਲੈ ਓਏ ਹੋਏ ਜਾ ਧਰ ਜੇ ਦੋ ਰਾਖਸ਼ਸ ਲੈ ਲਾ ਸਸਤੇ ਲੱਭ ਜਾਣੇ ਤੈਨੂੰ 1000 ਰੁਪਏ ਦੇ ਦੋ ਲੱਭ ਜਾਣੇ ਰਾਖਸ਼ਸ ਉਹਨਾਂ ਨੂੰ ਅੱਗੋਂ ਲਾਟਰੀ ਹੈ ਤੇਰੀ ਉਹਨਾਂ ਨੂੰ ਬਿਠਾ ਕੇ ਸਮਝਾ ਅਗਰ ਉਹ ਸਹੀ ਹੋ ਗਏ ਸ਼ਰੀਫ ਹੋ ਗਏ ਨੇਕ ਕੰਮ ਕਰਨ ਲੱਗ ਪਏ ਰਾਖਸ਼ਸ ਬਦਲ ਗਏ 50 ਲੱਖ ਰੁਪਏ ਦਾ ਵਿਕਣਾ ਅੱਲਾ ਨੇ ਤੇਰੀ ਸੁਣ ਲੈਣੀ ਆ ਕੰਮ ਦਾ ਕੰਮ ਨੇਕੀ ਦੀ ਨੇਕੀ। ਹਾਂਜੀ ਮੇਰੀ ਸੁਣ ਤੇਰਾ ਕੀ ਜ਼ੇਨ ਕਿ ਸਾਨੂੰ ਕੋਈ ਆਈਡੀਆ ਦੇ ਦੇ ਫਿਰ ਉਸ ਹਿਸਾਬ ਅਸੀਂ ਐਵੇਂ ਖੱਪੀ ਜਾਂਦੇ ਯਾਰ ਨਾਰੀ ਜਾਤੀ ਦਾ ਕਰ ਲੇਗਾ ਕਿਹਦਾ ਨਾਰੀ ਜਾਤੀ ਦਾ। ਓਏ ਮੇਰੀ ਸੁਣ ਗੱਲ ਤੈਨੂੰ ਅਛੂਤ ਦਾ ਬੰਡਲ ਲਿਆ ਦਵਾਂ ਇਹਦਾ ਅਛੂਤ ਅਛੂਤ ਦਾ ਬੰਡਲ ਕਰ ਲੇਗਾ ਛੂਤ ਕੀ ਹਾਂ 20 ਅਛੂਤਾਂ ਦਾ ਇੱਕ ਬੰਡਲ ਪੀਸ ਬੰਡਲ ਬਣਿਆ ਹੁੰਦਾ ਨਾਲ ਤੈਨੂੰ ਸਿੱਖਿਆ ਫ੍ਰੀ ਦੇ ਦੇਣੀ ਹੈ ਹਾਂ ਚੱਕਰਵਤੀ ਦਾ ਕਰ ਲੂੰਗਾ ਤੇਰੇ ਨਹੀਂ ਕਰਨਾ ਇਹਨੇ ਨਹੀਂ ਕਰਨਾ ਸਰ ਯਾਰ ਇਹਨੇ ਅੱਗੇ ਕੀਤਾ ਰਕਸ਼ਾ ਬੰਧਨ ਨੂੰ ਨਹੀਂ ਚੱਲ ਰਿਹਾ ਨਹੀਂ ਚੱਕਰਵਤੀ ਨਹੀਂ ਕਰਨਾ ਇਹਨੇ ਨਾ ਸੀਜ਼ਨ ਦਾ ਕੰਮ ਰਕਸ਼ਾ ਬੰਧਨ ਸੀਜ਼ਨ ਦਾ ਕੰਮ ਆ ਵੈਗਨ ਬੰਧਨ ਕਰਨਾ ਉਹ ਠੀਕ ਰਹੇਗਾ ਨਾਲੇ ਰਕਸ਼ਾ ਬੰਦੇ ਦੀ ਘੰਟੇ ਚੱਲਦਾ ਰਕਸ਼ਾ ਬੰਦੇ ਤਰੀਕ ਨਹੀਂ ਭੁਗਤੀ ਜਾਣੀ ਇਹਨੂੰ ਹਾਂ ਹਾਂ ਤੂੰ ਕਰਨਾ ਨਹੀਂ ਆਲ ਫੋਲੋ ਹੋਇਆ ਤੂੰ ਤੂੰ ਬੜਾ ਅੰਬਾਨੀ ਹੋ ਗਿਆ ਇਸ ਕੰਮ 'ਚ ਯਾਰ ਸਾਨੂੰ ਕੀ ਕਹਿੰਦਾ ਤੂੰ ਕਰਨਾ ਯਾ ਉਸਤਾਦ ਜੀ ਫਿਰ ਇਹਨੂੰ ਉਸ ਹਦੀਸ ਦੇ ਕੋਲ ਯਾਰ ਤੂੰ ਤੇ ਤੇਰੀ ਬੁੱਢੀ ਰਲ ਕੇ ਨਾ ਮੀਆਂ ਬੀਵੀ ਲੈਦਾ ਹੀ ਅੱਗੇ ਦੋਵੇਂ ਮੀਆਂ ਬੀਵੀ ਰਲ ਕੇ ਰਾਖੀਆਂ ਦਾ ਕੰਮ ਕਰ ਲਓ ਉਸਤਾਦ ਉਹਦੇ ਜੀ ਕੋਲ ਸਵੇਰੇ ਸਾਰੀਆਂ ਇੱਥੇ ਤੱਕ ਬਣਵਾ ਲੀਆਂ ਤੇ ਬਾਜ਼ਾਰ ਜਾ ਕੇ ਨਿਕਲ ਹੋ ਗਿਆ 20 ਰੁਪਏ ਦੀ ਰਾਖੀ ਭਾਜੀ 20 ਰੁਪਏ ਦੀ ਰਾਖੀ ਸਾਜੀ ਉਸਤਾਦ ਜੀ। ਬੁੱਢੀ ਰਾਖੀ ਨਹੀਂ ਬਣਵਾਈ ਦੀ ਤਾਜੀ ਨਹੀਂ ਵੇਚਣ ਵਾਸਤੇ ਅੱਛਾ ਸ਼ਪਥ ਦਾ ਕੰਮ ਕਰ ਲੈ ਹੈ ਸ਼ਪਥ ਸ਼ਪਥ ਲੈ ਲਾ ਆਈ ਸ਼ਪਥ ਹਾਂ ਸ਼ਪਥ ਲੈ ਲਾ ਸ਼ਪਥ ਰੋਜ਼ ਸਵੇਰ ਇੱਕ ਸ਼ਪਥ ਲੈ ਲਾ ਇਹਨਾਂ ਨੂੰ ਵੀ ਤੇ ਕਰਾਓ ਨਾ ਆ ਵੇਲੇ ਨੇ ਯਾਰ ਉਹ ਤੇਰਾ ਭਰਾਵਾ ਸਭ ਅਸੀਂ ਤਾਂ ਕਰ ਉਸਤਾਦ ਜੀ ਨੇ ਤੁਹਾਨੂੰ ਕੀ ਦੱਸਿਆ ਅਸੀਂ ਹਰ ਆਈਟਮ ਕਰਕੇ ਦੇਖੀ ਸਾਨੂੰ ਪਤਾ ਹੁਣ ਕਿਹੜੀ ਚੀਜ਼ ਪੈਸੇ ਬਚਣ ਡਏ ਆ ਤੈਨੂੰ ਪੱਟਾਂ 'ਚੋਂ ਕੁਝ ਵੀ ਨਹੀਂ ਬਚਿਆ ਪਿਛਲੇ ਮਹੀਨੇ ਯਾਰ ਤੂੰ ਯਾਦਵਾਂ ਦਾ ਕੰਮ ਕਰ ਲੈ ਯਾਦਵ ਉਹ ਖੜਕੇ ਪੱਟ ਲੈ ਲਏ ਉਹਨੇ ਉਹ ਭਾਜੀ। ਹਰ ਬੰਦੇ ਨੇ ਜਿਹੜਾ ਇੰਜਨ ਕਰਕੇ ਨਾ ਉਹਦੀ ਉਹ ਪੂਰਾ ਕੀਤਾ ਸੀ ਹਿਸਾਬ ਕਿਤਾਬ ਅੰਦਰੋਂ ਸਾਰਾ ਸਿਲੀਕੋਨ ਸਾਰਾ ਸਿਲੀਕੋਨ ਮੈਨੂੰ ਦਾ ਕਿਹਾ ਸੀ ਹਰਾਂ ਕੋਣੀਆਂ ਦਾ ਛੇੜ ਹਾਂ ਉਸਤਾਦ ਜੀ ਮੁਨਕਰ ਆਏ ਬੜੇ ਬੜੇ ਮਹਿੰਗੇ ਇਹ ਕੰਮ ਕਰ ਮੁਨਕਰ ਲੈ ਬੇਦਹਦਿਆਂ 'ਚ ਬਚਤ ਹੈ ਨਹੀਂ ਤੇ ਕਲਿਆਣੇ ਲੈ ਲੈ ਮੁਨਕਰ ਤੇਰੇ ਵਾਰੇ ਚ ਨਹੀਂ ਗਏ ਤੇਰੇ ਸਿਰ ਨੇ ਮੁਨਕਰ ਅੱਜ ਕੱਲ ਆਹੋ। ਨਾ ਉਹਨਾਂ ਲਈ ਉਹਨੇ ਲੈ ਇਹਨੇ ਕਰਨਾ ਨਹੀਂ ਆਸਤਾ ਜੋ ਹਿਸਾਬ ਦਾ ਯਾਰ ਸਮਝ ਜੇ ਤੂੰ ਮੁਨਕਰਾਂ ਨਾ ਕਰ ਸੱਚੀ ਉਹ ਬੰਦਾ ਬੜਾ ਚੰਗਾ ਇਤਕਾਦ ਦਾ ਤਰੀਸ ਤੂੰ ਮੁਨਕਰਾਂ ਨਾ ਕਰਦਾ ਨਾ ਮੁਨਾਫਕਾ ਦਾ ਕਰਦਾ ਹੋ ਸਕਦਾ ਤੁਹਾਨੂੰ ਗਾਹ ਗਦਾਰਾਂ ਦਾ ਕਰਾ ਦਿੰਦਾ ਮੈਂ ਤੈਨੂੰ ਦੱਸਦਾ ਮੈਂ ਇੰਡੀਆ 'ਚ ਬੜੇ ਤਲਕ ਹੈ ਤੈਨੂੰ ਮੈਂ ਗੰਭੀਰਤਾ ਦਾ ਨਾ ਇੱਕ ਟਰਾਲੀ ਸਟਾਰ ਗੰਭੀਰ ਹਾਂ ਬਹੁਤ ਗੰਭੀਰਤਾ ਦੀ ਹਾਂ ਤੈਨੂੰ ਮੈਂ ਗੰਭੀਰਤਾ ਦੇ 2 ਤੋੜੇ ਮੰਗਵਾ ਦਿੰਨੇ ਆ ਠੀਕ ਹੈ ਨਾ ਉਹਨਾਂ 'ਚ ਯਾਨੀ ਕਿ ਜਿਹੜਾ ਥੋੜਾ ਜਿਹਾ ਸਕੂਨ ਨਿਕਲੀ ਆਇਆ ਉਹ ਵਿੱਚ ਜੀ ਵਿੱਚ ਜੇ ਵਿੱਚ ਕਿਤੇ ਤੈਨੂੰ ਅਗਨੀ ਉਤਰੀ ਆ ਗਿਆ ਤੇਰੇ ਵਾਰੇ ਨੇ ਆ ਰਿਹਾ ਹਾਂ ਜਾ ਸ਼ਨੀ ਦਾ ਕੰਮ ਕਰ ਲੈ ਸ਼ਨੀ ਦਾ ਸ਼ਨੀਵਾਰ ਹਾਂ ਸ਼ਨੀਵਾਰ ਦਾ ਕਰ ਲੈ ਚੱਲ ਕੀਤਾ ਹੋਇਆ ਅੱਗੇ ਪੋਰਟ ਤੇ ਆਸ਼ੀਰਵਾਦ ਫਸਿਆ ਹੋਇਆ ਨੇ ਯਾਰ ਤੂੰ ਨਾ ਸੋਚਿਆ ਉਹ ਨਿਕਲਿਆ ਨਹੀਂ ਹਲੇ ਨਹੀਂ ਉਹ ਯਾਰ ਤੇ ਮੈਂ ਕਹੇ 4 ਪੈਸੇ ਦੇ ਤੇ ਯਾਰ ਉਹਨੇ ਆਸ਼ੀਰਵਾਦ ਮੰਗਾਏ ਸੀ ਉਹਦੇ ਉੱਤੇ Custom ਤੇ ਕਰਾਚੀ ਕਸਟਮ ਦੇ ਕਸਟਮ ਤੇ ਬਣੇ ਆਸ਼ੀਰਵਾਦ ਨਹੀਂ ਹੋ ਰਿਹਾ ਪਰ ਓ ਯਾਰ ਅੱਲਾ ਦੇ ਬੰਦੇ ਤੂੰ ਪੈਰੀ ਪੈਣਾ ਦੇ ਤਾਂਗ ਕੱਢ ਕੇ ਦੇਖ ਪਿੱਛੇ ਪਏ ਸੀ ਪਾਏ ਲਾਗੂ ਦੀ ਪਾਏ ਲੱਗੂ ਦੀ ਤਾਂਗ ਛੁੱਟ ਪਿੱਛੇ ਪਏ ਆ ਪਾਏ ਲਾਗੂ ਬਾਪੂ ਜੀ ਯਾਰ ਕਿਆ ਮੰਗਾ ਲਾ ਧੰਨਵਾਦ ਮੰਗਵਾਦਾ ਤੈਨੂੰ ਧੰਨਵਾਦ ਧੰਨਵਾਦ ਵੇਚ ਲੇਗਾ ਇੱਥੇ ਆ ਜਾਂਦੇ ਉਹ ਹਰ ਹੈਗੇ ਛੋਟੇ ਮੋਟੇ ਬੰਦੇ ਦੇ ਅੱਗੇ ਧੰਨਵਾਦ ਉਹ ਇਹ ਨਹੀਂ ਤਾਂ ਮਾਰਿਆ ਤੇ ਸ਼ਾਂਤੀ ਦਾ ਕੰਮ ਕਰਾਦਾ ਯਾਰ ਸ਼ਾਂਤੀ ਮੈਂ ਤੈਨੂੰ ਦੱਸਦਾ ਵਾਂ ਤੂੰ ਸ੍ਰੀ ਚਰਨ ਲਾ ਲਾ ਪਕਾ ਕੇ ਸ੍ਰੀ ਚਰਨ ਹਾਂ ਠੀਕ ਅੱਛਾ ਸਿੱਧੀ ਪਾਏ ਹਾਂ ਹਾਂ ਸ੍ਰੀ ਚਰਨ ਵਾਹ ਵਾਹ ਤੁਸੀਂ ਨਹੀਂ ਕੋਈ ਕੰਮ ਕਰਨਾ ਯਾਰ ਚਲੋ ਉਸਤਾਦ ਜੀ ਦੇਖੋ ਫਿਰ ਆਈਡੀਆ ਦਾ ਹੁਣ ਆਈਡੀਆ ਸਾਡੇ ਸਾਰੇ ਚੋਰੀ ਆ ਹਾਂਜੀ ਉਹ ਤਾਂ ਰਾਸ਼ੀ ਟੁੱਟਣਾ ਅਗਲੇ ਦੀ ਪ੍ਰੋਮੋਸ਼ਨ ਆ ਵੇਖੀ ਹੁਣ ਲੋਕੀ ਕਿਤਾ ਧੜਾ ਧੜ ਵੇਖੀ ਕੰਮ ਫੜਦੇ ਵੇਖੀ ਨਹੀਂ ਕੱਲ ਮੇਰੀ ਮੀਟਿੰਗ ਹੈ ਖਲ ਨਾਇਕ ਨਾਲ ਚਲੋ ਲੈ ਲਓ ਹਾਂਜੀ ਬਿਜ਼ਨਸ ਮੀਟਿੰਗ ਹੈ ਹਾਂਜੀ ਇਹਨਾਂ ਨੇ ਕਿਹਾ ਤੂੰ ਅੱਜ ਮੈਨੂੰ ਇਹ ਸੀ ਕਿ ਮੈਂ ਕਿਹਾ ਬੰਦੇ ਨੇ ਮਿਹਨਤ ਕਰਕੇ ਇੱਕ ਨਾ ਇੱਕ ਦਿਨ ਘੰਟਾ ਘਰ ਦਾ ਕੰਮ ਸ਼ੁਰੂ ਕਰਨਾ ਦੇਖੋ ਇਦਾਂ ਦੇ ਕੰਮ ਆ ਤੂੰ ਆਪ ਸ਼ੁਰੂ ਕਰਨਾ ਹਲਕਣਾ ਭਾਈ ਵਾਲੀ ਤੇ ਹਲਕ ਕੌਣ ਆ ਉਹ ਹਲਕ ਜਿਹੜਾ ਚਲੋ ਬਹੁਤ ਚਲੋ ਜੀ ਓਕੇ ਹਰੇ ਰੰਗ। ਰੱਬ ਰਾਖਾ ਭਾਜੀ ਇਹਨਾਂ ਨੇ ਕੋਈ ਕੰਮ ਨਹੀਂ ਇਹ ਕਰਨਾ ਨਹੀਂ ਪਾਰਕ ਹੋ ਗਏ ਬਸ ਇਹਨਾਂ ਨੇ ਵੀ ਨਹੀਂ